ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਦਰਖਾਸਤ ਕਰਾਂਗਾ ਕਿ ਤੁਸੀਂ ਇਹਨੂੰ ਇਸ ਲਿੰਕ ਨੂੰ ਸ਼ੇਅਰ ਕਰ ਦਿਓ ਔਰ WhatsApp ਗਰੁੱਪ ਜਾਂ ਜਿਸ ਤਰ੍ਹਾਂ ਵੀ ਅਸੀਂ ਇੱਕ ਦੂਸਰੇ ਨਾਲ ਰਾਬਤੇ 'ਚ ਹੁੰਦੇ ਹਾਂ ਉਹਨਾਂ ਨੂੰ ਮੈਸੇਜ ਕਰ ਦਿਓ ਕਿ ਪ੍ਰੋਗਰਾਮ ਸਟਾਰਟ ਹੋ ਗਿਆ ਤੇ ਸਭ ਦੋਸਤ ਆ ਜਾਣ ਤੇ ਅੱਜ ਦੀ ਇਸ ਬੈਠਕ ਦੇ ਵਿੱਚ ਆਪਣਾ ਜਿਹੜਾ ਹਿੱਸਾ ਹੈ ਉਹ ਕਮੈਂਟਸ ਦੇ ਰਾਹੀਂ, ਸਵਾਲਾਂ ਦੇ ਰਾਹੀਂ ਜ਼ਰੂਰ ਪਾਉਣ। ਜਿੰਨਾ ਚਿਰ ਸਾਡੇ ਨਾਲ ਸਾਡੇ ਦੋਸਤ ਜੁੜ ਰਹੇ ਨੇ ਉਹਨਾਂ ਦੇ ਅਸੀਂ ਆਪਣੇ ਕਲੱਬ ਦੇ ਹਵਾਲੇ ਨਾਲ ਗੱਲਬਾਤ ਕਰਦੇ ਜਾਈਏ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਜਿਹੜਾ ਹੈ ਉਹ ਅਸੀਂ ਸ਼ੁਰੂ ਕੀਤੇ ਨੂੰ ਹੁਣ ਸਾਲ ਤੋਂ ਉੱਤੇ ਹੋ ਚੱਲਾ ਟਾਈਮ। ਅਸੀਂ ਫਿਜ਼ੀਕਲ ਕਰਦੇ ਸੀ, ਬਾਅਦ 'ਚ ਉਸਾਂ ਫਿਰ ਦੁਬਾਰਾ ਕਰੋਨਾ ਦੇ ਦਿਨਾਂ 'ਚ ਆਨਲਾਈਨ ਇਹਨੂੰ ਕਰਨਾ ਸ਼ੁਰੂ ਕੀਤਾ ਔਰ ਆਨਲਾਈਨ ਜਿਸ ਟਾਈਮ ਅਸੀਂ ਆਏ ਸਾਡੇ ਬਹੁਤ ਸਾਰੇ ਸੀਨੀਅਰ ਦੋਸਤ ਸਾਡੇ ਨਾਲ ਰਲੇ ਔਰ ਇਹ ਕਲੱਬ ਜਿਹੜਾ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬ ਦਾ ਇੱਕ ਸਾਂਝਾ ਕਲੱਬ ਬਣਿਆ ਔਰ ਇਹਦੇ ਵਿੱਚ ਪੂਰੇ ਪੰਜਾਬ ਦੇ ਲੋਕ ਨਾ ਸਿਰਫ ਲਹਿੰਦੇ ਦੇ ਚੜ੍ਹਦੇ ਦੇ ਬਲਕਿ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਅੱਜ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਔਰ ਇਸ ਕਲੱਬ ਦੇ ਵਿੱਚ ਆਪਣੀ ਗੱਲਬਾਤ ਆ ਕੇ ਕਰਦੇ ਨੇ। ਕਲੱਬ ਦਾ ਮੁੱਢਲਾ ਟੀਚਾ ਇਹ ਸੀ ਕਿ ਅਸਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਜਿਹੜੇ ਗ੍ਰੇ ਏਰੀਆਜ਼ ਨੇ ਉਹਨਾਂ 'ਤੇ ਅਸੀਂ ਕੰਮ ਕਰਨਾ ਔਰ ਉਹ ਗੱਲਾਂ ਜਿਹੜੀਆਂ ਅੱਜ ਤੱਕ ਸਿਲੇਬਸ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਸ਼ਾਇਦ ਕਦੀ ਬਣ ਵੀ ਨਹੀਂ ਸਕਣਗੀਆਂ ਉਹਨਾਂ ਨੂੰ ਅਸੀਂ ਸਾਹਮਣੇ ਲੈ ਕੇ ਆਉਣਾ ਔਰ ਲੋਕਾਂ ਦੀ ਜਿਹੜੀ ਪੀਪਲਸ ਹਿਸਟਰੀ ਹੈ, ਲੁਕਾਈ ਦੀ ਜਿਹੜੀ ਤਾਰੀਖ ਹੈ ਉਹਦੇ ਨਾਲ ਜੋੜ ਕੇ ਅਸਾਂ ਆਪਣੀ ਗੱਲ ਨੂੰ ਕਰਨਾ। ਸੋ ਇਸ ਵਾਸਤੇ ਅਸਾਂ ਇਹ ਸਾਰਾ ਆਰ ਕੀਤਾ। ਇਹਦੇ ਵਿੱਚ ਅਸਾਂ 3 ਵੱਡੇ ਪ੍ਰੋਗਰਾਮ ਰੱਖੇ। ਇੱਕ ਤੇ ਸਾਡਾ ਹਿਸਟਰੀ ਲੈਕਚਰ ਸੀਰੀਜ਼ ਦਾ ਪ੍ਰੋਗਰਾਮ ਚੱਲਦਾ ਜਿਹਦੇ 'ਚ ਅਸੀਂ ਤਾਰੀਖ ਦੇ ਉੱਪਰ ਲੈਕਚਰ ਕਰਨੇ ਆ ਔਰ ਦੂਸਰਾ ਜਿਹੜਾ ਸਾਡਾ ਚੱਲਦਾ ਹੈ ਉਹ ਬੁੱਕ ਆਫ ਦਾ ਵੀਕ ਹੈ, ਰੀਡਿੰਗ ਰੂਮ ਜਿਹੜਾ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇੱਕ ਵਰਚੁਅਲ ਰੀਡਿੰਗ ਰੂਮ ਉਹਦੇ 'ਚ ਅਸੀਂ ਬੁੱਕ ਆਫ ਦਾ ਵੀਕ ਕਰਨੇ ਆ, ਬੁੱਕ ਦੀ ਓਪਨਿੰਗ ਕਰਨੇ ਆ। ਕਿਤਾਬਾਂ ਐਸੀਆਂ ਜਿਹੜੀਆਂ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਸਮਝਦੇ ਕਿ ਜੁੜੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨੀ। ਤੀਜਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਿਟੀ ਐਜ਼ ਇਟ ਵਾਜ਼ ਹੈ, ਅਸੀਂ ਸ਼ਹਿਰਾਂ ਦੀ ਤਾਰੀਖ ਦੇ ਉੱਤੇ ਗੱਲ ਕਰਨੀ। ਉਹ ਸ਼ਹਿਰ ਜਿਹੜੇ ਸ਼ਾਇਦ ਹੁਣ ਬਹੁਤ ਛੋਟੇ ਨੇ ਲੇਕਿਨ ਤਾਰੀਖੀ ਤੌਰ 'ਤੇ ਬਹੁਤ ਉਹਨਾਂ ਦਾ ਨਾਂ ਹੈ, ਉਹਨਾਂ ਸਾਰੇ ਸ਼ਹਿਰਾਂ ਦੇ ਉੱਪਰ ਵੀ ਅਸੀਂ ਗੱਲਬਾਤ ਆਪਣੇ ਇਸ ਕਲੱਬ ਦੇ ਰਾਹੀਂ ਕਰਦੇ ਰਹਿੰਦੇ ਹਾਂ। ਅੱਜ 14 ਅਗਸਤ ਦਾ ਦਿਨ ਹੈ ਔਰ ਸਾਡੇ ਵੱਲ ਜਿਹੜਾ ਸਾਡਾ ਪੰਜਾਬ ਹੈ, ਪਾਕਿਸਤਾਨ ਹੈ, ਇੱਥੇ ਅੱਜ ਇਹ ਦਿਨ ਯੌਮ ਆਜ਼ਾਦੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸਾਨੂੰ ਵੇਖਣ ਵਾਲੇ ਲੋਕਾਂ ਨੂੰ ਆਜ਼ਾਦੀ ਮੁਬਾਰਕ ਹੋਵੇ। ਅਤੇ ਇਸ ਆਜ਼ਾਦੀ ਨਾਲ ਜੁੜੇ ਜਿਹੜੇ ਦੁਖਾਂਤ ਨੇ, ਜਿਹੜੀ ਖਲਕਤ ਨੇ ਵੇਖੇ ਉਹ ਵੀ ਆਪਣੇ ਥਾਂ ਬਹੁਤ ਤੰਗ ਕਰਦੇ ਨੇ। ਸਾਡਾ ਸ਼ਹਿਰ ਲੈਲਪੁਰ ਜਿਹੜਾ ਹੈ 95% ਦੇ ਕਰੀਬ 90 ਤੋਂ 95% ਦੇ ਕਰੀਬ ਖਾਲੀ ਹੋਇਆ। ਇੱਥੇ ਸਿੱਖ ਔਰ ਹਿੰਦੂ ਜਿਹੜੇ ਸਨ ਸਾਡੇ ਇਸ ਲੈਲਪੁਰ ਦੇ ਵਸਨੀਕ ਉਹ 47 ਨੂੰ ਇਹ ਸ਼ਹਿਰ ਛੱਡ ਕੇ ਸਾਡੇ ਨਾਲ ਵੱਖਰੇ ਦੂਜੇ ਬੰਨਿਆਂ ਨੂੰ ਚਲੇ ਗਏ, ਪਤਾ ਨਹੀਂ ਕਿੱਥੇ ਕਿੱਥੇ ਗਏ। ਬਹੁਤ ਸਾਰੇ ਘਰਾਂ ਦੇ ਉੱਤੇ ਲਿਖੇ ਹੋਏ ਨਾਂ ਜਿਹੜੇ ਨੇ ਜਦੋਂ ਵੀ ਮੈਂ ਆਪਣੇ ਸ਼ਹਿਰ ਲੈਲਪੁਰ ਦੇ ਵਿੱਚ ਘੁੰਮਣਾ ਬਹੁਤ ਸਾਰੇ ਨਾਂ ਲਿਖੇ ਹੋਏ ਮੈਨੂੰ ਤੰਗ ਕਰਦੇ ਨੇ। ਫੇਸਬੁੱਕ ਦੇ ਰਾਹੀਂ ਮੈਂ ਉਹਨਾਂ ਨੂੰ ਲਿਖਦਾ ਵੀ ਰਹਿੰਦਾ ਕਿ ਕੋਈ ਬੰਦਾ ਇਹਨਾਂ 'ਚੋਂ ਕੋਈ ਹੋਵੇ ਤੇ ਦੱਸੇ। ਕਚਹਿਰੀ ਬਾਜ਼ਾਰ ਦੇ ਵਿੱਚ ਇੱਕ ਬਿਲਡਿੰਗ ਹੈ, ਕਚਹਿਰੀਆਂ ਦੇ ਬਿਲਕੁਲ ਸਾਹਮਣੇ ਇੱਕ ਚੌਧਰੀ ਭਗਵਾਨ ਦਾਸ, ਉਹਨੇ ਆਪਣਾ ਨਾਂ ਆਪਣੀ ਬਿਲਡਿੰਗ ਦੇ ਉੱਪਰ ਲਿਖਿਆ ਹੋਇਆ ਚੌਧਰੀ ਭਗਵਾਨ ਦਾਸ, ਉਹਦੀ ਤਸਵੀਰ ਖਿੱਚ ਕੇ ਲਾਈ। ਇਸੇ ਤਰ੍ਹਾਂ ਜਦੋਂ ਅਸਾਂ ਝੰਗ ਬਾਜ਼ਾਰ 'ਚ ਜਾਂਦੇ ਹਾਂ ਉੱਥੇ ਮਲਹੋਤਰਿਆਂ ਦੀ ਬਹੁਤ ਵੱਡੀ ਬਿਲਡਿੰਗ ਨਜ਼ਰ ਆਉਂਦੀ। ਜਦੋਂ ਅਸੀਂ ਉਸ ਤੋਂ ਬਾਹਰ ਨਿਕਲਦੇ ਝੰਗ ਬਾਜ਼ਾਰ ਤੋਂ ਤੇ ਸੀਤਾਰਾਮ ਮੰਦਰ ਦੇ ਨਾਲ ਇੱਕ ਬਿਲਡਿੰਗ ਸ਼ੋਰੀ ਲਾਲ ਭਾਟੀਆ ਦੀ। ਉਸ ਤੋਂ ਬਾਅਦ ਨਹਿਰ ਦੇ ਕਿਨਾਰੇ ਚਲੀਏ ਤੇ ਅੱਗੇ ਗੁਰਬਖਸ਼ ਸਿੰਘ ਦਾ ਘਰ ਆਉਂਦਾ। ਇਸੇ ਤਰ੍ਹਾਂ ਗੌਰਮੈਂਟ ਕਾਲਜ ਦੇ ਸਾਹਮਣੇ ਸੰਤਪੁਰੇ ਦੇ ਵਿੱਚ ਬਹੁਤ ਸਾਰੇ ਘਰ ਜਿਨ੍ਹਾਂ ਦੇ ਬਾਹਰ ਉਹਨਾਂ ਦੇ ਨਾਂ ਲਿਖੇ ਅੰਗਰੇਜ਼ੀ 'ਚ, ਸ਼ਾਹਮੁਖੀ 'ਚ, ਗੁਰਮੁਖੀ 'ਚ। ਉਹ ਸਾਰੇ ਘਰ ਖਾਲੀ ਹੋਏ ਤੇ ਸਾਡੇ ਵਟਕਿਆਂ ਸਾਰਾ ਦੇਖਿਆ ਕਿੱਦਾਂ ਲੋਕ ਇੱਥੋਂ ਉੱਥੇ ਗਏ। ਤੇ ਜਿੱਥੇ ਅਸੀਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਉੱਥੇ ਸਾਨੂੰ ਉਹ ਵੀ ਆਪਣੇ ਨਾਲ ਉਹ ਦੁੱਖ ਵੀ ਆਪਣੇ ਨਾਲ ਚੱਲਦਾ ਨਜ਼ਰ ਆਉਂਦਾ। ਜਦੋਂ ਅਸੀਂ ਕਿਸੇ ਵੱਡੇ ਨੂੰ ਮਿਲਦੇ ਜਿਹਨੇ ਉਹ ਵੇਖਿਆ ਸੀ ਤੇ ਉਹ ਆਪਣੇ ਪਿਛਾਂਹ ਦੇਸ਼ ਜਾਣ ਦੀ ਗੱਲ ਕਰਦਾ ਕਿ ਇੱਕ ਵਾਰੀ ਮੈਨੂੰ ਦੇਸ਼ ਵਿਖਾ ਦਿਓ। ਜਿਹੜੀ ਹੁਣ ਦੀ ਨਸਲ ਹੈ ਉਹਨੂੰ ਆਜ਼ਾਦੀ ਕਹਿੰਦੀ ਹੈ, ਵੱਡੇ ਲੋਕੀ ਉਹਨੂੰ ਉਜਾੜੇ ਕਹਿੰਦੇ ਨੇ। ਸੋ ਇਹ ਇੱਕ ਸਾਡੇ ਪੰਜਾਬ ਦੇ ਨਾਲ ਜੋ ਹੋਇਆ, ਜੋ ਵਾਪਰਿਆ, ਇਹ ਚੱਲਦਾ ਹੀ ਰਿਹਾ, ਰੁਕਿਆ ਨਹੀਂ।
ਤੇ ਪੰਜਾਬ ਦੀ ਵੰਡ ਕਰਨ ਵਾਲੇ ਅੱਗੇ ਸੋ ਅੱਗੇ, ਵੰਡ 47 ਦੀ ਮਗਰੋਂ ਵੀ ਉਦੋਂ ਵੀ ਅੱਗੇ, ਫਿਰ ਅੱਗੋਂ ਜਾ ਟੋਟੇ ਕੀਤੇ, ਫਿਰ ਨਹੀਂ ਸੁੱਝ ਲਿਆ ਤੇ ਫਿਰ ਹੋਰ ਕੁਛ ਕੀਤਾ। ਇਸੇ ਤਰ੍ਹਾਂ ਇੱਧਰ ਵੀ ਉਹਨਾਂ ਦੇ ਬੈਠੇ ਹੋਏ ਲੋਕ ਟੋਟੇ ਟੋਟੇ ਪੰਜਾਬ ਵੰਡੀ ਜਾਓ। ਬਹਰਾਲ ਅੱਜ ਦੇ ਇਸ ਆਜ਼ਾਦੀ ਦੇ ਦਿਨ ਤੇ ਅਸੀਂ ਲੁਕਾਈ ਦੀ ਗੱਲ ਕਰਾਂਗੇ, ਲੋਕਾਂ ਤੇ ਜੋ ਵਾਪਰੀ ਬੀਤੀ ਉਹਨਾਂ ਦੇ ਹਵਾਲੇ ਨਾਲ ਇੱਕ ਬਹੁਤ ਹੀ ਖੂਬਸੂਰਤ ਕੰਮ ਜਿਹੜਾ ਸਾਡੇ ਕੋਲ ਮੌਜੂਦ ਅੱਜ ਦੀ ਜਿਹੜੀ ਕਿਤਾਬ ਹੈ ਉਹਦੇ ਹਵਾਲੇ ਨਾਲ ਜਿਹੜੇ ਪਲੇ ਲਿਖੇ ਗਏ ਪਾਰਟੀਸ਼ਨ ਦੇ ਉੱਪਰ, ਉਹਨਾਂ ਨੂੰ ਅੰਗਰੇਜ਼ੀ ਟਰਾਂਸਲੇਸ਼ਨ ਕੀਤੀ। ਔਰ ਅੱਜ ਮੈਂ ਬਹੁਤ ਖੁਸ਼ ਹਾਂ। ਔਰ ਮੈਂ ਅਗਰ ਇਹ ਗੱਲ ਕਹਾਂ ਕਿ ਅੱਜ ਸਾਡੇ ਕੋਲ ਇੱਕ ਤਾਰਿਆਂ ਦੀ ਕਹਿਕਸ਼ਾਂ, ਇੱਕ ਗਲੈਕਸੀ ਆਫ ਸਟਾਰ ਹੈ ਅੱਜ ਸਾਡੇ ਇਸ ਕਲੱਬ ਦੇ ਵਿੱਚ ਬੈਠੀ ਹੋਈ, ਜਿਹੜੀ ਅੱਜ ਇਸ ਕਿਤਾਬ ਦੇ ਜਿਨ੍ਹਾਂ ਨੇ ਕਿਤਾਬ ਟਰਾਂਸਲੇਟ ਕੀਤੀ ਔਰ ਇਹਦੇ ਵਿੱਚ ਬਹੁਤ ਸਾਰਾ ਉਹਨਾਂ ਨੇ ਡਰਾਮੇ ਲੱਭੇ ਔਰ ਉਸ ਤੋਂ ਬਾਅਦ ਉਹਨੂੰ ਟਰਾਂਸਲੇਟ ਕੀਤਾ, ਤੇ ਇਹ ਗਲਤ ਨਹੀਂ ਹੋਏਗਾ। ਮੈਂ ਇੱਕ ਬੰਨਿਓ ਅਗਰ ਗੱਲ ਸ਼ੁਰੂ ਕਰਾਂ ਤੇ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਪ੍ਰੋਫੈਸਰ ਰਾਣਾ ਨਾਇਰ ਜੀ ਅੱਜ ਸਾਡੇ ਨਾਲ ਮੌਜੂਦ ਨੇ, ਔਰ ਉਸ ਤੋਂ ਵਕਤ ਸਾਡੇ ਨਾਲ ਅੱਜ ਪ੍ਰੋਫੈਸਰ ਵਿਵੇਕ ਸਚਦੇਵਾ ਜੀ ਮੌਜੂਦ ਨੇ, ਔਰ ਸਵਰਾਜ ਜੀ ਮੌਜੂਦ ਨੇ, ਔਰ ਇਸ ਕਿਤਾਬ ਦੇ ਐਡੀਟਰ ਆਤਮਜੀਤ ਜੀ ਵੀ ਅੱਜ ਸਾਡੇ ਨਾਲ ਮੌਜੂਦ ਨੇ। ਤੇ ਅੱਜ ਦੀ ਇਸ ਕਿਤਾਬ ਦੇ ਉੱਤੇ ਅਸੀਂ ਇੱਕ ਭਰਵੀਂ ਗੱਲ ਕਰਾਂਗੇ ਔਰ ਇਹਨਾਂ ਦਾ ਐਕਸਪੀਰੀਅੰਸ ਰਿਹਾ ਇਸ ਪੂਰੇ ਕੰਮ ਦੇ ਵਿੱਚ, ਉਹ ਵੀ ਅੱਜ ਉਹ ਸਾਡੇ ਨਾਲ ਸਾਂਝਾ ਕਰਨਗੇ। ਸੋ ਮੈਂ ਸਭ ਤੋਂ ਪਹਿਲੋਂ ਦਰਖਾਸਤ ਕਰਾਂਗਾ ਰਾਣਾ ਨਾਇਰ ਜੀ ਨੂੰ ਕਿ ਉਹ ਆਉਣ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਉਹਨਾਂ ਤੋਂ ਅਸੀਂ ਸ਼ੁਰੂ ਕਰਨੇ। ਔਰ ਰਾਣਾ ਸਾਹਿਬ ਜੀ ਆਇਆਂ ਨੂੰ। ਸ਼ੁਕਰੀਆ ਤਾਹਿਰ ਜੀ, ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਇਸ ਫੋਰਮ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਆਪਣੀ ਗੱਲ ਰੱਖਣ ਲਈ ਔਰ ਗੱਲਾਂ ਸਾਂਝੀਆਂ ਕਰਨ ਲਈ। ਜਿਸ ਕਿਤਾਬ ਦਾ ਤੁਸੀਂ ਜ਼ਿਕਰ ਕੀਤਾ ਉਹਦੇ 'ਚ ਛੋਟਾ ਜਿਹਾ ਯੋਗਦਾਨ ਮੇਰਾ ਵੀ ਸੀ। ਫ੍ਰੈਕਚਰਡ ਲੈਂਡ ਨਾਮ ਦੀ ਕਿਤਾਬ ਹੈ। ਇਟਸ ਅ ਕਲੈਕਸ਼ਨ ਆਫ ਪਲੇਜ਼ ਜਿਹੜੇ ਪ੍ਰੋਫੈਸਰ ਆਤਮਜੀਤ ਹੋਣਾ ਨੇ ਐਡਿਟ ਕੀਤੇ ਨੇ। ਤੇ ਕਿਸੇ ਸਟੇਜ ਤੇ ਮੈਂ ਪ੍ਰੋਫੈਸਰ ਆਤਮਜੀਤ ਜੀ ਦਾ ਪਲੇ, ਜਿਹਨੂੰ ਪੰਜਾਬੀ ਦੇ ਵਿੱਚ ਅਲੱਗ ਟਾਈਟਲ ਦਿੱਤਾ ਗਿਆ ਸੀ, ਉਹਨਾਂ ਨੇ ਇਹਦਾ ਟਾਈਟਲ ਰੱਖਿਆ ਸੀ ਰਿਸ਼ਤਿਆਂ ਦਾ ਕੀ ਰੱਖੀਏ ਨਾਮ। ਇਸ ਗੱਲ ਦੀ ਚਰਚਾ ਮੈਂ ਅੱਗੇ ਚੱਲ ਕੇ ਵੀ ਕਰਾਂਗਾ ਕਿ ਕਿਸ ਤਰ੍ਹਾਂ ਮੈਨੂੰ ਇਸ ਟਾਈਟਲ ਦੇ ਨਾਲ ਜੂਝਣਾ ਪਿਆ ਜਦੋਂ ਮੈਂ ਇਸ ਪਲੇ ਨੂੰ ਅਨੁਵਾਦ ਕਰ ਰਿਹਾ ਸੀ। ਤੇ ਇਹ ਪਲੇ ਕੋਈ 1981 ਦੇ ਵਿੱਚ ਪਹਿਲੀ ਵਾਰੀ ਖੇਡਿਆ ਗਿਆ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਔਰ 1983 ਦੇ ਵਿੱਚ ਆਤਮਜੀਤ ਜੀ ਨੇ ਇਹਨੂੰ ਪਬਲਿਸ਼ ਕੀਤਾ। ਇੱਕ ਗੱਲ ਜਿਹੜੀ ਮੈਂਸ਼ਨ ਮੈਂ ਕਰਨਾ ਚਾਹਾਂਗਾ ਉਹ ਇਹ ਆ ਕਿ ਬਹੁਤ ਸਾਰੇ ਲੋਕ ਇਸ ਗੱਲ ਤੋਂ ਵਾਕਿਫ ਨੇ ਕਿ ਆਤਮਜੀਤ ਜੀ ਇੱਕ ਮੰਨੇ ਪਰਵੰਨੇ ਔਰ ਬਹੁਤ ਹੀ ਇੱਜ਼ਤਦਾਰ ਪਲੇ ਰਾਈਟ ਨੇ। ਬੜੇ ਅੱਛੇ ਪਲੇਜ਼ ਲਿਖੇ ਨੇ ਉਹਨਾਂ ਨੇ ਓਵਰ ਦ ਈਅਰਸ। ਉਹਨਾਂ ਦਾ ਆਪਣਾ ਇੱਕ ਸਥਾਨ ਹੈ ਪੰਜਾਬੀ ਸਾਹਿਤ ਦੇ ਵਿੱਚ, ਜਿਹਦੇ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀ। ਲੇਕਿਨ ਉਹਦੇ ਨਾਲ ਨਾਲ ਜਿਹੜਾ ਇੱਕ ਹੋਰ ਪੱਖ ਹੈ ਜਿਹੜਾ ਮੈਨੂੰ ਜਾਣਨ ਦਾ ਔਰ ਦੇਖਣ ਦਾ ਮੌਕਾ ਮਿਲਿਆ ਜਦੋਂ ਮੈਂ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ, ਜਿਹਦੇ ਬਾਰੇ ਮੈਨੂੰ ਖੈਰ ਪਹਿਲੇ ਗਿਆਨ ਨਹੀਂ ਸੀ, ਉਹ ਇਹ ਆ ਕਿ ਉਹ ਆਪਣੇ ਪਲੇਜ਼ ਨੂੰ ਡਾਇਰੈਕਟ ਵੀ ਖੁਦ ਹੀ ਕਰਦੇ ਨੇ। ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਉਹ 3 ਸਟੇਜਸ ਦੇ ਵਿੱਚੋਂ ਪਲੇਜ਼ ਨੂੰ ਲੈ ਕੇ ਜਾਂਦੇ ਨੇ। ਇਹਨਾਂ ਦੀ ਪਹਿਲੇ ਇੱਕ ਐਨੀਮੇਟਿਡ ਰੀਡਿੰਗ ਹੁੰਦੀ ਹੈ। ਜਦੋਂ ਵੀ ਆਤਮਜੀਤ ਜੀ ਕੋਈ ਪਲੇ ਲਿਖ ਲੈਂਦੇ ਨੇ ਤਾਂ ਇੱਕ ਐਨੀਮੇਟਿਡ ਰੀਡਿੰਗ ਦਿੰਦੇ ਨੇ। ਮੈਨੂੰ ਲੱਗਦਾ ਉਹ ਆਪਣੇ ਆਪ ਦੇ ਵਿੱਚ ਇੱਕ ਮਿੰਨੀ ਥੀਏਟ੍ਰਿਕਲ ਪਰਫਾਰਮੈਂਸ ਹੁੰਦੀ ਹੈ, ਜਿਹਦੇ ਰਾਹੀਂ ਉਹ ਇਨਵਾਈਟ ਕਰਦੇ ਨੇ ਲੋਕਾਂ ਦੀਆਂ ਸੁਜੈਸ਼ਨਸ, ਉਹਨਾਂ ਦੀ ਇਨਪੁਟ। ਉਹ ਲੋਕਾਂ ਤੋਂ ਪੁੱਛਦੇ ਨੇ ਕਿ ਕਿਵੇਂ ਮੈਂ ਇਹਦੇ ਵਿੱਚ ਸੁਧਾਰ ਲਿਆਉਣਾ ਚਾਹੁੰਦਾ। ਇਸੇ ਗੱਲ ਦੇ ਵਿੱਚੋਂ ਇੱਕ ਗੱਲ ਜਿਹੜੀ ਨਿਕਲ ਕੇ ਆਉਂਦੀ ਆ, ਨਿਖਰ ਕੇ ਆਉਂਦੀ ਆ, ਉਹ ਇਹ ਆ ਕਿ ਆਤਮਜੀਤ ਜੀ ਹਮੇਸ਼ਾ ਐਜ਼ ਅ ਪਲੇਰਾਈਟ, ਐਜ਼ ਅ ਥਿੰਕਰ, ਐਜ਼ ਅ ਫਿਲੋਸਫਰ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਸੰਵਾਦ ਰਚਾਉਣ ਦੀ। ਤੇ ਮੈਨੂੰ ਲੱਗਦਾ ਉਹਨਾਂ ਦਾ ਸੰਵਾਦ ਰਚਾਉਣਾ ਖਾਲੀ ਪਲੇ ਲਿਖਣਾ ਜਾਂ ਪਲੇ ਨੂੰ ਖੇਡਣਾ ਜਾਂ ਉਹਨੂੰ ਡਾਇਰੈਕਟ ਕਰਨਾ ਹੀ ਨਹੀਂ ਹੈ। ਉਸ ਤੋਂ ਬਹੁਤ ਪਹਿਲੇ ਇਹ ਪ੍ਰਕਿਰਿਆ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਜਦੋਂ ਐਨੀਮੇਟਿਡ ਰੀਡਿੰਗ ਦਿੰਦੇ ਨੇ। ਸੈਕਿੰਡ ਸਟੇਜ ਦੇ ਉੱਤੇ ਉਹ ਜ਼ਰੂਰੀ ਨਹੀਂ ਹੈ, ਅਕਸਰ ਪਲੇ ਰਾਈਟਸ ਬਹੁਤੇ ਕੀ ਕਰਦੇ ਨੇ ਕਿ ਪਹਿਲੇ ਪਬਲਿਸ਼ ਕਰ ਲੈਂਦੇ ਔਰ ਫਿਰ ਬਾਅਦ ਦੇ ਵਿੱਚ ਸੋਚਦੇ ਆ ਕਿ ਇਹਨੂੰ ਡਾਇਰੈਕਟ ਕੀਤਾ ਜਾਏ ਜਾਂ ਇਹਨੂੰ ਪਰਫਾਰਮ ਕੀਤਾ ਜਾਏ। ਪਰ ਆਤਮਜੀਤ ਜੀ ਆਪਣੇ ਪਲੇਜ਼ ਨੂੰ ਹਮੇਸ਼ਾ ਟੈਸਟ ਕਰਦੇ ਨੇ
ਥੀਏਟਰ ਦੇ ਵਿੱਚ, ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇੱਥੇ ਮੈਂ ਗੱਲ ਹੋਰ ਵੀ ਇੱਕ ਨਿੱਕੀ ਜਿਹੀ ਕਰਨਾ ਚਾਹਾਂਗਾ ਕਿ ਜਿਹੜੇ ਅੱਛੇ ਪਲੇਰਾਈਟ ਨੇ ਦੁਨੀਆ 'ਚ ਹੋਏ ਨੇ, ਥੋੜਾ ਹਟ ਕੇ ਮੈਂ ਆਤਮਜੀਤ ਜੀ ਤੋਂ ਹਟ ਕੇ ਗੱਲ ਕਰ ਰਿਹਾ, ਉਹਨਾਂ ਨੂੰ ਮੈਂ ਸ਼ਾਮਿਲ ਕਰਦਾ ਇਹਨਾਂ ਪਲੇਰਾਈਟਸ ਦੇ ਵਿੱਚ। ਉਹਨਾਂ ਨੇ ਆਪਣੇ ਪਲੇਜ਼ ਨੂੰ ਹਮੇਸ਼ਾ ਥੀਏਟਰ ਦੇ ਵਿੱਚ ਕ੍ਰੀਏਟ ਕੀਤਾ ਔਰ ਕਰਾਫਟ ਕੀਤਾ। ਮੇਰੇ ਜ਼ਹਿਨ ਦੇ ਵਿੱਚ ਇਸ ਵੇਲੇ ਸਭ ਤੋਂ ਪਹਿਲੇ ਨਾਮ ਜਿਹੜਾ ਆ ਰਿਹਾ ਉਹ ਸ਼ੇਕਸਪੀਅਰ ਦਾ ਹੈ। ਸ਼ੇਕਸਪੀਅਰ ਦੇ ਕੋਲ ਕੋਈ ਸਕ੍ਰਿਪਟ ਨਹੀਂ ਹੁੰਦਾ ਸੀ, ਉਹ ਸਿਰਫ ਥੀਏਟਰ ਦੇ ਵਿੱਚ ਜਾਂਦਾ ਸੀ, ਗਰੁੱਪ ਆਫ ਐਕਟਰਸ ਦੇ ਨਾਲ ਬੈਠ ਜਾਂਦਾ ਸੀ, ਉਹਦੇ ਦਿਮਾਗ ਦੇ ਵਿੱਚ ਕੁਝ ਸਿਚੁਏਸ਼ਨਸ ਹੁੰਦੀਆਂ ਸੀ, ਉਹ ਸਿਚੁਏਸ਼ਨਸ ਨੂੰ ਲੈ ਕੇ ਉਹਨਾਂ ਨੂੰ ਪਲੇ ਖੇਡਣ ਵਾਸਤੇ ਮੌਕਾ ਦਿੰਦਾ ਸੀ ਤੇ ਉਸ ਸਿਚੁਏਸ਼ਨ 'ਚੋਂ ਇੰਪਰੋਵਾਈਜ਼ ਹੋ ਕੇ ਇੱਕ ਪਲੇ ਇਵੋਲਵ ਹੁੰਦਾ ਸੀ ਥੀਏਟਰ ਦੇ ਵਿੱਚ। ਸੋ ਇਹ ਬੜਾ ਅਲੱਗ ਢੰਗ ਹੈ ਜਿਹੜਾ ਬਹੁਤੇ ਲੋਕ, ਕਿਉਂਕਿ ਜਨਰਲੀ ਡਰਾਮਾਟਿਸਟ ਨੂੰ ਵੀ ਨੋਵਲਿਸਟ ਨਾਲ, ਪੋਇਟ ਨਾਲ ਕੰਪੇਅਰ ਕਰ ਦਿੰਦੇ ਨੇ ਔਰ ਕਰਦਿਆਂ ਹੋਇਆਂ ਭੁੱਲ ਜਾਂਦੇ ਨੇ ਕਿ ਡਰਾਮਾ ਇਜ਼ ਅ ਵੈਰੀ ਡਿਫਰੈਂਟ ਕਾਈਂਡ ਆਫ ਆਰਟ ਫਾਰਮ। ਇਟਸ ਅ ਮਲਟੀਮੀਡੀਅਲ ਆਰਟ ਫਾਰਮ। ਇਹਦੇ ਵਿੱਚ ਖਾਲੀ ਟੈਕਸਟ ਇੰਪੋਰਟੈਂਟ ਨਹੀਂ ਹੁੰਦੀ, ਸਕ੍ਰਿਪਟ ਇੰਪੋਰਟੈਂਟ ਨਹੀਂ ਹੁੰਦਾ, ਥੀਏਟਰਕਲ ਪਰਫਾਰਮੈਂਸ ਇੰਪੋਰਟੈਂਟ ਹੁੰਦੀ ਆ, ਆਡੀਅੰਸ ਦਾ ਰਿਸਪੌਂਸ ਵੀ ਬੜਾ ਇੰਪੋਰਟੈਂਟ ਹੁੰਦਾ। ਸੋ ਆਤਮਜੀਤ ਜੀ ਦੀ ਇਹ ਬੜੀ ਖਾਸ ਵਿਲੱਖਣ ਇੱਕ ਹੈਗੀ ਆਦਤ ਕਿ ਉਹ ਆਪਣੇ ਪਲੇਸ ਨੂੰ ਟੈਸਟ ਕਰਦੇ ਨੇ ਥੀਏਟਰ ਦੇ ਵਿੱਚ। ਖਾਲੀ ਸ਼ੇਕਸਪੀਅਰ ਦੀ ਨਹੀਂ ਇਹ ਗੱਲ, ਜੇ ਆਪਣੇ ਕੰਟੈਕਸਟ ਦੇ ਵਿੱਚ ਦੇਖਿਆ ਜਾਏ, ਮਹੇਸ਼ ਦੱਤਾਨੀ ਉਹਨਾਂ ਨੇ ਇੱਕ ਬੈਂਗਲੌਰ ਦੇ ਵਿੱਚ ਪਲੇ ਪੈਨ ਖੋਲ੍ਹਿਆ ਹੋਇਆ ਸੀ ਜਿਹਦੇ ਵਿੱਚ ਅਕਸਰ ਆਪਣੇ ਪਲੇਜ਼ ਉਹ ਸਟੇਜ ਕਰਦੇ ਸੀ ਔਰ ਉਹਨਾਂ ਪਲੇਜ਼ ਨੂੰ ਫਿਰ ਰਿਵਾਈਜ਼ ਕਰਕੇ ਉਹ ਛਾਪਦੇ ਸੀ। ਸੋ ਮੈਨੂੰ ਲੱਗਦਾ ਜਿਹੜੇ ਵੀ ਸੁਲਝੇ ਹੋਏ ਪਲੇਰਾਈਟ ਨੇ, ਜਿਹੜੇ ਕਮਿਟਡ ਪਲੇਰਾਈਟਸ ਨੇ, ਉਹ ਹਮੇਸ਼ਾ ਥੀਏਟਰ ਦੇ ਨਾਲ ਜੁੜਦੇ ਨੇ ਪਹਿਲੇ, ਖਾਲੀ ਟੈਕਸਟ ਦੇ ਨਾਲ ਨਹੀਂ ਜੁੜਦੇ। ਸੋ ਇਹ ਗੱਲ ਆਤਮਜੀਤ ਜੀ ਦੇ ਪਲੇ ਦੇ ਬਾਰੇ ਮੈਂ ਕਹਿਣਾ ਚਾਹਾਂਗਾ। ਸੋ 1983 ਦੇ ਵਿੱਚ ਹੋਇਆ, ਲੇਕਿਨ ਬਹੁਤ ਬਾਅਦ ਦੇ ਵਿੱਚ ਆਤਮਜੀਤ ਜੀ ਨੇ ਸੋਚਿਆ ਕਿ ਇਹਨੂੰ ਅੰਗਰੇਜ਼ੀ ਦੇ ਵਿੱਚ ਕੀਤਾ ਜਾਵੇ। ਜਦੋਂ ਪਹਿਲੀ ਵਾਰ ਇਹਨਾਂ ਨੇ ਮੈਨੂੰ ਉਹ ਪਲੇ ਦਿੱਤਾ ਪੜ੍ਹਨ ਲਈ ਤੇ ਮੈਂ ਕਾਫੀ ਹੈਰਾਨ ਔਰ ਪਰੇਸ਼ਾਨ ਹੋ ਗਿਆ, ਕਿਉਂਕਿ ਪਲੇ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦਾ ਪਲੇ ਹੈ। ਐਂਡ ਆਈ ਥਿੰਕ ਯੂ ਹੈਵ ਟੂ ਰੀਡ ਇਟ ਟੂ ਨੋ the complexity of the play and the way it works at a thematic level। ਉਹਦੇ ਬਾਰੇ ਮੈਂ ਜ਼ਿਆਦਾ ਵਰਣਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਥੋੜਾ ਸਮਾਂ ਦਿੱਤਾ ਗਿਆ। ਮੈਂ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਫੋਕਸ ਪਲੇ ਦੇ ਉੱਤੇ ਔਰ ਉਹਦੇ ਕੈਰੈਕਟਰਿਸਟਿਕਸ ਦੇ ਉੱਤੇ ਹੀ ਕਰਾਂਗਾ। ਥੋੜੀ ਜੀ ਜਿਹੜੀ ਬੈਕਗਰਾਉਂਡ ਦਾ ਜ਼ਿਕਰ ਮੈਂ ਜੇ ਕਰਨਾ ਚਾਹਨਾ ਇੱਥੇ, ਉਹ ਇਹ ਆ ਕਿ ਇਹ ਪਲੇ, ਮਤਲਬ ਕੋਈ ਵੀ ਪਲੇਰਾਈਟ, ਅੱਛਾ ਪਲੇਰਾਈਟ ਕਹਾਣੀ ਨਹੀਂ ਘੜਦਾ, ਉਹ ਇੱਕ ਗਿਵਨ ਮਟੀਰੀਅਲ ਦੇ ਨਾਲ ਕੰਮ ਕਰਦਾ ਔਰ ਮੈਨੂੰ ਲੱਗਦਾ ਉਹਦੀ ਸਕਸੈਸ ਇੱਥੋਂ ਜੱਜ ਹੁੰਦੀ ਆ ਕਿ ਉਹ ਗਿਵਨ ਮਟੀਰੀਅਲ ਨੂੰ ਕਿਵੇਂ ਟਰਾਂਸਫਾਰਮ ਕਰਕੇ, ਉਹਨੂੰ ਮੋਡੀਫਾਈ ਕਰਕੇ, ਉਹਨੂੰ ਇੱਕ ਨਵਾਂ ਰੂਪ ਦੇ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ। ਸੋ ਬਾਕੀ ਪਲੇਜ਼ ਵਕਨ ਜਿਹੜਾ ਇਹ ਪਲੇ ਆ, ਰਿਸ਼ਤਿਆਂ ਦਾ ਕੀ ਰੱਖੀਏ ਨਾ, ਇਹ ਬੇਸਡ ਆ ਸਾਦਤ ਹਸਨ ਮੰਟੋ ਜੀ ਦੀ ਇੱਕ ਕਹਾਣੀ ਦੇ ਉੱਤੇ। ਉਹ ਕਹਾਣੀ ਆਪਣੇ ਵਕਤ ਦੇ ਵਿੱਚ ਬਹੁਤ ਫੇਮਸ ਹੋਈ ਸੀ। ਉਸ ਕਹਾਣੀ ਦਾ ਨਾਮ ਹੈ ਟੋਬਾ ਟੇਕ ਸਿੰਘ। ਸਾਦਤ ਹਸਨ ਮੰਟੋ, ਮੈਂ ਮੰਨਦਾ ਵਾਂ ਕਿ ਇੱਕ ਤਰ੍ਹਾਂ ਹੀ ਵਾਜ਼ ਅ ਕ੍ਰੋਨਿਕਲਰ ਆਫ ਪਾਰਟੀਸ਼ਨ। ਉਹਨਾਂ ਨੇ ਪਾਰਟੀਸ਼ਨ ਨੂੰ ਜੇ ਕੈਪਚਰ ਕੀਤਾ ਲਿਟਰੇਚਰ ਦੇ ਵਿੱਚ, ਮੇਰੇ ਖਿਆਲ ਜਿਸ ਤਰ੍ਹਾਂ ਉਹਨਾਂ ਨੇ ਕੈਪਚਰ ਕੀਤਾ ਕੋਈ ਹੋਰ ਲੇਖਕ ਉਸ ਇੰਟੈਂਸਿਟੀ ਦੇ ਨਾਲ ਸ਼ਾਇਦ ਨਹੀਂ ਕਰ ਸਕਿਆ। ਮੇਰੀ ਆਪਣੀ ਸੋਚ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਸਾਦਤ ਹਸਨ ਮੰਟੋ ਨੇ ਕ੍ਰੋਨਿਕਲ ਕੀਤੀ ਪਾਰਟੀਸ਼ਨ, ਲੇਕਿਨ ਇਹ ਕਹਾਣੀ ਦੀ ਇੱਕ ਖਾਸ ਵਿਸ਼ੇਸ਼ਤਾ ਹੈ। ਤੁਸੀਂ ਜ਼ਮੀਨ ਵੰਡ ਲਈ, ਤੁਸੀਂ ਬਾਉਂਡਰੀਜ਼ ਡਰਾ ਕਰ ਦਿੱਤੀਆਂ, ਲੋਕਾਂ ਦੀ ਮਾਈਗ੍ਰੇਸ਼ਨ ਹੋ ਗਈ, ਡਿਸਪਲੇਸਮੈਂਟ ਹੋ ਗਈ। ਜਿਸ ਤਰ੍ਹਾਂ ਜ਼ਿਕਰ ਕਰ ਰਹੇ ਸੀ ਤੌਹੀਦ ਸਾਹਿਬ ਕਿ ਕਈ ਘਰ ਇਹੋ ਜਿਹੇ ਮਿਲਦੇ ਨੇ ਜਿਹੜੇ ਖਾਲੀ ਨੇ, ਉਹਨਾਂ ਦੇ ਉੱਤੇ ਨਾਂ ਲਿਖੇ ਹੋਏ ਨੇ ਔਰ ਉਹ ਬੜਾ ਦਰਦ ਪੈਦਾ ਕਰਦੇ ਨੇ ਜਦੋਂ ਅਸੀਂ ਜਾਂਦੇ ਹਾਂ। ਤੌਹੀਦ ਸਾਹਿਬ, ਇਹ ਖਾਲੀ ਸਥਿਤੀ ਲਾਇਲਪੁਰ ਦੀ ਨਹੀਂ ਹੈ, ਸਥਿਤੀ ਬਹੁਤ ਸਾਰੇ ਸ਼ਹਿਰਾਂ ਦੀ ਹੈ, ਪੰਜਾਬ ਦੇ ਕਈ ਹੋਰ ਸ਼ਹਿਰਾਂ ਦੀ ਹੈ। ਉਹ ਇਮਾਰਤਾਂ ਆਪਣੇ ਆਪ ਦੇ ਵਿੱਚ ਕਹਾਣੀ ਕਹਿੰਦੀਆਂ ਨੇ, ਇੱਕ ਮੂਕ ਜੀ ਗਾਥਾ ਕਹਿੰਦੀਆਂ ਨੇ। ਲੇਕਿਨ ਮੈਨੂੰ ਲੱਗਦਾ ਹੈ ਤੌਹੀਦ ਸਾਹਿਬ ਵਰਗੀ ਸੈਂਸਿਟੀਵਿਟੀ ਚਾਹੀਦੀ ਹੈ ਉਸ ਗਾਥਾ ਨੂੰ ਸੁਣਨ ਵਾਸਤੇ ਔਰ ਉਹਨੂੰ ਸਮਝਣ ਵਾਸਤੇ, ਜਾਂ ਇੱਕ ਲਿਟਰੇਰੀ ਹਿਸਟੋਰੀਅਨ ਦੀ ਸੈਂਸਿਟੀਵਿਟੀ ਚਾਹੀਦੀ। ਸੋ
इस कहानी का खास जिहड़ा चीज़ है कि टोबा टेक सिंह कोई जगह का नाम नहीं है, टोबा टेक सिंह किसी बंदे का नाम नहीं है, टोबा टेक सिंह इज अ फिगमेंट ऑफ इमेजिनेशन। सारा कुछ वंडिया गया, लेकिन एक चीज़ की वंड किवें कीती जाए, वो सी पागलखाने दे जिहड़े वासी। उन्होंने किवें वंडिया जाए, क्योंकि उन्होंने कोई भी स्वीकार करने वास्ते या एक्सेप्ट करने वास्ते तैयार नहीं सी। सो सादत हसन मंटो ने उस कहानी दे विच बहुत सारे गंभीर, मैं कहांगा, प्रश्न उठाए ने, सवाल उठाए ने। एक सवाल मैनू लगता है जिहड़ा प्ले दे विच भी उभर के आउंदा, वो सवाल है कि पार्टीशन आफ्टर ऑल है की सी, किस तरह की वंड सी। बहुत सारे लोग उन्होंने एंडोर्स करते हैं, वो कहते हैं हिस्टोरिकल नैसेसिटी बन गई सी। कुछ लोग कहते हैं इट वॉज अ काइंड ऑफ अ कलैक्टिव नाइटमेयर। मैं पछड़े नहीं पैना चाहता कि इनू किवें देखा जाए या किवें देखा जाता है, लेकिन एक चीज़ जिहड़ी कहानी दे विच उभर के आउंदी है और बहुत हद तक प्ले दे विच भी रिफ्लैक्ट होंदी है, वो ये आ कि वी वर एक्सपीरियंसिंग सम काइंड ऑफ कलैक्टिव इनसैनिटी एंड येट वी वर अनअवेयर ऑफ इट। सानू समझ भी नहीं आ रही सी कि असी पागलपन के दौर दे विचों निकल रहे हैं। एंड पागलपन खाली कुछ लोगों का नहीं सी, पागलपन एक कलैक्टिव मैडनेस सी। सो मैनू लगता है सादत हसन मंटो ने यह सवाल उठाया कहानी दे विच कि आफ्टर ऑल पागल है ते है कौन? क्या वो इंसान पागल है जिहड़े पागल खाने का वासी है, या वो इंसान पागल है जिहड़ा बाहर है और वायलेंस कर रहा है, ब्रूटलाइजेशन कर रहा है, दूसरे को टॉर्चर कर रहा है, एक तरह की मैडनेस फैला रहा है? क्या वो ज्यादा पागल नहीं है? सो एक तरह बहुत ही गंभीर सवाल, एक ह्यूमन ट्रैजेडी देखते हुए पार्टीशन को, बिकॉज पार्टीशन को तुसी हिस्टोरिकल ट्रैजेडी देख सकते हो, लेकिन मैनू लगता है साडे जिहड़े साहित्य नाल जुड़े लोग ने वो इनू बहुत हद तक एक ह्यूमन ट्रैजेडी देखते हैं, कलैक्टिव ट्रैजेडी देखते हैं। ਉਹਦੇ ਵਿੱਚ इंडिया पाकिस्तान की कोई गल नहीं है। और सब तो वड्डा नुकसान मैनू लगता है जिहड़ा पार्टीशन तो होया वो ये सी कि असी एक प्लूरलिस्टिक कल्चर और सोसाइटी सी पार्टीशन तो पहला, लेकिन उस तो बाद वी हैव बिकम इंटरनली डिवाइडेड। भावें पाकिस्तान की गल कर लो, भावें इंडिया की गल कर लो, वी बिकम सो टेरेबली डिवाइडेड इनसाइड दैट वी आर स्टिल मैनेजिंग आर कॉन्ट्रडिक्शंस। तो सानू समझ ही नहीं आ रही अज तक कि किवें इन्हां डिविजन्स नू असी ब्रिज कर सकते हैं या फिर एक प्लूरलिस्टिक स्पेस, कल्चरल स्पेस क्रिएट कर सकते हैं, वो सानू समझ नहीं आ रही। और वो साडी डे टू डे लाइफ दे विच, साडी पॉलिटी दे विच और जिवें असी जिंदगी दे जी रहे हैं उहदे विच बहुत हद तक रिफ्लैक्ट होंदा है ऑन बोथ साइड्स ऑफ द बॉर्डर। दैट इज माई कंटेंशन। एनीवे, सो आतमजीत जी ने इस कहानी नू चुकिया, लेकिन एक गल जिहड़ी मैं फोर्स दे के कहना चाहना, इन्हां ने उस कहानी का सिर्फ एक जिन्हों कहते हैं ना एक एसेंस उठाई, कहानी नू अडैप्ट किया, मॉडिफाई किया और ट्रांसफॉर्म किया, जो एक अच्छा कलाकार, एक अच्छा थिंकर, एक अच्छा ड्रामेटिस्ट करता। वो अपने मटीरियल नू खाली यूज नहीं करता, वो अपने मटीरियल नू ट्रांसफॉर्म कर दिंदा। दैट्स व्हाट द रोल ऑफ इमेजिनेशन इज, दैट्स व्हाट द रोल ऑफ क्रिएटिविटी इज। जिवें कोई मेरे वर्गा कोई घटिया स्तर का प्ले राइट होए तो वो कहानी नू उस तरह ही चेप के प्ले बना देगा, ये इस केस दे विच नहीं हुंदा। वो सादत हसन मंटो की कहानी तो बहुत अगे निकल जाते हैं। और जे एक गल मैं थोड़ा जिहा जोर दे के क्या वो ये होएगी कि वो इनू ओपन एंडेड रखते हैं। प्ले इज वेरी मॉडर्निस्ट प्ले बिकॉज ओपन एंडेड है, वो कोई कंकलूजन नहीं है, क्योंकि साडी लाइफ दे विच मेरे ख्याल हुण कंकलूजन बचे ही कोई नहीं। सिचुएशन इज सो एम्बिवेलेंट एवरीवेयर कि सानू सिर्फ जूझना पैंदा है डिलेमास दे नाल, प्रेडिकमेंट्स दे नाल। साडे कोल कोई रेडीमेड सोल्यूशंस है ही नहीं। सो जे प्ले राइट देना ही शुरू हो जाएगा तो मैनू लगता उत्थे लोगों की तकलीफां वध ही जाणगियां, घटणगियां नहीं। सो एक मॉडर्निस्ट एक्सपेरीमेंट है। पर ये नाल नाल जिहड़ी गल मैं कहना चाहांगा,
ਛੋਟੇ ਸ਼ਬਦਾਂ ਦੇ ਵਿੱਚ ਜੇ ਕਿਹਾ ਜਾਵੇ ਤੇ ਆਤਮਜੀਤ ਜੀ ਇੱਕ ਤਰ੍ਹਾਂ ਰੀਅਲਿਸਟਿਕ ਈਡੀਅਮ ਦੇ ਵਿੱਚ ਕੰਮ ਕਰਦੇ ਨੇ, ਪਰ ਇਹਨਾਂ ਦੇ ਉੱਤੇ ਜਿਹੜੇ ਦੋ ਪਲੇਰਾਈਟਸ ਦਾ ਪ੍ਰਭਾਵ ਮੈਂ ਦੇਖਦਾ, ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਆਤਮਜੀਤ ਜੀ ਮੇਰੇ ਨਾਲ ਇਤਫਾਕ ਨਾ ਕਰਦੇ ਹੋਣ ਇਸ ਗੱਲ ਤੇ। ਉਹ ਪਲੇਰਾਈਟਸ ਵੈਸਟਰਨ ਨੇ, ਇੱਥੋਂ ਦੇ ਵੀ ਹੋਣਗੇ, ਇੰਡੀਅਨ ਵੀ ਹੋਣਗੇ, ਪੰਜਾਬੀ ਵੀ ਹੋਣਗੇ, ਪਰ ਮੈਨੂੰ ਲੱਗਦਾ 2 ਜਾਂ 3 ਜਿਹੜੇ ਵੈਸਟਰਨ ਇਨਫਲੂਐਂਸਿਸ ਇਹਨਾਂ ਦੇ ਉੱਤੇ ਜਿਹੜੇ ਮੈਂ ਦੇਖਦਾ, ਉਹ ਇੱਕ ਤੇ ਇਬਸਨ ਦਾ, ਹੈਨਰਿਕ ਇਬਸਨ, ਜਿਹੜਾ ਰਿਸ਼ਤਿਆਂ ਦੀ ਗੱਲ ਬਹੁਤ ਕਰਦਾ ਸੀ, ਫੈਮਿਲੀ ਦੀ ਗੱਲ ਕਰਦਾ ਸੀ, ਇੰਡੀਵਿਜੂਅਲ ਔਰ ਸੁਸਾਇਟੀ ਦੀ ਗੱਲ ਕਰਦਾ ਸੀ। ਉਹ ਬਹੁਤ ਹੱਦ ਤੱਕ ਇਹਨਾਂ ਦੇ ਪਲੇਸ ਦੇ ਵਿੱਚ ਮਿਲਦੀ ਹੈ। ਫਿਰ ਚੈਖਵ ਦਾ ਇਨਫਲੂਐਂਸ ਮੈਂ ਦੇਖਦਾ। there is a sense of absurdity, ਬਹੁਤ ਸਾਰੇ ਲੋਕ ਇਸ ਤਰ੍ਹਾਂ ਨਹੀਂ ਦੇਖਦੇ ਚੈਖਵ ਨੂੰ। there is a sense of absurdity that I associate with ਚੈਖਵ। ਮੈਨੂੰ ਲੱਗਦਾ ਐਬਸਰਡ ਡਰਾਮਾ ਦੀ ਬਿਗਨਿੰਗਸ ਸੈਮੂਅਲ ਬੈਕਟ ਨਾਲ ਨਹੀਂ ਹੋਈ ਜਿਵੇਂ ਅਕਸਰ ਸਮਝਿਆ ਜਾਂਦਾ ਜਾਂ ਕਿਹਾ ਜਾਂਦਾ। ਮੈਨੂੰ ਲੱਗਦਾ ਇਹਦੀ ਬਿਗਨਿੰਗ ਚੈਖਵ ਦੇ ਨਾਲ ਹੋ ਗਈ ਸੀ, ਕਿਉਂਕਿ ਚੈਖਵ ਇੱਕ ਐਸੇ ਹਿਸਟੋਰੀਕਲ ਜੰਕਚਰ ਚੋਂ ਨਿਕਲ ਰਿਹਾ ਸੀ ਜਦੋਂ ਹਿਸਟਰੀ ਵਾਜ਼ ਐਕਚੁਅਲੀ ਅੰਡਰਗੋਇੰਗ ਮੈਟਾਮੋਰਫੋਸਿਸ। ਸੋਸਾਇਟੀ ਰਸ਼ੀਅਨ ਟੁੱਟ ਰਹੀ ਸੀ, ਨਵੇਂ ਆयाम ਪੈਦਾ ਹੋ ਰਹੇ ਸੀ, ਇਸ ਕਰਕੇ ਇੰਡੀਵਿਜੂਅਲ ਆਪਣੀ ਜਗ੍ਹਾ ਲੱਭ ਰਿਹਾ ਸੀ ਉਸ ਸਮਾਜ ਦੇ ਵਿੱਚ ਕਿ ਮੈਂ ਆਪਣੇ ਆਪ ਨੂੰ ਕਿੱਥੇ ਪਲੇਸ ਕਰ ਸਕਦਾ। ਤੋ ਇੱਕ ਹੱਦ ਤੱਕ ਉਹ ਸਿਚੁਏਸ਼ਨ ਕਾਮਿਕ ਵੀ ਲੱਗਦੀ ਸੀ ਤੇ ਟ੍ਰੈਜਿਕ ਵੀ ਲੱਗਦੀ ਸੀ ਤੇ ਪਤਾ ਨਹੀਂ ਲੱਗਦਾ ਸੀ ਕਿ ਉਹ ਕੀ ਹੈ। ਤੀਸਰਾ ਇਨਫਲੂਐਂਸ ਜਿਹੜਾ ਮੈਂ ਦੇਖਦਾ ਆਤਮਜੀਤ ਜੀ ਦੇ ਡਰਾਮਾਟਰਜੀ ਦੇ ਉੱਤੇ, ਔਰ ਜਿਹੜਾ ਇਸ ਪਲੇ ਦੇ ਵਿੱਚ ਵੀ ਰਿਫਲੈਕਟ ਹੁੰਦਾ, ਉਹ ਹੈ ਬ੍ਰੈਖਟ ਦਾ। ਬ੍ਰੈਖਟ ਨੇ ਪਹਿਲੀ ਵਾਰੀ ਪਲੇ ਦੇ ਵਿੱਚ ਸੌਂਗਸ ਇੰਟਰੋਡਿਊਸ ਕੀਤੇ, ਔਰ ਆਤਮਜੀਤ ਜੀ ਦੇ ਹਰ ਪਲੇ ਦੇ ਵਿੱਚ ਤੁਸੀਂ ਦੇਖੋਗੇ ਸੌਂਗਸ ਨੂੰ ਇੱਕ ਫੰਕਸ਼ਨਲ ਰੂਪ ਦਿੱਤਾ ਜਾਂਦਾ। ਉਹ ਖਾਲੀ ਯੂਜ਼ ਨਹੀਂ ਕਰਦੇ, ਉਹ ਇਹ ਨਹੀਂ ਹੈ ਕਿ ਥੋੜਾ ਜਿਹਾ ਗਾਣਾ ਵਜਾਣਾ ਪਾ ਦੋ, ਥੋੜੀ ਜਿਹੀ ਐਂਟਰਟੇਨਮੈਂਟ ਹੋ ਜਾਏਗੀ, ਇਹ ਮਤਲਬ ਕਦੀ ਨਹੀਂ ਹੁੰਦਾ ਉਹਨਾਂ ਦਾ। ਉਹਨਾਂ ਦਾ ਮਕਸਦ ਹੁੰਦਾ ਹੈ ਕਿ ਸੌਂਗ ਨੂੰ ਇੱਕ ਖਾਸ ਮੋੜ ਤੇ ਲਿਆ ਕੇ ਰੱਖ ਦਿੱਤਾ ਜਾਵੇ ਤਾਂ ਕਿ ਜੋ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਉਹ ਸਮ ਅਪ ਹੋ ਜਾਏ, ਉਹਦਾ ਸਾਈਨੋਪਸਿਸ ਮਿਲ ਜਾਏ, ਜਾਂ ਅੱਗੇ ਜੋ ਸਿਚੁਏਸ਼ਨ ਆਉਣ ਵਾਲੀ ਹੈ ਉਹਦੇ ਨਾਲ ਜੁੜ ਜਾਏ, ਜਾਂ ਥੀਮੈਟਿਕਲੀ ਕੁਝ ਕਮੈਂਟ ਹੋ ਜਾਏ। ਸੋ ਹੀ ਯੂਜ਼ਸ these songs for structural and functional purposes। ਜਿਵੇਂ ਬ੍ਰੈਖਟ ਦੇ ਵਿੱਚ ਮੈਨੂੰ ਯਾਦ ਹੈ ਹੁੰਦਾ ਸੀ, ਮਦਰ ਕਰੇਜ ਦੀ ਗੱਲ ਕਰ ਲਓ ਜਾਂ ਹੋਰ ਕਈ ਪਲੇਸ ਨੇ। ਹੁਣ ਥੋੜਾ ਬਰੀਫਲੀ ਜਿਹੜੀ ਮੈਂ ਗੱਲ ਕਰਾਂਗਾ ਉਹ ਉਹਨਾਂ ਚੀਜ਼ਾਂ ਦੀ ਗੱਲ ਕਰਾਂਗਾ, ਉਹ ਔਕੜਾਂ ਜਿਹੜੀਆਂ ਮੈਨੂੰ ਆਈਆਂ ਵਾਈਲ ਟਰਾਂਸਲੇਟਿੰਗ ਦਿਸ ਪਲੇ। ਕਿਉਂਕਿ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਇਹਨਾਂ ਨੇ ਮੈਨੂੰ ਪਲੇ ਪਹਿਲੀ ਵਾਰੀ ਦਿੱਤਾ ਤੇ ਮੈਂ ਕਾਫੀ ਪਰੇਸ਼ਾਨ ਹੋਇਆ ਪੜ੍ਹ ਕੇ। ਇਸ ਕਰਕੇ ਨਹੀਂ ਕਿ ਪਲੇ ਮੈਨੂੰ ਅੱਛਾ ਨਹੀਂ ਲੱਗਾ, ਪਰ ਮੈਂ ਕਿਹਾ ਇਹ ਆਤਮਜੀਤ ਜੀ ਮੈਨੂੰ ਇਹੋ ਜਿਹਾ ਕੰਮ ਦੇ ਰਹੇ ਨੇ ਜਿਹਦੇ ਲਾਇਕ ਮੈਂ ਆਪਣੇ ਆਪ ਨੂੰ ਸਮਝਦਾ ਨਹੀਂ, ਮੈਂ ਸੋਚਦਾ ਨਹੀਂ ਕਿ ਮੈਂ ਕਰ ਸਕਾਂਗਾ। ਮੈਨੂੰ ਉੱਥੇ ਆਪਣੀ ਦੁਵਿਧਾ ਨਜ਼ਰ ਆ ਰਹੀ ਸੀ। ਉਹਦਾ ਇੱਕ ਖਾਸ ਕਾਰਨ ਹੈ ਜਿਹੜਾ ਮੈਂ ਪੁਆਇੰਟ ਆਊਟ ਕਰਨਾ ਚਾਹਾਂਗਾ। ਇਹ ਸਾਡੀ ਡਿਸਕਸ਼ਨ ਆਲਰੇਡੀ ਆਤਮਜੀਤ ਜੀ ਦੀ ਔਰ ਮੇਰੀ ਹੋ ਚੁੱਕੀ ਇਸ ਬਾਰੇ, ਉਹ ਜਾਣਦੇ ਨੇ ਕਿ ਗੱਲਾਂ ਕੀ ਨੇ, ਪਰ ਬਾਕੀ ਸਾਥੀਆਂ ਦੇ ਸਾਹਮਣੇ ਮੈਂ ਰੱਖਣਾ ਚਾਹੁੰਦਾ। ਇਸ ਪਲੇ ਦੀ ਖਾਸ ਖਾਸੀਅਤ ਇਹ ਆ ਕਿ ਜਿੰਨੇ ਕੈਰੈਕਟਰ ਉਹ ਹਰ ਇੱਕ ਦਾ ਆਪਣਾ ਇੱਕ ਖਾਸ ਤਰ੍ਹਾਂ ਦਾ ਈਡੀਅਮ ਹੈ। ਇੱਕ ਹੁੰਦਾ ਬੋਲਣ ਦਾ ਅੰਦਾਜ਼, ਮੈਂ ਬੋਲਣ ਦੇ ਅੰਦਾਜ਼ ਦੀ ਗੱਲ ਨਹੀਂ ਕਰ ਰਿਹਾ, ਭਾਸ਼ਾ ਪੰਜਾਬੀ ਹੈ, ਲੇਕਿਨ ਹਰ ਬੰਦਾ ਉਸੇ ਪੰਜਾਬੀ ਭਾਸ਼ਾ ਨੂੰ ਇੱਕ ਖਾਸ ਤਰ੍ਹਾਂ ਦਾ ਟਵਿਸਟ ਦਿੰਦਾ ਹੈ, ਉਹਦਾ ਇੱਕ ਈਡੀਓਲੈਕਟ ਹੈ ਜਿਹਨੂੰ ਮੈਂ ਕਹਾਂਗਾ। ਸੋ ਕਈ ਤਰ੍ਹਾਂ ਦੇ ਸੋਸ਼ਲ ਰਜਿਸਟਰਸ ਪਏ ਹੋਏ ਨੇ ਇਸ ਪਲੇ ਦੇ ਵਿੱਚ। ਕਾਫੀ ਇਹਨੂੰ ਕਹਾਂਗਾ ਮੈਂ, ਜੇ ਬਾਖਤੀਨ ਦਾ ਵਰਡ ਯੂਜ਼ ਕਰਨਾ ਹੋਵੇ, ਪੋਲੀਫੋਨਿਕ ਪਲੇ ਹੈ। ਮਲਟੀਪਲ ਵੌਇਸਿਸ 'ਚ ਬੋਲਦਾ, ਹਰ ਬੰਦਾ ਇੱਕ ਵੱਖਰੀ ਧੁਨ ਦਾ ਬੰਦਾ ਹੈ, ਕਿਉਂਕਿ ਉਹ ਪਾਗਲ ਨੇ, they lost their senses, so each has his own way of accessing language and his own way of expressing himself in or through language। so ਜਿੱਥੇ ਇੰਨੇ ਮਲਟੀਪਲ ਰਜਿਸਟਰਸ ਹੋਣ, ਤੁਸੀਂ ਸੋਚੋ ਕੋਈ ਵੀ ਬੰਦਾ ਜਦ ਉਹਨੂੰ ਟਰਾਂਸਲੇਟ ਕਰ ਰਿਹਾ ਅੰਗਰੇਜ਼ੀ ਦੇ ਵਿੱਚ, ਸਭ ਤੋਂ ਪਹਿਲਾ ਚੈਲੰਜ ਉੱਠਦਾ ਕਿ ਅੰਗਰੇਜ਼ੀ ਦੇ ਵਿੱਚ ਤੇ ਭਾਈ ਸਭ ਕੁਝ ਸਟੈਂਡਰਡਾਈਜ਼ ਹੋ ਜਾਣਾ ਔਰ ਹੋਮੋਜਨਾਈਜ਼ ਹੋ ਜਾਣਾ। ਕਿਉਂਕਿ ਜਦੋਂ ਅਸੀਂ ਪੀਪਲਸ ਹਿਸਟਰੀ ਦੀ ਗੱਲ ਕਰਦੇ ਹਾਂ ਤੇ ਉਹਦੀ ਖਾਸ ਗੱਲ ਇਹ ਆ ਕਿ ਉਹਦੇ ਵਿੱਚ ਮਲਟੀਪਲਿਸਿਟੀ ਆ, ਉਹਦੇ ਵਿੱਚ ਪੋਲੀਫੋਨੀ ਆ, ਉਹਦੇ ਵਿੱਚ ਹੈਟਰੋਗਲੋਸੀ ਆ।
ਸੋ ਉਸ ਹੈਟਰੋਗਲੋਸੀਆ ਨੂੰ ਜੇ ਅਸੀਂ ਇਰੇਜ਼ ਕਰ ਦਿਆਂਗੇ, ਮਿਟਾ ਦਿਆਂਗੇ, ਇੱਕ ਤਰ੍ਹਾਂ ਸਾਰੇ ਬੋਲ ਰਹੇ ਨੇ, ਤੇ ਮੈਨੂੰ ਲੱਗਦਾ ਉਹ ਪਲੇ ਤੇ ਡੁੱਬ ਹੀ ਜਾਣਾ ਸੀ। ਸੋ ਸਭ ਤੋਂ ਵੱਡਾ ਚੈਲੰਜ ਤੇ ਮੇਰੇ ਸਾਹਮਣੇ ਇਹ ਸੀ। ਉਸ ਚੈਲੰਜ ਨੂੰ ਕੁਝ ਹੱਦ ਤੱਕ, ਮੈਂ ਨਹੀਂ ਕਹਾਂਗਾ ਕਿ ਬਹੁਤ ਹੱਦ ਤੱਕ ਮੈਂ ਉਹਨੂੰ ਡੀਲ ਕਰ ਸਕਿਆ, ਕੁਝ ਹੱਦ ਤੱਕ ਡੀਲ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਇੱਕ ਕੈਰੈਕਟਰ ਹੈ ਜਿਹੜਾ ਗਟਰਲ ਸਾਊਂਡਸ ਪ੍ਰੋਡਿਊਸ ਕਰਦਾ, ਸੋ ਅਸੀਂ ਕੋਸ਼ਿਸ਼ ਕੀਤੀ ਕੁਝ ਗਟਰਲ ਸਾਊਂਡਸ ਅੰਗਰੇਜ਼ੀ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਣ। ਇੱਕ ਹੋਰ ਕੈਰੈਕਟਰ ਹੈ ਨਦੀਮ, ਸ਼ਾਇਦ ਉਹਦਾ ਨਾਮ ਹੈ, ਮੈਨੂੰ ਭੁੱਲ ਰਿਹਾ ਹੁਣ ਕਿਉਂਕਿ ਦੇਰ ਹੋ ਗਈ ਪਲੇ ਪੜਿਆ। ਉਹ ਪੰਜਾਬੀ ਨੂੰ ਇੱਕ ਖਾਸ ਅੰਦਾਜ਼ ਨਾਲ ਬੋਲਦਾ। ਉਹ ਹੁਣ ਨਿੱਕੀ ਜੀ ਗੱਲ ਜਿਵੇਂ ਭਾਵੇਂ ਘਰ ਹੀ ਹੋਏਗਾ, ਉਹ ਇੱਕ ਬੱਚੇ ਦੇ ਵਾਂਗੂ ਬੋਲਦਾ, ਗੱਲ ਘਰ, ਜਿਵੇਂ ਕੋਈ ਬੱਚਾ ਕੋਸ਼ਿਸ਼ ਕਰ ਰਿਹਾ। ਸੋ ਉਹਦੀ ਜਿਹੜੀਆਂ ਐਂਗੂਲੈਰਿਟੀਜ਼ ਨੇ ਭਾਸ਼ਾ ਦੀਆਂ, ਉਹਨਾਂ ਨੂੰ ਕੈਪਚਰ ਕਰਨਾ ਸਭ ਤੋਂ ਵੱਡਾ ਚੈਲੰਜ ਸੀ। ਸੋ ਉਹਦੇ ਵਿੱਚ ਮੈਂ ਕੁਝ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਘਰ ਜਿਹੜਾ ਜਾਂ ਜਿਵੇਂ ਉਹਦਾ ਸਟਾਈਲ ਹੈ ਬੋਲਣ ਦਾ, ਉਹ ਹਾਊਸ ਬਣ ਜਾਂਦਾ। ਉਹਦੇ ਸਪੈਲਿੰਗਸ ਜਿਹੜੀ ਅੰਗਰੇਜ਼ੀ ਦੇ ਤੋੜੇ, ਅੰਗਰੇਜ਼ੀ ਦੀ ਲੱਤ ਬਾਂਹ ਤੋੜਨੀ ਮੈਨੂੰ ਬੁਰੀ ਨਹੀਂ ਲੱਗਦੀ। ਐਜ਼ ਅ ਟਰਾਂਸਲੇਟਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਦੋਂ ਕੰਮ ਕਰਾਂ ਤੇ ਪੰਜਾਬੀ ਨਾਲ ਨਿਆਂ ਕਰਾਂ, ਨਾ ਕਿ ਅੰਗਰੇਜ਼ੀ ਦੇ ਨਾਲ, ਕਿਉਂਕਿ ਅੰਗਰੇਜ਼ੀ ਤੱਕ ਮੈਨੂੰ ਪਹੁੰਚਾਉਣਾ ਹੈ। ਲੇਕਿਨ ਪਹੁੰਚਾਉਣਾ ਕਿਹਨੂੰ ਹੈ? ਪਹੁੰਚਾਉਣਾ ਹੈ ਮੈਨੂੰ ਆਪਣੇ ਕਲਚਰ ਨੂੰ, ਆਪਣੀ ਭਾਸ਼ਾ ਨੂੰ। ਇਸ ਕਰਕੇ ਮੇਰਾ ਜੁੜਾਵ ਜਿਹੜਾ ਹੈ, ਮੇਰਾ ਜੁੜਨਾ ਜਿਹੜਾ ਆਪਣੀ ਭਾਸ਼ਾ ਨਾਲ ਹੋਏਗਾ, ਉਹਦੇ ਨਾਲ ਨਿਆਂ ਕਰਨਾ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅੰਗਰੇਜ਼ੀ ਦੀ ਲੱਤ ਬਾਂਹ ਕਿਵੇਂ ਟੁੱਟਦੀ ਪਈ ਹੈ, ਉਹ ਆਪਣੇ ਆਪ ਜੋੜ ਲੈਣਗੇ। ਉਹਨਾਂ ਕੋਲ ਬਹੁਤ ਤਰੀਕੇ ਨੇ ਲੱਤਾਂ ਬਾਹਾਂ ਜੋੜਨ ਦੇ। ਸੋ that was one of the things। ਬਾਕੀ ਬਹੁਤ ਇਹਦੀ ਚਰਚਾ ਕੀਤੀ ਜਾ ਸਕਦੀ ਹੈ। ਮੇਰੇ ਖਿਆਲ ਅੱਗੇ ਚੱਲ ਕੇ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਵੀ। ਸੋ ਮੇਨ ਪ੍ਰੋਬਲਮ ਜਿਹੜੀ ਮੈਨੂੰ ਆਈ ਉਹ ਸੋਸ਼ਲ ਰਜਿਸਟਰ ਦੀ ਸੀ। ਉਹ ਅਲੱਗ ਤਰ੍ਹਾਂ ਦੇ ਈਡੀਓਲੈਕਟ ਦੀ ਸੀ, ਜਿਹੜਾ ਹਰ ਬੰਦਾ ਪੰਜਾਬੀ ਨੂੰ ਵੱਖਰੇ ਢੰਗ ਨਾਲ ਬੋਲ ਰਿਹਾ ਹੈ। ਉਹ ਕਿਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ ਵਿਦਾਊਟ ਕਿਲਿੰਗ ਦ ਸਪਿਰਿਟ ਆਫ ਦ ਓਰੀਜਨਲ। ਕੈਰੈਕਟਰਾਈਜੇਸ਼ਨ ਆਪਣੇ ਆਪ 'ਚ ਦਿੱਕਤ ਨਹੀਂ ਦਿੰਦੀ, ਕਿਉਂਕਿ ਉਹ ਆਲਰੇਡੀ ਪਲੇ ਰਾਈਟ ਨੇ ਕੀਤੀ ਹੁੰਦੀ ਹੈ। ਸਿਚੁਏਸ਼ਨ ਨੂੰ ਐਕਸਪਲੀਕੇਟ ਕਰਨਾ ਵੀ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈ। ਹਾਂ, ਕਿਤੇ ਕਿਤੇ ਜੇ ਦਿੱਕਤ ਆਈ ਤੇ ਉਹ ਆਈ ਸੌਂਗਸ ਨੂੰ ਟਰਾਂਸਲੇਟ ਕਰਦੇ ਹੋਏ। ਮੈਂ ਪਹਿਲੇ ਕਹਿ ਚੁੱਕਾ ਕਿ ਸੌਂਗਸ ਜਿਹੜੇ ਆ ਬਹੁਤ ਅਹਿਮ ਰੋਲ ਅਦਾ ਕਰਦੇ ਆ ਆਤਮਜੀਤ ਜੀ ਦੇ ਪਲੇਸ ਦੇ ਵਿੱਚ। ਸੋ ਸੌਂਗਸ ਨੂੰ ਟਰਾਂਸਲੇਟ, ਕਿਉਂਕਿ ਇੱਕ ਉਹਨਾਂ ਦਾ ਇੱਕ ਖਾਸ ਕੈਰੈਕਟਰਿਸਟਿਕ ਹੈ ਸੌਂਗਸ ਦਾ, ਉਹ ਲੋਕ ਬੋਲੀ ਦੇ ਵਿੱਚ ਹੁੰਦੇ ਨੇ, ਉਹ ਆਮ ਭਾਸ਼ਾ ਦੇ ਵਿੱਚ ਹੁੰਦੇ ਨੇ। ਉਹਨਾਂ ਦਾ ਰਜਿਸਟਰ ਫਾਰਮਲ ਰਜਿਸਟਰ ਨਹੀਂ ਹੁੰਦਾ। ਜਿਵੇਂ ਲੋਕੀ ਗੱਲਬਾਤ ਕਰਦੇ ਕਰਦੇ ਸੌਂਗ ਦੇ ਵਿੱਚ ਦੇ ਬ੍ਰੇਕ ਇਨਟੂ ਅ ਸੌਂਗ, ਇਹੋ ਜੀ ਗੱਲ ਉਹਨਾਂ ਦੇ ਪਲੇ ਦੇ ਵਿੱਚ ਹੁੰਦੀ ਹੈ। ਸੋ ਮੇਰੇ ਵਾਸਤੇ ਦਿੱਕਤ ਸੀ ਕਿ ਕਿਵੇਂ ਮੈਂ ਉਸ ਹੁਣ ਅੰਗਰੇਜ਼ੀ ਭਾਸ਼ਾ ਦੇ ਵਿੱਚ ਰਜਿਸਟਰ ਨੂੰ ਇਨਫਾਰਮਲ ਰੱਖਾਂ, ਪਰ ਫੇਰ ਵੀ ਉਹਨੂੰ ਇੱਕ ਖਾਸ ਤਰੀਕੇ ਨਾਲ ਪੇਸ਼ ਕਰਦੇ ਹਾਂ ਤਾਂ ਕਿ ਜਿਹੜੇ ਓਰੀਜਨਲ ਸਪਿਰਿਟ ਹੈ ਉਹ ਕਿਲ ਨਾ ਹੋਵੇ। ਸੋ ਇਹੋ ਜਿਹੀਆਂ ਕੁਝ ਦਿੱਕਤਾਂ ਸੀ। ਮੈਂ ਲਾਸਟ ਦੇ ਵਿੱਚ ਗੱਲ ਕਰਾਂਗਾ ਇਹਦੇ ਟਾਈਟਲ ਦੀ। ਬੜੇ ਟਾਈਟਲ ਸੋਚੇ ਗਏ, ਮੈਂ ਔਰ ਆਤਮਜੀਤ ਜੀ ਨੇ ਇਕੱਠੇ ਵੀ ਸੋਚੇ, ਉਹਨਾਂ ਨੇ ਵੀ ਕਈ ਨਾਂ ਸੁਜੈਸਟ ਕੀਤੇ। ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਓਰੀਜਨਲ ਟਾਈਟਲ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਮ, ਬੜਾ ਅਪਰੋਪਰੀਏਟ, ਕਿਉਂਕਿ ਉਹ ਰਿਸ਼ਤਿਆਂ ਨੂੰ ਕੁਐਸਚਨ ਕਰਦਾ, ਉਹ ਇਨਸਾਨੀ ਰਿਸ਼ਤਿਆਂ ਨੂੰ ਕੁਐਸਚਨ ਕਰਦਾ, ਉਹ ਸੈਨਿਟੀ ਦੀ ਹੱਦਾਂ ਨੂੰ ਕੁਐਸਚਨ ਕਰਦਾ, ਉਹ ਲਾਰਜਰ ਕੁਐਸਚਨਸ ਬਾਰਡਰ ਦੇ ਰੇਜ਼ ਕਰਦਾ, ਉਹ ਜਿਹੜੀ ਪਾਰਟੀਸ਼ਨ ਹੋਈ ਸੀ ਉਹਦੇ ਉੱਤੇ ਇੱਕ ਬੜਾ ਵੱਡਾ ਸਵਾਲ ਰੱਖਦਾ। ਸੋ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਨਿਹਿਤ ਸੀ। ਸੋ ਮੇਰੇ ਵਾਸਤੇ ਬੜੀ ਮੁਸ਼ਕਿਲ ਸੀ। ਮੈਂ ਲਿਟਰਲੀ ਇਹਨੂੰ ਟਰਾਂਸਲੇਟ ਨਹੀਂ ਕਰਨਾ ਚਾਹੁੰਦਾ ਸੀ, ਇਹਦੇ ਬਾਰੇ ਮੈਂ ਬਹੁਤ ਕਲੀਅਰ ਸੀ। ਸੋ ਹਾਲਾਂਕਿ ਇੱਕ ਜਿਹੜਾ ਅਸੀਂ ਟਾਈਟਲ ਟੈਂਟੇਟਿਵਲੀ ਸੋਚਿਆ ਸੀ ਉਹ ਇਹ ਵੀ ਸੀ, ਜਿਸ ਤਰ੍ਹਾਂ ਸ਼ੇਕਸਪੀਅਰ ਤੋਂ ਇਨਸਪੀਰੇਸ਼ਨ ਲੈ ਕੇ ਵਾਟ ਇਜ਼ देयर इन अ नेम ਔਰ ਹਾਊ ਟੂ ਨੇਮ ਰਿਲੇਸ਼ਨਸ਼ਿਪਸ, ਤੇ ਮੈਨੂੰ ਲੱਗਿਆ ਦਿਸ ਵਿਲ ਬੀ ਵੈਰੀ ਵੈਰੀ ਲਿਟਰਲ। ਉਹ
मतलब वो गल बननी नहीं, क्योंकि जदों असी किसी मैटाफर नूं लिटरली ट्रांसलेट करते हैं तो मैटाफर की जिहड़ी रिचनेस है वो खत्म हो जाती, सुक जाती, कॉन्ट्रैक्ट हो जाती है। सो इस करके मैनूं लग्या कि मैटाफर वास्ते एक होर मैटाफर ही लभना पैना। फिर असी जी बहुत क्विबलिंग साडी चलती रही, आर्गूमेंट चलती रही, सर्च एक्सप्लोरेशन चलती रही। फाइनली वी सैटल्ड फॉर नो मैनस लैंड। मैनूं लग्या कि ये जिहड़े पागल ने, जिहड़े पागलखाने दे वासी ने, ये शायद हमेशा ही नो मैनस लैंड नूं बिलोंग करते हैं, क्योंकि ना इन्हों कोई लेना चाहता। नो मैनस लैंड इज दैट लैंड which is between borders. So it's the in-between space. It is that interterrestrial space. It's not space which is clearly defined. और मैनू लगता है no man's land ਦੇ ਵਿੱਚ sanity और insanity भी आ जाती है, partition ਦੀ fragmentation भी आ जाती है, border ਦਾ ਵੀ सवाल आ जाता है, land ਦਾ भी आ जाता है, displacement भी आ जाती है, migration भी आ जाती है। I don't know, बाकी ਤੇ रीडर ਦੇ ਉੱਤੇ डिपेंड करता कि ਉਹਦੇ ਵਿੱਚੋਂ ਕੀ ਲੱਭਦਾ। पर ਜਦੋਂ मैं आतमजीत जी ਨਾਲ शेयर किया तो उन्होंने लकीली फॉर मी, ही इज़ वेरी काइंड एंड जनरस, सो वो मतलब कई बार उदारता दे विच ही कह देंगे ने हाँ कोई गल नहीं रख लो, पर मैनूं लग्या कि उन्होंने ठीक लगा, उन्होंने इजाजत देती। तो फाइनली इंग्लिश ट्रांसलेशन दे विच इट्स कॉल्ड नो मैनस लैंड। सो आई वॉज क्वाइट हैप्पी विद द अटैम्प्ट वी मेड। और लास्ट चीज़ जी मैं ट्रांसलेशन के बारे कहना चाहना वो ये आ कि ट्रांसलेशन इज नैवर एन इंडिविजुअल एंटरप्राइज। हालांकि इन्हों का बड़प्पन है कि इन्होंने ट्रांसलेटर्स के नाम दिते, क्रेडिट दिता, लेकिन ट्रांसलेशन कभी संभव ही नहीं हो सकती जब तक असी इनू कोलैबोरेटिव एक्ट ना बना के रखिए। जे तुसी फॉर्चुनेट हो, यू वर्किंग ऑन अ लिविंग ऑथर, तो उन्होंने नाल लैके तुरो, फिर शायद तुहाडी ट्रांसलेशन ज़्यादा सक्सैसफुल हो जाएगी और उन्होंने एक एंडोर्समेंट भी मिल जाएगी राइटर की, जिहड़ी मैनू लगता है हर ट्रांसलेटर वास्ते बहुत जरूरी है। इन्हां शब्दों के नाल मैं इजाजत लेना। बहुत बहुत शुक्रिया ताहिर जी, आतमजीत जी, विवेक जी, स्वराज जी। थैंक्स फॉर गिविंग मी दिस टाइम। गॉड ब्लेस ऑल ऑफ यू। सर बहुत बहुत शुक्रिया। ਅਸੀਂ ਜੇ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ, ਆਖਰ ਤੇ ਅਸਾਂ ਗੱਲਬਾਤ ਕਰਾਂਗੇ, ਖਾਸ ਕਰ ਤੁਹਾਡਾ ਜਿਹੜਾ ਕਲਾਸਿਕ ਪੋਇਟਰੀ ਦੇ ਹਵਾਲੇ ਨਾਲ ਐਕਸਪੀਰੀਅੰਸ ਰਿਹਾ ਉਸ ਹਵਾਲੇ ਨਾਲ ਵੀ। ਤੇ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰਨੇ ਆ ਔਰ ਅਗਲੇ ਸਾਡੇ ਜਿਹੜੇ ਗੈਸਟ ਨੇ ਅਸੀਂ ਹੁਣ ਉਹਨਾਂ ਦੇ ਵੱਲ ਜਾਂਦੇ ਹਾਂ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸਾਂ ਕਿ ਪਾਰਟੀਸ਼ਨ ਦੇ ਇਹਨਾਂ ਪਲੇਸ ਦੇ ਉੱਪਰ ਜਿਹੜੇ ਪਾਰਟੀਸ਼ਨ ਦੇ ਦੁਖਾਂਤ ਨੂੰ ਔਰ ਪਾਰਟੀਸ਼ਨ ਦੀ ਉਸ ਪੂਰੀ ਜਿਹੜੀ ਗੱਲਬਾਤ ਸੀ ਉਹਨੂੰ ਦੱਸਦੇ ਨੇ। ਸਾਡੇ ਨਾਲ ਅੱਜ ਸਾਡੇ ਅਗਲੇ ਜਿਹੜੇ ਬਹੁਤ ਹੀ ਸੀਨੀਅਰ ਸਾਡੇ ਦੋਸਤ, ਸਾਡੇ ਸਕਾਲਰ ਅੱਜ ਸਾਡੇ ਨਾਲ ਮੌਜੂਦ ਨੇ। ਸਵਰਾਜ ਰਾਜ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨੇ ਕਾਫੀ ਸਾਰੇ ਪਲੇ ਜਿਹੜੇ ਇਹਦੇ ਵਿੱਚ ਟਰਾਂਸਲੇਟ ਕੀਤੇ ਔਰ ਉਹਨਾਂ ਦਾ ਬਹੁਤ ਵੱਡਾ ਜਿਹਨੂੰ ਅਸੀਂ ਕਹਿ ਸਕਦੇ ਹਿੱਸਾ ਹੈ ਇਸ ਕਿਤਾਬ ਦੇ ਵਿੱਚ। ਅੱਜ ਉਹ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਸਾਡੇ ਨਾਲ ਤੇ ਆਪਣੀ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਆਇਆਂ। शुक्रिया तोहिद जी, शुक्रिया बहुत बहुत। तुसी मैनू इस डिस्कशन च आउण दा मौका दिता, मैनू शामिल किया। तो मैं डॉक्टर आतमजीत होना दा भी बहुत तहे दिलों शुक्रगुजार हाँ कि उन्होंने मैनू ये प्ले ट्रांसलेट करने लई दिते, मैनू इस प्रोजेक्ट का हिस्सा बनाया। ट्रांसलेटर नूं जिहड़ियां प्रॉब्लम्स आउंदियां ने बहुत हद तक वो डॉक्टर साहब, डॉक्टर राणा नैयर होना ने बहुत खूबसूरत अंदाज च अपने पहले ही बयान कीतियां ने। तो मैं उन्हां वल ना जांदा होया मैं कुछ निजी यादां जिहड़ियां मैनूं आईयां जिस वेले मैं ट्रांसलेट कर रहा सी, कुछ मेरियां निजी यादां जिवें उजागर हो गईयां ते कुछ सवाल मेरे अगे खड़े हुए जिन्हां दा जवाब मेरे कोल नहीं है, वो उन्हां दी गल करनी चाहूँगा। ते मैं सब तो पहला यही कहना चाहूँगा कि इहदे च कोई शक नहीं कि साडे दोवें मुल्कां दी आज़ादी साडे पंजाबियां लई खास करके फैज़ साहब दे मुताबिक एक शब गजीदा सहर ही साबित हुई। करोड़ा बंदे बेघर होए, लखां बंदे मारे गए, पता नहीं किन्नियां औरतां दी बेहुरमती हुई,
ਦਰਅਸਲ ਅਸੀਂ ਅੱਜ ਵੀ ਉਸ ਕਾਲੀ ਬੋਲੀ ਰਾਤ ਦੇ ਪਰਛਾਵੇਂ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਜੇ ਅਜਿਹਾ ਹੋਇਆ ਹੁੰਦਾ ਤਾਂ ਸ਼ਾਇਦ ਅਸੀਂ ਅੱਜ ਇਹ ਚਰਚਾ ਨਾ ਕਰ ਰਹੇ ਹੁੰਦੇ। ਜਰਮਨ ਫਿਲੋਸੋਫਰ ਹਾਈਡੈਗਰ ਹਿਸਟਰੀ ਤੇ ਡੀਪ ਹਿਸਟਰੀ ਦੇ ਵਿੱਚ ਫਰਕ ਕਰਦਾ ਹੈ। ਹਿਸਟਰੀ ਜਨਰਲੀ ਪਾਵਰ ਸਟਰਗਲਸ ਦੇ ਬਾਰੇ ਹੁੰਦੀ ਹੈ ਤੇ ਡੀਪ ਹਿਸਟਰੀ ਉਹ ਉਸ ਕਹਿੰਦਾ ਕਿ ਇੱਕ ਐਸੀ ਐਪਿਸਟੀਮ ਹੈ, ਇੱਕ ਐਸੀ ਵਾਰਦਾਤ ਹੈ, ਇੱਕ ਉਹਦੇ ਨਾਲ ਐਸੀ ਐਪਿਸਟੀਮਿਕ ਸਪੇਸ ਖੁੱਲਦੀ ਹੈ ਜਿਹੜੀ ਸਪੇਸ 'ਚੋਂ ਅਸੀਂ ਕਦੇ ਬਾਹਰ ਨਹੀਂ ਨਿਕਲਦੇ। ਤੇ ਮੈਨੂੰ ਲੱਗਦਾ ਹੈ ਕਿ ਸਾਡੀ ਪਾਰਟੀਸ਼ਨ, ਸਾਡੀ ਹਾਈਡੈਗਰ ਦੀ ਡੀਪ ਹਿਸਟਰੀ ਦੇ ਕਨਸੈਪਟ ਦੇ ਨਾਲ ਅਸੀਂ ਉਹਨੂੰ ਜ਼ਿਆਦਾ ਤਰੀਕੇ ਨਾਲ, ਅੱਛੇ ਤਰੀਕੇ ਨਾਲ ਅਸੀਂ ਉਹਨੂੰ ਸਮਝ ਸਕਦੇ ਹਾਂ, ਕਿਉਂਕਿ ਜਿਹੜੀ ਸਪੇਸ ਉਸਨੇ ਪੈਦਾ ਕੀਤੀ ਅਸੀਂ ਅੱਜ ਵੀ ਉਹੀ ਸਪੇਸ ਦੇ ਵਿੱਚ ਜੀ ਰਹੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਮੇਰੇ ਵੱਲੋਂ ਟਰਾਂਸਲੇਟ ਕੀਤੇ ਹੋਏ 6 ਦੇ ਵਿੱਚੋਂ ਚੰਦ ਪਲੇਸ ਦੀ ਗੱਲ ਕਰਾਂ, ਡਰਾਮਿਆਂ ਦੀ ਗੱਲ ਕਰਾਂ, ਮੈਂ ਕੁਝ ਨਿੱਜੀ ਯਾਦਾਂ ਆਪਣੀਆਂ ਸਾਂਝੀਆਂ ਕਰਨਾ ਚਾਹੁੰਦਾ ਤੁਹਾਡੇ ਨਾਲ, ਜਿਹੜੀਆਂ ਸਿੱਧੇ ਰੂਪ ਵਿੱਚ ਵੰਡ ਨਾਲ ਜੁੜੀਆਂ ਹੋਈਆਂ ਨੇ ਔਰ ਜਿਹੜੀਆਂ ਵਾਰੀ ਮੈਨੂੰ ਜਦੋਂ ਮੈਂ ਪਲੇ ਟਰਾਂਸਲੇਟ ਕਰ ਰਿਹਾ ਸੀ ਮੈਨੂੰ ਟੁੰਬਦੀਆਂ ਰਹੀਆਂ। ਮੇਰੀ ਪੈਦਾਇਸ਼ ਵੰਡ ਤੋਂ 10 ਵਰ੍ਹੇ ਬਾਅਦ ਦੀ ਹੈ। ਮੈਨੂੰ ਵੰਡ ਦੌਰਾਨ ਹੋਏ ਦੰਗਿਆਂ ਅਤੇ ਹਾਦਸਿਆਂ ਦਾ ਜ਼ਿਕਰ ਕਈ ਵਾਰ ਮੇਰੇ ਵਾਲਿਦ ਸਾਹਿਬ ਤੋਂ ਸੁਣਨ ਨੂੰ ਮਿਲਿਆ। ਉਹ ਕਰੀਬ 1911 ਵਿੱਚ ਜਨਮੇ ਸਨ। ਹਾਲਾਂਕਿ ਉਹ ਬਨੂੜ ਦੇ ਨੂੰ ਬਿਲੋਂਗ ਕਰਦੇ ਸੀ। ਬਨੂੜ ਇੱਕ ਪਿੰਡ ਸੀ ਉਸ ਵੇਲੇ, ਪਟਿਆਲੇ ਤੋਂ ਤਕਰੀਬਨ 50-55 ਕਿਲੋਮੀਟਰ ਦੂਰ ਹੈ। ਉੱਥੇ ਪੈਦਾ ਹੋਏ ਸੀਗੇ, ਪਰ ਰੁਜ਼ਗਾਰ ਦੇ ਸਿਲਸਿਲੇ ਵਿੱਚ ਉਹ ਲਾਹੌਰ ਅਤੇ ਪਸ਼ਾਵਰ ਵਿੱਚ ਵੀ ਰਹੇ। ਐਕਸਾਈਜ਼ ਡਿਪਾਰਟਮੈਂਟ ਦੀ ਨੌਕਰੀ ਤੋਂ ਬਾਅਦ ਉਹ ਪਟਿਆਲਾ ਵਿੱਚ ਸੈਟਲ ਹੋ ਗਏ। ਪਟਿਆਲਾ ਵਿੱਚ ਇੱਕ ਆਹਲੂਵਾਲੀਆ ਬਰਾਦਰੀ ਦਾ ਗੁਰਦੁਆਰਾ ਹੈ ਜਿਹਦੇ ਭਾਈ ਜੀ ਦਾ ਨਾਂ ਸਰਦਾਰ ਹਰਨਾਮ ਸਿੰਘ ਸੀ। ਮੈਂ ਉਸ ਵੇਲੇ ਕਰੀਬ 10-11 ਵਰ੍ਹੇ ਦਾ ਸੀ ਜਦੋਂ ਮੈਨੂੰ ਮੇਰੀ ਮਾਤਾ ਜੀ ਤੋਂ ਪਤਾ ਲੱਗਿਆ ਕਿ ਭਾਈ ਹਰਨਾਮ ਸਿੰਘ ਪਾਕਿਸਤਾਨ ਤੋਂ ਆਏ ਸਨ ਅਤੇ ਦੰਗਿਆਂ ਦੇ ਵੇਲੇ ਉਹਨਾਂ ਨੇ ਆਪਣੇ ਹੱਥੀਂ ਆਪਣੀ ਜਵਾਨ ਧੀ ਅਤੇ ਆਪਣੀ ਪਤਨੀ ਦਾ ਕਤਲ ਕੀਤਾ ਸੀ ਤੇ ਉਹਨਾਂ ਨੂੰ ਖੂਹ 'ਚ ਸੁੱਟਿਆ ਸੀ। ਮੇਰੇ ਮਾਤਾ ਨੇ ਮੈਨੂੰ ਨਹੀਂ ਦੱਸੀ ਗੱਲ, ਉਹ ਕਿਸੇ ਨਾਲ ਗੱਲ ਕਰਦੇ ਸੀ ਤੇ ਮੈਂ ਆਈ ਜਸਟ ਓਵਰਹਰਡ ਦੈਟ। ਮੈਂ ਹਰਨਾਮ ਸਿੰਘ ਜੀ ਕੋਲੇ ਚਲੇ ਜਾਂਦੇ ਹੁੰਦੇ ਸੀ, ਉਸ ਗੁਰਦੁਆਰੇ ਚਲੇ ਜਾਂਦੇ ਹੁੰਦੇ ਸੀਗੇ ਤੇ ਮੈਨੂੰ ਹਲੇ ਥੀ ਯਾਦ ਹੈ ਹਰਨਾਮ ਸਿੰਘ ਜੀ ਪਾਕਿਸਤਾਨੀ ਨੂਣ ਆਪਣੇ ਕੋਲੇ ਰੱਖਦੇ ਹੁੰਦੇ ਸੀ, ਉਹ ਨੂਣ ਚੱਟਦੇ ਹੁੰਦੇ ਸੀ ਤੇ ਸਾਨੂੰ ਵੀ ਕਈ ਵਾਰੀ ਉਹਨਾਂ ਨੇ ਇੱਕ ਡਲੀ ਦੇ ਦੇਣੀ ਵਿੱਚੋਂ ਬੱਚਿਆਂ ਨੂੰ। ਤੇ ਮੈਂ ਭੋਲੇ ਭਣ ਵਿੱਚ ਇੱਕ ਦਿਨ ਜਾ ਕੇ ਭਾਈ ਸਾਹਿਬ ਕੋਲੇ ਸਵਾਲ ਕਰ ਬੈਠਿਆ ਕਿ ਉਹਨਾਂ ਨੇ ਇੰਝ ਕੀਤਾ ਸੀ। ਉਹਨਾਂ ਨੇ ਨਾ ਮੈਨੂੰ ਹਾਂ ਕੀਤੀ ਤੇ ਨਾ ਬਸ ਖਾਮੋਸ਼ ਹੋ ਗਏ ਅਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਉਹਨਾਂ ਨੂੰ ਮਿਲਦਾ ਉਹ ਬਿਲਕੁਲ ਚੁੱਪ ਵੱਟ ਲੈਂਦੇ, ਕੁਝ ਵੀ ਨਾ ਬੋਲਦੇ। ਇਹ ਸ਼ਾਇਦ ਮੇਰਾ ਪਹਿਲਾ ਵਾਕਿਆ ਸੀ ਜਦੋਂ ਮੈਨੂੰ ਵੰਡ ਦੀ ਤਰਾਸਦੀ ਦਾ ਮੇਰਾ ਪਹਿਲਾ ਐਨਕਾਊਂਟਰ ਸੀ। ਇਸ ਤੋਂ ਬਾਅਦ ਮੈਨੂੰ ਮੇਰੇ ਮਦਰ ਇਨ ਲਾਅ, ਮੇਰੇ ਫਾਦਰ ਇਨ ਲਾਅ ਜਿਹੜੇ ਦੋਨੇ ਪਾਕਿਸਤਾਨ ਤੋਂ ਆਏ ਸੀ, ਇੱਧਰ ਮਾਈਗ੍ਰੇਟ ਕੀਤੇ ਸੀਗੇ, ਦੰਗਿਆਂ ਤੋਂ ਪਹਿਲਾਂ ਕਰ ਗਏ ਸੀ। ਉਹ ਸ਼ੱਕਰਗੜ੍ਹ ਵਿੱਚ ਬਸੰਤਰ ਨਦੀ ਦੇ ਆਲੇ ਦੁਆਲੇ 2 ਪਿੰਡ ਸੀ। ਇੱਕ ਪਿੰਡ ਸੀ ਸ਼ਾਇਦ ਮੱਲਾ ਤੇ ਦੂਜੇ ਦਾ ਮੈਨੂੰ ਨਾਂ ਭੁੱਲ ਗਿਆ, ਬਹੁਵਾਲੀ ਪਿੰਡ। ਉਹ ਉਸ ਪਿੰਡ ਦੇ ਰਹਿਣ ਵਾਲੇ ਸੀ। ਉਹ ਵੀ ਕਈ ਵਾਰੀ ਮੇਰੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਹੁੰਦੇ ਸੀ। ਹੋਇਆ ਕੀ ਕਿ ਪਿਛਲੀ ਸਦੀ ਦੇ 80 ਦੇ ਦਹਾਕੇ ਤੋਂ ਬਾਅਦ ਪੰਜਾਬ 'ਚ 80 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁਛ ਡਿਸਟਰਬੈਂਸਿਸ ਹੋਈਆਂ ਤੇ ਇੱਕਦਮ ਪਾਰਟੀਸ਼ਨ ਵੱਲ ਲੋਕਾਂ ਦਾ ਫਿਰ ਇੰਟਰਸਟ ਜਾਗ ਪਿਆ। ਪਾਰਟੀਸ਼ਨ ਲਿਟਰੇਚਰ ਦੇ ਉੱਤੇ ਕੁਝ ਕਿਤਾਬਾਂ ਮਾਰਕੀਟ ਵਿੱਚ ਆਈਆਂ ਜੋ ਮੈਂ ਖਰੀਦੀਆਂ ਤੇ ਪੜ੍ਹੀਆਂ। ਕੁਝ ਪੁਸਤਕਾਂ ਜਿਹੜੀਆਂ ਪਹਿਲਾਂ ਲਿਖੀਆਂ ਗਈਆਂ ਸਨ ਪਰ ਜ਼ਿਆਦਾ ਪੜ੍ਹੀਆਂ ਨਹੀਂ ਸੀ ਜਾਂਦੀਆਂ, ਉਹ ਦੁਬਾਰਾ ਫਿਰ ਰੀਪ੍ਰਿੰਟ ਹੋਈਆਂ। ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ ਦੁਬਾਰਾ ਰੀਪ੍ਰਿੰਟ ਹੋਈ, ਚਮਨ ਨਾਹਲ ਦੀ ਆਜ਼ਾਦੀ ਦੁਬਾਰਾ ਰੀਪ੍ਰਿੰਟ ਹੋਈ ਤੇ ਇਹਨਾਂ ਨੂੰ ਪੜ੍ਹ ਕੇ ਮਹਿਸੂਸ ਹੋਇਆ ਕਿ ਜੋ ਅਸੀਂ ਆਫੀਸ਼ੀਅਲ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਉਹ ਬੜਾ ਸਕੈਚੀ ਹੈ, ਬਹੁਤ ਮੁਖਤਸਰ ਜਿਹਾ ਲਿਖਿਆ ਹੁੰਦਾ ਹੈ
ਜੇ ਲਿਖਿਆ ਵੀ ਹੋਇਆ ਤਾਂ ਸਾਡੇ ਇਤਿਹਾਸ ਦੇ ਕਾਲੇ ਵਰਕਿਆਂ ਦੀ ਲਿੰਬਾ ਪੋਤੀ ਕਰਕੇ ਉਸ ਕਾਲਖ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਕਿਤਾਬਾਂ ਨੂੰ ਵੀ ਮੈਂ ਇੱਕ ਕ੍ਰਿਟੀਕਲ ਨਜ਼ਰੀਏ ਤੋਂ ਹੀ ਕੁਝ ਡਿਸਟੈਂਸ ਮੇਨਟੇਨ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੇਰੀ ਟ੍ਰੇਨਿੰਗ ਕੁਝ ਲਿਟਰੇਰੀ ਕ੍ਰਿਟਿਸਿਜ਼ਮ ਦੀ, ਥਿਊਰੀ ਦੀ ਇਸ ਤਰ੍ਹਾਂ ਦੀ ਸੀ। ਪਰ ਮੇਰੀ ਪੂਰੀ ਹੋਂਦ ਨੂੰ ਇਹ ਨਾਟਕ ਜਿਹੜੇ ਮੈਂ ਟਰਾਂਸਲੇਟ ਕੀਤੇ ਉਹਨਾਂ ਨੇ ਝੰਜੋੜਿਆ। ਟਰਾਂਸਲੇਸ਼ਨ ਸਿਰਫ ਇਹੀ ਨਹੀਂ ਹੁੰਦੀ ਕਿ ਤੁਸੀਂ ਉਲਥਾ ਕਰ ਰਹੇ ਹੋ। ਟਰਾਂਸਲੇਸ਼ਨ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਜਿਹੜੀ ਸ਼ਾਇਦ ਆਥਰ ਦੀ ਕੌਨਸ਼ੀਅਸਨੈਸ ਹੈ, ਹਾਲਾਂਕਿ ਮੁਸ਼ਕਿਲ ਬਹੁਤ ਹੈ ਇਹ, ਤੁਸੀਂ ਉਸ ਤੱਕ ਜ਼ਰੂਰ ਪਹੁੰਚਣਾ ਹੈ, ਉਹ ਮਹਿਸੂਸ ਕਰਨਾ ਹੈ ਜੋ ਸ਼ਾਇਦ ਆਥਰ ਨੇ ਮਹਿਸੂਸ ਕੀਤਾ, ਤੇ ਉਹੀ ਜੋ ਕੁਝ ਉਹਨਾਂ ਦੇ ਕੈਰੈਕਟਰ ਮਹਿਸੂਸ ਕਰ ਰਹੇ ਹੈ ਉਸ ਡਰਾਮੇ ਦੇ। ਇਹ ਮੈਮਰੀ ਦੇ ਵਰਕ ਸੀਗੇ, ਮੈਮਰੀ ਵਰਕ ਸੀ। ਇਹਨਾਂ ਨੂੰ ਹਿਸਟਰੀ ਨਾਲ ਕਨਫਿਊਜ਼ ਨਹੀਂ ਕੀਤਾ ਜਾ ਸਕਦਾ, ਪਰ ਇਹ ਹਿਸਟਰੀ ਫਰੋਮ ਬਿਲੋ ਜ਼ਰੂਰ ਹੈ। ਤੇ ਜਿਵੇਂ ਡਾਕਟਰ ਰਾਣਾ ਨਈਅਰ ਸਾਹਿਬ ਨੇ ਦੱਸਿਆ ਪਹਿਲਾਂ, ਸਾਡੀ ਹਿਸਟਰੀ ਦੀਆਂ ਸਾਇਲੈਂਸਸ ਨੂੰ ਐਡਰੈਸ ਕਰਦਾ ਹੋਇਆ ਇਹ ਲੁਕਾਈ ਦਾ ਇਤਿਹਾਸ ਹੈ। ਜਦੋਂ ਮੈਂ ਇਹ ਨਾਟਕ ਪੜ੍ਹਦਾ ਸੀ, ਇੱਕ ਵਾਰੀ ਨਹੀਂ ਬੜੀ ਵਾਰੀ ਪੜ੍ਹਦਾ ਸੀ, ਬਹੁਤ ਵਾਰੀ ਬੜੀਆਂ ਪ੍ਰੋਬਲਮਸ ਆਈਆਂ, ਖਾਸ ਕਰਕੇ ਜਦੋਂ ਕੁਛ ਇੱਦਾਂ ਦੇ ਰਾਈਟਰ ਜਿਹੜੇ ਮਲਵਈ ਭਾਸ਼ਾ 'ਚ ਲਿਖਦੇ ਸੀ, ਉਹਨਾਂ ਦੀ ਲੈਂਗੁਏਜ ਦਾ ਡਿਫਰੈਂਟ ਰਜਿਸਟਰ ਹੈ, ਤੇ ਉਹਨੂੰ ਸਮਝਣ ਦੇ ਲਈ ਮੈਂ ਡਾਕਟਰ ਸਾਹਿਬ ਆਤਮਜੀਤ ਉਹਨਾਂ ਨਾਲ ਵੀ ਗੱਲ ਕਰਦਾ ਸੀ, ਕੁਝ ਆਪਣੇ ਮਾਲਵੇ ਦੇ ਮਿੱਤਰਾਂ ਨਾਲ ਵੀ ਗੱਲ ਕਰਦਾ ਸੀ। ਮੈਂ ਜਦੋਂ ਇਹ ਨਾਟਕ ਪੜ੍ਹਦਾ ਸੀ ਤਾਂ ਉਦੋਂ ਸੌਂਦੇ ਉੱਠਦੇ ਮੈਂ ਵੰਡ ਜਿਉਂਦਾ ਸੀ। ਮੈਨੂੰ ਲੱਗਦਾ ਸੀ ਇਹ ਵੰਡ ਮੈਂ ਆਪ ਹੰਢਾ ਰਿਹਾ ਸੀ। ਮੈਂ ਡਾਕਟਰ ਆਤਮਜੀਤ ਉਹਨਾਂ ਨਾਲ ਵੀ ਗੱਲ ਸ਼ੇਅਰ ਕੀਤੀ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਸ਼ਾਇਦ ਸੌਂ ਨਹੀਂ ਸੀ ਸਕ ਰਿਹਾ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ, ਮੈਨੂੰ ਇਨਸੋਮਨੀਆ ਹੋ ਗਿਆ ਹੋਇਆ ਸੀਗਾ। ਤੇ ਇਹ ਨਾਟਕ ਪੜ੍ਹਦੇ ਪੜ੍ਹਦੇ, ਟਰਾਂਸਲੇਟ ਕਰਦੇ ਕਰਦੇ ਮੈਨੂੰ ਭਾਈ ਹਰਨਾਮ ਸਿੰਘ ਜੀ ਦੀ ਖਾਮੋਸ਼ੀ ਦੀ ਵਜ੍ਹਾ ਵੀ ਕਾਫੀ ਹੱਦ ਤੱਕ ਸਮਝ ਆਈ। ਹੁਣ ਮੈਂ ਇਸ ਕਿਤਾਬ ਦੀ ਗੱਲ ਕਰਦਾ। ਇਸ ਕਿਤਾਬ ਦੇ 6 ਨਾਟਕ ਮੈਂ ਟਰਾਂਸਲੇਟ ਕੀਤੇ ਨੇ। ਕੁਝ ਤਾਂ ਉਹਨਾਂ ਚੋਂ ਇਕਾਂਗੀ ਨੇ, ਕੁਝ ਵੱਡੇ ਨਾਟਕਾਂ ਦੇ ਕੁਝ ਐਕਸਰਪਟਸ ਨੇ, ਉਹਨਾਂ ਦੇ ਵਿੱਚੋਂ ਕੁਝ ਉਹਨਾਂ ਦੇ ਟੁਕੜੇ ਨੇ, ਹਿੱਸੇ ਨੇ ਉਹਨਾਂ ਦੇ। ਤੇ ਉਹਨਾਂ ਦੇ ਵਿੱਚੋਂ ਇੱਕ ਐਬਡਕਟਡ ਗਰਲ, ਇੱਕ ਉਧਾਲੀ ਔਰਤ, ਕਪੂਰ ਸਿੰਘ ਘੁੰਮਣ ਦਾ ਨਾਟਕ, ਇੱਕ ਵਿਚਾਰੀ ਮਾਂ ਹਰਸਰਨ ਸਿੰਘ ਦਾ ਨਾਟਕ ਜਿਹਨੂੰ ਅਸੀਂ ਟਰਾਂਸਲੇਟ ਕੀਤਾ ਅ ਹੈਲਪਲੈਸ ਮਦਰ, ਉਹਦਾ ਟਾਈਟਲ। ਤੇ ਇਹ ਦੋਨੋਂ ਜਿਹੜੇ ਨਾਵਲ ਨੇ, ਇਹ ਜਿਹੜੇ ਦੋਨੋਂ ਨਾਟਕ ਨੇ, ਇਹ ਉਧਾਲੀ ਹੋਈਆਂ ਔਰਤਾਂ ਦੀ ਦਾਸਤਾਨ ਬਿਆਨ ਕਰਦੇ ਨੇ। ਇਹਨਾਂ ਔਰਤਾਂ ਦੇ ਪਿੰਡੇ ਤੇ ਵੰਡ ਦੀ ਲਾਲ ਸੁਰਖ ਖੂਨੀ ਇਬਾਰਤ ਲਿਖੀ ਗਈ ਹੈ। ਦੋਵੇਂ ਨਾਟਕਾਂ ਵਿੱਚ ਉਹ ਔਰਤਾਂ ਹਨ ਜਿਨ੍ਹਾਂ ਨੂੰ ਹਿੰਦੁਸਤਾਨ ਵਿੱਚ ਰਹਿਣ ਲਈ ਆਪਣਾ ਧਰਮ ਬਦਲਣਾ ਪਿਆ ਅਤੇ ਮੁੜ ਵਿਆਹ ਕਰਾਉਣਾ ਪਿਆ, ਪਰ ਹਰ ਤਰ੍ਹਾਂ ਦੀ ਕਿੱਲਤ ਝੱਲਣ ਤੋਂ ਬਾਅਦ ਉਹਨਾਂ ਨੇ ਆਪਣਾ ਇੱਧਰਲਾ ਘਰ ਵੀ ਤਿਆਗਣਾ ਪਿਆ ਜਦੋਂ ਸਾਡੀਆਂ ਸਰਕਾਰਾਂ ਨੇ ਅਜਿਹੀਆਂ ਔਰਤਾਂ ਨੂੰ ਲੱਭ ਕੇ ਉਹਨਾਂ ਨੂੰ ਉਹਨਾਂ ਦੇ ਧਰਮ ਦੇ ਨਾਂ ਤੇ ਬਣੇ ਮੁਲਕਾਂ ਵਿੱਚ ਰੀਹੈਬਿਲਿਟੇਟ ਕਰਨ ਦਾ ਜ਼ਿੰਮਾ ਅਪਣਾਇਆ। ਉਹਨਾਂ ਨੂੰ ਫੇਰ ਉਜਾੜਿਆ ਗਿਆ। ਉਹਨਾਂ ਦੇ ਤਰਲੇ ਤੇ ਦੁਹਾਈਆਂ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਨਿਖੇੜਿਆ ਗਿਆ। ਇੱਕ ਵਾਰੀ ਫੇਰ ਜਲਾਵਤਨੀ ਹੋਈ। ਸਾਡੇ ਮਨਾਂ ਵਿੱਚ ਜਿਸ ਤਰ੍ਹਾਂ ਦੇ ਪਿਓਰਿਟੀ ਤੇ ਔਨਰ ਦੇ ਕੌਨਸੈਪਟ ਵਸੇ ਹੋਏ ਨੇ, ਜੇ ਅਸੀਂ ਉਹਨਾਂ ਨੂੰ ਧਿਆਨ 'ਚ ਰੱਖੀਏ, ਉਹਨਾਂ ਦੇ ਮੱਦੇ ਨਜ਼ਰ, ਤਾਂ ਉਹਨਾਂ ਦੀ ਮੁੜ ਜਲਾਵਤਨੀ ਤੋਂ ਬਾਅਦ ਉਹਨਾਂ ਔਰਤਾਂ ਦੇ ਨਾਲ ਕੀ ਸਲੂਕ ਹੋਇਆ ਹੋਵੇਗਾ, ਇਸ ਬਾਰੇ ਇਹਨਾਂ ਨਾਟਕਾਂ 'ਚ ਖਾਮੋਸ਼ੀ ਹੈ। ਅਸੀਂ ਸਿਰਫ ਇਮੈਜਿਨ ਕਰ ਸਕਦੇ ਹਾਂ। ਇਹਨਾਂ ਦੋਵਾਂ ਨਾਟਕਾਂ ਨੂੰ ਪੜ੍ਹਦਿਆਂ ਹੋਇਆਂ ਮੈਂ ਬਹੁਤ ਵਾਰ ਆਪਣੇ ਬਚਪਨ ਵਿੱਚ ਪਹੁੰਚ ਗਿਆ। ਇੱਥੇ ਮੈਂ ਫੇਰ ਆਪਣੀ ਇੱਕ ਨਿੱਜੀ ਯਾਦ ਦੀ ਗੱਲ ਕਰੂੰਗਾ। ਜਿਸ ਗਲੀ ਵਿੱਚ ਮੇਰਾ ਜੱਦੀ ਘਰ ਹੈ, ਪਟਿਆਲੇ ਵਿਖੇ ਰਾਮਨਗਰ ਮਹੱਲਾ, ਅੱਜ ਵੀ ਮੈਂ ਉੱਥੇ ਹੀ ਰਹਿੰਦਾ ਹਾਂ।
ਮੇਰੇ ਘਰ ਤੋਂ 2 ਘਰ ਛੱਡ ਕੇ ਇੱਕ ਪੰਜਾਬ ਪੁਲਿਸ ਦੇ ਕਰਮਚਾਰੀ ਦਾ ਘਰ ਸੀ, ਜਿਹੜਾ ਹੈੱਡ ਕਾਂਸਟੇਬਲ ਬਣ ਕੇ ਬਾਅਦ 'ਚ ਰਿਟਾਇਰ ਹੋਇਆ। ਉਹ ਜੱਟ ਸਿੱਖ ਸੀ, ਬੰਦ ਸਿੰਘ ਉਹਦਾ ਨਾਂ ਸੀ, ਤੇ ਉਸਦੀ ਘਰਵਾਲੀ ਜਿਹਦਾ ਨਾਂ ਰਣਜੀਤ ਕੌਰ ਸੀ, ਦਰਅਸਲ ਉਹ ਇੱਕ ਮੁਸਲਮਾਨ ਔਰਤ ਸੀ, ਜਿਹੜੀ ਹੱਲਿਆਂ ਵੇਲੇ ਇੱਧਰ ਰਹਿ ਗਈ ਸੀ। ਮੇਰੇ ਘਰ 'ਚ ਨਾ ਲਾਈਟ ਗਈ ਹੈ, 1 ਮਿੰਟ ਮੈਂ ਜ਼ਰਾ ਲਾਈਟ ਔਨ ਕਰ ਲਾਂ, ਫਿਰ ਮੈਂ ਤੁਹਾਡੇ ਨਾਲ ਮੁਖਾਤਬ ਹੁੰਦਾ। ਮੈਨੂੰ ਪਲੀਜ਼, ਆਈ ਐਮ ਸੌਰੀ। ਜੀ ਜੀ, ਕੋਈ ਗੱਲ ਨਹੀਂ ਸਰ, ਕੋਈ ਗੱਲ ਨਹੀਂ, ਤੁਸੀਂ ਕਰ ਲਓ ਆਰਾਮ ਨਾਲ। ਹਾਂਜੀ ਹਾਂਜੀ, ਨਹੀਂ ਹੋ ਗਿਆ ਜੀ? ਜੀ ਠੀਕ ਠੀਕ, ਥੈਂਕ ਯੂ ਥੈਂਕ ਯੂ ਥੈਂਕ ਯੂ। ਉਹ ਇਨਵਰਟਰ ਨਹੀਂ ਸੀ ਔਨ ਹੋ ਰਿਹਾ, ਯੂ ਕੀਤਾ ਹੈਗਾ, ਥੈਂਕ ਯੂ। ਤੇ ਉਹ ਔਰਤ ਇੱਧਰ ਕਿਤੇ ਰਹਿ ਗਈ ਸੀ ਹੱਲਿਆਂ ਵੇਲੇ। ਕਿਹੜੇ ਹਾਲਾਤ ਸੀ ਜਿਹਦੇ ਕਰਕੇ ਉਹ ਇੱਥੇ ਰਹੀ, ਸਾਨੂੰ ਕੁਛ ਨਹੀਂ ਪਤਾ ਉਹਦੇ ਬਾਰੇ। ਹਾਂ, ਸਾਨੂੰ ਇੰਨਾ ਪਤਾ ਹੈ, ਮੈਨੂੰ ਇੰਨਾ ਪਤਾ ਹੈ ਕਿ ਵੀ ਸਾਰੀ ਗਲੀ 'ਚ ਉਸ ਔਰਤ ਨੂੰ ਮੁਸਲੀ ਕਿਹਾ ਜਾਂਦਾ ਸੀ। ਸਾਰੀ ਗਲੀ ਦੇ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਸੀ ਕਿ ਮੁਸਲੀ ਹੈ, ਤੇ ਇਹਦੇ ਬੱਚਿਆਂ ਦੇ ਨਾਲ ਤੁਸੀਂ ਨਾ ਖੇਡੋ। 5 ਉਹਦੇ ਬੱਚੇ ਸੀ ਜਿਹੜੇ ਮੇਰੇ ਹਮ ਉਮਰ ਸੀਗੇ। 2 ਬੇਟੇ ਉਹਦੇ ਮੇਰੇ ਤੋਂ ਵੱਡੇ ਸੀ, 1 ਮੇਰੇ ਤੋਂ ਛੋਟਾ ਸੀ, ਬਾਕੀ ਉਹਦੀਆਂ ਬੇਟੀਆਂ ਸੀ 2, ਜਿਹੜੀਆਂ ਮੇਰੀਆਂ ਦੋਨੋਂ ਹਮ ਉਮਰ ਸੀ। ਸਾਨੂੰ ਉਹਨਾਂ ਨਾਲ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਵੀ ਬੱਚਿਆਂ ਨੂੰ ਗਲੀ ਜਾਣ ਉਹਨਾਂ ਨਾਲ ਨਾ ਖੇਡਣ ਦਿੱਤਾ ਜਾਵੇ, ਤੇ ਉਹ ਇਹੀ ਕਿਹਾ ਜਾਂਦਾ ਸੀ ਵੀ ਉਹ ਮੁਸਲੀ ਦੇ ਘਰ ਨਹੀਂ ਜਾਣਾ, ਮੁਸਲੀ ਦੀਆਂ ਧੀਆਂ ਨੇ। ਇਹ ਨਾਟਕ ਪੜ੍ਹਦੇ ਸਾਡੀ ਉਹ ਮਾਸੀ ਰਣਜੀਤ ਕੌਰ ਮੇਰੀ ਅੱਖਾਂ ਦੇ ਸਾਹਮਣੇ ਆ ਜਾਂਦੀ। ਉਹਦੇ ਹਾਸੇ ਵਿੱਚ ਤੇ ਉਹਦੇ ਗੁੱਸੇ ਵਿੱਚ, ਕਦੇ ਕਦੇ ਗੁੱਸੇ ਵੀ ਹੁੰਦੀ, ਪਰ ਆਮ ਤੌਰ ਤੇ ਮੁਸਕਰਾਉਂਦੀ ਰਹਿੰਦੀ। ਉਹਦੇ ਹਾਸੇ ਵਿੱਚ ਕਿੰਨਾ ਕੁ ਗਮ ਛਿਪਿਆ ਹੋਇਆ ਸੀ, ਮੈਂ ਸ਼ਾਇਦ ਕੁਝ ਬੈਟਰ ਅੰਡਰਸਟੈਂਡ ਕਰ ਸਕਿਆ। ਇਸ ਤੋਂ ਇਲਾਵਾ ਇੱਕ ਨਾਟਕ ਮੁਨਸ਼ੀ ਖਾਨ, ਜਿਹਨੂੰ ਪੰਜਾਬੀ 'ਚ ਮੁਨਸ਼ੀ ਖਾਂ ਦਾ ਨਾਟਕ ਗੁਰਸ਼ਰਨ ਸਿੰਘ ਦੁਆਰਾ ਲਿਖਿਆ ਗਿਆ, ਉਹ ਟਰਾਂਸਲੇਟ ਕੀਤਾ। ਉਹ ਇੱਕ ਮੁਸਲਮਾਨ ਜਿਹਦਾ ਨਾਮ ਮੁਨਸ਼ੀ ਖਾਨ ਸੀ, ਉਹਦੀ ਕਹਾਣੀ ਹੈ, ਜਿਹਨੂੰ ਇੱਧਰ ਰਹਿਣ ਲਈ ਸੱਜਣ ਸਿੰਘ ਬਣਨਾ ਪਿਆ, ਉਹਨੂੰ ਇੱਕ ਸਿੱਖ ਬਣਨਾ ਪਿਆ। ਉਹਦਾ ਧਰਮ ਵੀ ਤਬਦੀਲ ਕਰ ਦਿੱਤਾ ਗਿਆ, ਪਰ ਉਹ ਆਪਣੀ somehow as the story goes, ਉਹਨੂੰ ਇੱਛਾ ਸੀ ਕਿ ਉਹਦੀ ਮੌਤ ਤੋਂ ਬਾਅਦ ਉਹਨੂੰ ਦਫਨਾਇਆ ਜਾਵੇ ਤੇ ਉਹਨੂੰ ਕ੍ਰਿਮੇਟ ਨਾ ਕੀਤਾ ਜਾਵੇ, ਜਿਵੇਂ ਹਿੰਦੂ ਆਪਣੇ ਡੈਡ ਬੋਡੀ ਨੂੰ ਕ੍ਰਿਮੇਟ ਕਰਦੇ ਆ। ਤੇ ਉਹਦੀ ਇਹ ਗੱਲ ਮੰਨ ਲਿੱਤੀ ਜਾਂਦੀ ਹੈ ਵੀ ਇਹਨੂੰ ਉਸ ਤੋਂ ਬਾਅਦ ਅਸੀਂ ਇਹਦੇ ਮੌਤ ਤੋਂ ਬਾਅਦ, ਇਹਦੇ ਫੌਤ ਹੋਣ ਤੋਂ ਬਾਅਦ ਇਹਨੂੰ ਦਫਨਾਵਾਂਗੇ। ਤੇ ਇੱਕ ਗੁਰਦੁਆਰੇ ਦਾ ਗ੍ਰੰਥੀ ਜਿਹੜਾ ਹਜ਼ਾਰਾ ਸਿੰਘ ਸੀ, ਉਹ ਇਸ ਗੱਲ ਤੇ ਬਜ਼ਿੱਦ ਸੀ ਕਿ ਇਹਨੂੰ ਨਹੀਂ ਦਫਨਾਇਆ ਜਾਣਾ ਚਾਹੀਦਾ, ਕਿਉਂਕਿ ਇਹ ਸਿੱਖ ਬਣ ਗਿਆ ਸੀ। ਪਰ ਉਹਦੀ ਆਪੋਜੀਸ਼ਨ ਦੇ ਬਾਵਜੂਦ ਇਹ ਗੱਲ ਦਾ ਤਹਈਆ ਕਰ ਲਿੱਤਾ ਜਾਂਦਾ ਹੈ ਕਿ ਇਹਨੂੰ ਦਫਨਾਇਆ ਜਾਏਗਾ। ਇਸ ਨਾਟਕ ਵਿੱਚ ਜਿਹੜਾ ਇੱਕ ਸੁਨੇਹਾ ਸਾਹਮਣੇ ਉੱਭਰ ਕੇ ਆਉਂਦਾ ਹੈ, ਉਹ ਮੁਨਸ਼ੀ ਖਾਨ ਦੇ ਆਪਣੇ ਅੱਖਰਾਂ ਵਿੱਚੋਂ ਹੈ, ਜਿਹੜਾ ਇੱਕ ਆਪਣੇ ਮਿੱਤਰ ਸੂਬੇਦਾਰ ਨੂੰ ਦੱਸਦਾ ਹੈ। ਉਹ ਕਹਿੰਦਾ ਹੈ ਕਿ in the times of communal frenzy, I'm reading from the translated text, in the times of communal frenzy, the wisest people lose their sanity, and then a human being becomes a Hindu, Muslim or a Sikh. ਇੱਥੇ ਗੱਲ ਹੋ ਰਹੀ ਹੈ, ਸੁਨੇਹਾ ਬਹੁਤ ਵਧੀਆ ਹੈ, ਇਹਦੇ 'ਚ ਕੋਈ ਡਾਊਟ ਨਹੀਂ। ਇੱਥੇ ਗੱਲ ਹੁੰਦੀ ਹੈ, ਜਿਵੇਂ ਡਾਕਟਰ ਰਾਣਾ ਨਈਅਰ ਨੇ ਇਸ਼ੂ ਰੇਜ਼ ਕੀਤਾ ਸੀਗਾ ਕਲੈਕਟਿਵ ਮੈਡਨੈਸ ਦੀ। ਕੀ ਉਹ ਕਲੈਕਟਿਵ ਮੈਡਨੈਸ ਸਿਰਫ ਮੋਮੈਂਟਰੀ ਸੀ, ਕਿ ਸਾਡੇ 'ਚ ਆਲਰੇਡੀ ਸਾਡੀ ਸੁਸਾਇਟੀ ਦੇ ਵਿੱਚ ਕੁਝ ਫਾਲਟ ਲਾਈਨ ਸੀਗੀਆਂ ਤੇ ਉਹਨੂੰ ਕਲੈਕਟਿਵ ਮੈਡਨੈਸ ਕਹਿ ਕੇ ਅਸੀਂ ਡਿਸਮਿਸ ਨਹੀਂ ਕਰ ਸਕਦੇ ਉਹਨਾਂ ਫਾਲਟ ਲਾਈਨਸ ਨੂੰ? ਮੇਰੇ ਲਈ ਇਹ ਬਹੁਤ ਵੱਡਾ ਸਵਾਲ ਹੈ। ਇੱਕ ਦਵਿੰਦਰ ਦਮਨ ਦਾ ਨਾਟਕ ਕਾਲਾ ਲਹੂ, ਬਲੈਕ ਬਲੱਡ, ਇੱਕ ਵੱਡੇ ਨਾਟਕ ਦਾ ਹਿੱਸਾ ਹੈ। ਇਟਸ ਐਨ ਐਕਸਰਪਟ। ਇਸ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਸਿੱਖ ਫਰੀਡਮ ਫਾਈਟਰ ਬਿਸ਼ਨ ਸਿੰਘ ਕਿਵੇਂ ਆਪਣੇ ਇੱਕ ਰੈਵੋਲੂਸ਼ਨਰੀ ਮਿੱਤਰ ਜਿਹੜਾ ਮੁਸਲਮਾਨ ਸੀ, ਨੂਰਦੀਨ ਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਪਾਲਦਾ ਹੈ। ਦੋਵੇਂ ਵੱਡੇ ਹੋ ਜਾਂਦੇ ਨੇ, ਦੋਵੇਂ ਇੱਕ ਦੂਸਰੇ ਦੇ ਭਰਾ ਨੇ।
1930 ਦੇ ਵਿੱਚ ਪਹਿਲਾਂ ਇਹ ਕਹਾਣੀ ਵਾਪਰੀ ਕਿਤੇ, ਤੇ 1930 ਦੇ ਵਿੱਚ ਨੂਰਦੀਨ ਮਾਰਿਆ ਗਿਆ। ਹੀ ਵਾਜ਼ ਅ ਫਰੀਡਮ ਫਾਈਟਰ, ਤੇ ਉਹ ਮਾਰਿਆ ਗਿਆ। ਉਹਦੇ ਬੱਚੇ ਨੂੰ ਇਹਨਾਂ ਨੇ ਬਿਸ਼ਨ ਸਿੰਘ ਨੇ ਚੁੱਕ ਕੇ ਪਾਲਿਆ। ਸ਼ੇਰਾ ਉਹਦੇ ਬੇਟੇ ਦਾ ਨਾਂ ਹੈ। ਇਹਦਾ ਆਪਣਾ ਬੇਟਾ ਜੇਰਾ ਜਿਹੜਾ ਉਸੇ ਵੇਲੇ ਪੈਦਾ ਹੋਇਆ ਸੀਗਾ। ਇਹਨਾਂ ਦੋਨਾਂ ਨੂੰ ਇੱਕੋ ਤਰੀਕੇ ਦੇ ਨਾਲ ਪਾਲਿਆ ਜਾਂਦਾ ਹੈ ਔਰ ਵੱਡੇ ਹੋ ਜਾਂਦੇ ਨੇ। ਔਰ ਇਸ ਦੌਰਾਨ 1947 'ਚ ਸਾਨੂੰ ਇੰਡੀਪੈਂਡੈਂਸ ਮਿਲ ਜਾਂਦੀ ਹੈ, ਆਜ਼ਾਦੀ ਮਿਲ ਜਾਂਦੀ ਹੈ। ਤੇ ਆਜ਼ਾਦੀ ਦੇ ਬਿਸ਼ਨ ਸਿੰਘ ਆਜ਼ਾਦੀ ਦੇ ਸੋਹਲੇ ਗਾਉਂਦਾ, ਉਹ ਖੁਸ਼ ਨੇ ਸਾਰੇ ਦੇ ਸਾਰੇ ਵੀ ਸਾਨੂੰ ਆਜ਼ਾਦੀ ਮਿਲ ਗਈ। ਪਰ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਵੀ ਦੰਗੇ ਫਸਾਦ ਸ਼ੁਰੂ ਹੋ ਜਾਂਦੇ ਹੈ। ਉਹ ਦੰਗੇ ਫਸਾਦ ਦੇ ਵਿੱਚ ਹੌਲੀ ਹੌਲੀ ਪਾਕਿਸਤਾਨ ਜਿਸ ਤਰ੍ਹਾਂ ਦੇ ਦੰਗੇ ਫਸਾਦ ਹੋਏ, ਉਹ ਖਬਰਾਂ ਇਸ ਪਿੰਡ 'ਚ ਵੀ ਪਹੁੰਚ ਜਾਂਦੀਆਂ ਨੇ। ਤੇ ਇੱਥੇ ਪਿੰਡ ਦੇ ਕੁਝ ਸ਼ਰਾਰਤੀ ਜਿਹੜੇ ਅਨਸਰ ਨੇ ਉਹ ਹਰ ਥਾਂ ਤੇ ਹੁੰਦੇ ਨੇ। ਇਸ਼ਤਿਆਲ ਅੰਗੇਜ਼ੀ ਹਰ ਜਗ੍ਹਾ ਤੇ ਹੁੰਦੀ ਹੈ। ਤੇ ਉਹ ਇਹ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਪੂਰੀ ਇੱਛਾ ਹੈ ਕਿ ਵੀ ਇਹਨੂੰ ਸ਼ੇਰੇ ਨੂੰ ਮਾਰਿਆ ਜਾਵੇ ਜਾਂ ਫਿਰ ਇਹਨੂੰ ਭੇਜਿਆ ਜਾਵੇ ਮੁਸਲਮਾਨਾਂ ਦੇ ਨਾਲ ਪਾਕਿਸਤਾਨ ਦੇ ਵਿੱਚ। ਤੇ ਪਿੰਡ ਦੇ ਮੁਸਲਮਾਨ ਸਾਰੇ ਇਕੱਠੇ ਹੋ ਕੇ ਬਿਸ਼ਨ ਸਿੰਘ ਕੋਲੇ ਜਾਂਦੇ ਹੈ ਤੇ ਉਹਨੂੰ ਕਹਿੰਦੇ ਹੈ ਕਿ ਵੀ ਸਾਨੂੰ ਅਸੀਂ ਇਹਨੂੰ ਮੁੰਡੇ ਨੂੰ ਨਾਲ ਲੈ ਕੇ ਜਾਣਾ ਹੈ ਤੇ ਸਾਨੂੰ ਪਤਾ ਹੈ ਵੀ ਇਹ ਤੇਰਾ ਮੁੰਡਾ ਨਹੀਂ ਹੈ। ਤੇ ਉਹਨੂੰ ਬਿਸ਼ਨ ਸਿੰਘ ਨੂੰ ਆਪਣੇ ਪੁੱਤਰ ਤੋਂ ਸ਼ੇਰੇ ਤੋਂ ਵਿਛੜਨਾ ਪੈਂਦਾ ਹੈ। ਇਹ ਨਾਟਕ ਇੱਥੇ ਹੀ ਖਤਮ ਹੋ ਜਾਂਦਾ ਹੈ। ਪਰ ਐਕਚੁਅਲੀ ਜਿਹੜਾ ਵੱਡਾ ਨਾਟਕ ਹੈ ਉਹਦੇ ਵਿੱਚ ਹੁੰਦਾ ਕੀ ਹੈ ਕਿ ਸ਼ੇਰਾ ਤੇ ਜੇਰਾ ਦੋਨੋਂ ਆਪਣੇ ਮੁਲਕ ਦੀ ਆਰਮੀ ਜੁਆਇਨ ਕਰ ਲੈਂਦੇ ਨੇ। ਔਰ ਉਸ ਤੋਂ ਬਾਅਦ ਜਿਹੜੀ ਵਾਰ ਹੁੰਦੀ ਹੈ ਇੰਡੋ ਪਾਕ ਵਾਰ ਦੇ ਵਿੱਚ ਸ਼ੇਰਾ ਪਾਕਿਸਤਾਨ ਵੱਲੋਂ ਆਪਣੇ ਭਰਾ ਜੇਰੇ ਨੂੰ ਗੋਲੀ ਮਾਰ ਕੇ ਮਾਰਦਾ ਹੈ। ਇਹ ਜਿਹੜੀ ਸਾਡੀ ਵੰਡ ਹੈ ਜਿਹੜੀ ਉਹ ਖਤਮ ਨਹੀਂ ਹੋਈ। ਉਹਦੇ ਵੰਡ ਦੇ ਅਸਰ ਸਾਡੇ ਤੱਕ ਅੱਜ ਤੱਕ ਸਾਡੇ ਉੱਤੇ ਹਣਗੇ। ਅਸੀਂ ਅੱਜ ਤੱਕ ਉਸ ਵੰਡ ਦੇ ਅਸਰਾਂ ਨੂੰ ਚੱਲ ਰਹੇ ਹਾਂ, ਮਹਿਸੂਸ ਕਰ ਰਹੇ ਹਾਂ। ਉਸ ਤੋਂ ਬਾਅਦ ਇੱਕ ਡਰਾਮਾ ਗੁਰਪ੍ਰੀਤ ਰਟੌਲ ਦਾ ਜਿਹੜਾ ਅਸਲੀ ਘਟਨਾਵਾਂ ਤੇ ਆਧਾਰਿਤ ਹੈ, ਉਹਦਾ ਨਾਮ ਹੈ ਵਿਲੇਜ ਆਫ ਤਰਾਬੀ। ਇਹ ਅਸਲੀ ਕਹਾਣੀ ਹੈ SS ਓਬਰੋਏ ਦੇ ਪਿੰਡ ਦੀ ਤਰਾਬੀ ਦੀ, ਜਿੱਥੇ ਐਕਚੁਅਲੀ ਕੁਝ ਮੁਸਲਮਾਨ ਮੁੰਡਿਆਂ ਨੇ ਸਿੱਖ ਮੁੰਡਿਆਂ ਨੂੰ ਬਚਾਉਣ ਦੇ ਲਈ, ਆਪਣੇ ਹਿੰਦੂ ਦੋਸਤਾਂ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਸਾਹਮਣੇ ਲਿਆਂਦਾ ਔਰ ਜਿੰਨੀ ਦੇਰ ਤੱਕ ਉਹਨਾਂ ਨੂੰ ਬਚਾ ਸਕੇ ਉਹਨਾਂ ਨੇ ਬਚਾਇਆ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੰਗਾਈ ਆ ਗਏ ਤੇ ਜਿਸ ਵੇਲੇ ਉਹਨਾਂ ਤੇ ਅਟੈਕ ਹੋਏ ਤਾਂ ਉਹਨਾਂ ਨੇ ਅੱਗੇ ਵੱਧ ਕੇ ਇਹਨਾਂ ਮੁੰਡਿਆਂ ਨੂੰ ਭੱਜਣ ਦਾ ਮੌਕਾ ਦਿੱਤਾ ਤੇ ਆਪਣੀਆਂ ਜਾਨਾਂ ਵੀ ਵਾਰੀਆਂ। ਇਹ ਉਸ ਪਾਰਟੀਸ਼ਨ ਦੀ ਜਿਹੜੀ ਮੈਡਨੈਸ ਦੇ ਵਿੱਚ ਕਿਸ ਤਰੀਕੇ ਦਾ ਉੱਥੇ ਕਮਿਊਨਲ ਹਾਰਮਨੀ ਸੀ, ਕਿਸ ਤਰ੍ਹਾਂ ਆਮ ਲੋਕ ਇੱਕ ਦੂਜੇ ਦੇ ਨਾਲ ਨਹੀਂ ਲੜੇ, ਮੇਰਾ ਖਿਆਲ ਹੈ ਉਹਦੀ ਮਿਸਾਲ ਇਸ ਪਲੇ ਨਾਲੋਂ ਵਧੀਆ ਹੋਰ ਕਿਤੇ ਨਹੀਂ ਮਿਲ ਸਕਦੀ। ਫਿਰ ਇੱਕ ਪਲੇ ਇਟਰਨਲ ਸਟੋਰੀ ਹੈ ਡਾਕਟਰ ਸਾਹਿਬ ਸਿੰਘ ਦਾ, ਉਹ ਟਰਾਂਸਲੇਟ ਕੀਤਾ ਹੈਗਾ। ਮੈਂ ਹੋਰ ਐਕਚੁਅਲੀ ਕਹਾਣੀਆਂ ਦੀ ਗੱਲ ਨਾ ਕਰਦਾ ਹੋਇਆ ਪਲੇਸ ਦੀ, ਮੈਂ ਕੁਝ ਮੇਰੇ ਦਿਲ 'ਚ ਜਿਹੜੀਆਂ ਗੱਲਾਂ ਆ ਰਹੀਆਂ ਨੇ, ਉਹ ਕੁਛ ਮਸਲੇ ਨੇ, ਉਹ ਇਹ ਨੇ, ਅਸੀਂ ਮੈਮਰੀਜ਼ ਨੂੰ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਮੈਮਰੀਜ਼ ਸਾਡੀਆਂ ਟਰਾਮਾ ਦੀਆਂ ਨੇ, ਟਰਾਮੈਟਿਕ ਮੈਮਰੀਜ਼ ਨੇ, ਜੋ ਅਸੀਂ ਆਪਣੀ ਬੋਡੀ ਤੇ, ਜੋ ਅਸੀਂ ਆਪਣੀ ਸਾਈਕੀ ਤੇ ਹੰਢਾਇਆ, ਉਹਦੀਆਂ ਮੈਮਰੀਜ਼ ਨੇ ਸਾਡੀ ਪਾਰਟੀਸ਼ਨ ਦੀਆਂ। ਕਿਸ ਲਈ ਅਸੀਂ ਉਹ ਮੈਮਰੀਜ਼ ਨੂੰ ਮੋਬਿਲਾਈਜ਼ ਕਰ ਰਹੇ ਹਾਂ? ਕੌਣ ਕਰ ਰਿਹਾ ਹੈ? ਕਿ ਅਸੀਂ ਜਿਹੜੇ ਪੁਰਾਣੇ ਜ਼ਖਮ ਨੇ ਉਹਨਾਂ ਨੂੰ ਹਰਿਆਂ ਰੱਖਣ ਦੇ ਲਈ ਮੋਬਿਲਾਈਜ਼ ਕਰ ਰਹੇ ਹਾਂ, ਕਿ ਉਹਨਾਂ ਫਾਲਟ ਲਾਈਨ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਾਨੂੰ ਜ਼ਖਮ ਮਿਲੇ? ਜੇ ਅਸੀਂ ਸਾਡੀ ਮੋਬਿਲਾਈਜੇਸ਼ਨ ਪੋਲੀਟੀਕਲ ਪਰਪਸ ਲਈ ਹੈ, ਫॉर ਕੰਸੋਲੀਡੇਸ਼ਨ ਆਫ ਰਿਲੀਜੀਅਸ ਆਈਡੈਂਟੀਟੀ, ਤਾਂ ਮੈਨੂੰ ਲੱਗਦਾ ਹੈ ਕਿ ਵੀ ਬਹੁਤ ਗਲਤ ਹੈ। ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਸਾਨੂੰ ਇੱਕ ਕ੍ਰਿਟੀਕੈਲਿਟੀ ਰੱਖਣੀ ਚਾਹੀਦੀ ਹੈ। ਔਰ ਜਿਹੜਾ ਇਤਿਹਾਸ ਹੈ ਜਿਹੜਾ, ਉਹਨੂੰ ਪ੍ਰੈਜ਼ੈਂਟਨੈਸ ਦੇ ਨਾਲ ਵੀ ਨਹੀਂ ਦੇਖਣਾ ਚਾਹੀਦਾ। ਇਤਿਹਾਸ ਦੀ ਜਿਹੜੀ ਜੋ ਕੁਛ ਵਾਪਰਿਆ ਉਸ ਵੇਲੇ ਵਾਪਰਿਆ, ਉਹ ਅਸੀਂ ਨਹੀਂ ਆਂਡੂ ਕਰ ਸਕਦੇ, ਅਸੀਂ ਕੁਛ ਨਹੀਂ ਕਰ ਸਕਦੇ। ਉਹਦਾ ਜੋ ਹੋਇਆ ਉਸ ਤੋਂ ਬਾਅਦ ਕੀ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਅੱਗੇ ਤੁਰੀਏ? ਅਸੀਂ ਕੋਈ, ਜਿਵੇਂ ਸੁਰਾਜਬੀਰ ਦਾ ਪਲੇ
ਪ੍ਰੋਫੈਸਰ ਵਿਵੇਕ ਉਹਨਾਂ ਨੇ ਟਰਾਂਸਲੇਟ ਕੀਤਾ ਹੈ ਪੁਲ ਸਿਰਾਤ ਦੇ ਉੱਤੇ ਪੁਲ। ਔਰ ਇਸ ਤਰ੍ਹਾਂ ਦੀ ਗੱਲ ਹੀ ਦਰਵੇਸ਼ ਮਹਿਮੂਦ ਕਰਦੇ ਆ ਆਪਣੀ ਪੋਇਮ ਦੇ ਵਿੱਚ ਕਿ ਇੱਕ ਪੁਲ ਹੋਣਾ ਚਾਹੀਦਾ ਹੈ ਜਿਸ ਪੁਲ ਦੇ ਉੱਤੇ ਜਾ ਕੇ ਅਸੀਂ ਇੱਕ ਦੂਜੇ ਨੂੰ ਮਿਲੀਏ। ਅਸੀਂ ਆਪਣੀ ਆਈਡੈਂਟੀਟੀ ਨਹੀਂ ਵੀ ਛੱਡਦੇ, ਅਸੀਂ ਫਿਰ ਵੀ ਮਿਲ ਤਾਂ ਸਕਦੇ ਹਾਂ, ਸਾਡਾ ਡਾਇਲੋਗ ਤਾਂ ਹੋ ਸਕਦਾ ਹੈ, ਅਸੀਂ ਇੱਕ ਦੂਜੇ ਦੇ ਨਾਲ ਚੰਗੇ ਨੇਬਰਸ ਵਾਂਗੂ ਰਹਿ ਤਾਂ ਸਕਦੇ ਹਾਂ। ਉਹ ਸੰਭਵ ਤਦ ਹੀ ਹੋਊਗਾ ਜੇ ਅਸੀਂ ਸਾਡੀ ਜਿਹੜੀ ਉਹ ਮੈਡਨੈਸ ਸੀ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਸ ਮੈਡਨੈਸ ਨੂੰ ਅਸੀਂ ਮੋਮੈਂਟਰੀ ਮੈਡਨੈਸ ਕਹਿ ਕੇ ਨਾ ਡਿਸਮਿਸ ਕਰੀਏ, ਕਿਉਂਕਿ ਫਿਰ ਉਹਦੇ 'ਚੋਂ ਸਾਡੀ ਆਪਣੀ ਜਿਹੜੀ ਏਜੰਸੀ ਹੈ ਉਹ ਖਤਮ ਹੋ ਜਾਂਦੀ ਹੈ, ਸਾਡੀ ਆਪਣੀ ਰਿਸਪੌਂਸਿਬਿਲਿਟੀ ਖਤਮ ਹੋ ਜਾਂਦੀ ਹੈ। ਅਸੀਂ ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝੀਏ ਅਤੇ ਅਸੀਂ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਫਾਲਟ ਲਾਈਨਸ ਨੇ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਅਸੀਂ ਇੱਕ ਦੂਸਰੇ ਦੇ ਨਾਲ ਸਭ्य ਨੇਬਰਸ ਵਾਂਗੂ ਰਹਿ ਸਕੀਏ। ਕਿਸੇ ਵੇਲੇ ਅਸੀਂ ਇਕੱਠੇ ਸੀ, ਇਹ ਵੀ ਨਾ ਭੁੱਲੀਏ ਅਸੀਂ। ਮੈਂ ਬਸ ਇੰਨਾ ਹੀ ਕਹਿਣਾ ਸੀ। ਮੈਂ ਜ਼ਿਆਦਾ ਜਿਹੜੇ ਡਰਾਮਿਆਂ ਦੀ ਟਰਾਂਸਲੇਟ ਕਰਨ ਲੱਗੇ ਜਿਹੜੀਆਂ ਮੈਨੂੰ ਮੁਸ਼ਕਿਲਾਂ ਆਈਆਂ ਉਹ ਮੈਂ ਉਹਨਾਂ ਦੀ ਗੱਲ ਨਹੀਂ ਕੀਤੀ। ਉਹ ਮੈਨੂੰ ਜਿਸ ਤਰ੍ਹਾਂ ਇਹਨਾਂ ਡਰਾਮਿਆਂ ਨੇ ਮੈਨੂੰ ਟੁੰਬਿਆ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਝੰਜੋੜਿਆ, ਜਿਸ ਤਰ੍ਹਾਂ ਮੇਰੇ ਬੀਇੰਗ ਨੂੰ ਹਿਲਾਇਆ, ਮੈਂ ਉਹਦੇ 'ਤੇ ਜ਼ਿਆਦਾ ਫੋਕਸ ਕੀਤਾ ਹੈ। ਬਸ ਇੰਨਾ ਕਹਿੰਦੇ ਹੀ ਮੈਂ ਆਪਣੀ ਗੱਲ ਖਤਮ ਕਰਦਾ ਹਾਂ। ਥੈਂਕ ਯੂ ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਰ। ਤੁਸੀਂ ਸਾਡੇ ਨਾਲ ਹੀ ਰਹਿਣਾ, ਪ੍ਰੋਗਰਾਮ ਅਜੇ ਚੱਲ ਰਿਹਾ। ਬਾਅਦ 'ਚ ਅਸੀਂ ਸਾਰੇ ਦੋਸਤ ਫਿਰ ਦੁਬਾਰਾ ਇਕੱਠੇ ਹੋ ਕੇ ਆਪਣੇ ਪ੍ਰੋਫੈਸਰ ਹਜ਼ਰਾਤ ਕੋਲੋਂ ਗੱਲਬਾਤ ਸੁਣਾਂਗੇ। ਅੱਜ ਹੁਣ ਸਾਡੇ ਨਾਲ ਜਿਹੜੇ ਸਾਡੇ ਅਗਲੇ ਸਪੀਕਰ ਨੇ ਪ੍ਰੋਫੈਸਰ ਵਿਵੇਕ ਸਚਦੇਵਾ ਜੀ ਨੇ, ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹੜੇ ਸਾਡੇ ਦੋਸਤ ਨੇ, ਜਿਹੜੇ ਹਿਸਟੋਰੀਅਨ ਇੱਥੇ ਸੁਣਦੇ ਨੇ, ਉਹਨਾਂ ਤੋਂ ਵਾਕਫ ਨੇ। ਸਾਡੀ ਸਾਈਡ ਵੱਲ ਆਪ ਵੱਡੇ ਪ੍ਰੋਫੈਸਰ ਨੇ ਔਰ ਸਾਡੇ ਵੱਲੋਂ ਬਹੁਤ ਸਾਰੇ ਪਹਿਲੇ ਵੀ ਪ੍ਰੋਗਰਾਮ 'ਚ ਉਹ ਆ ਚੁੱਕੇ ਨੇ। ਔਰ ਮੈਂ ਅਗਰ ਕਹਾਂ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਨਾਲ ਜਿਹੜਾ ਕਹਿ ਲਓ ਕਿ ਇੱਕ ਐਸੇ ਉਸਤਾਦ ਨੇ ਕਿ ਜਿਨ੍ਹਾਂ ਦੇ ਕੋਲੋਂ ਅਸੀਂ ਜਾ ਕੇ ਸਿੱਖਿਆ ਲੈਂਦੇ ਹਾਂ, ਸਮਝਦੇ ਹਾਂ ਕਿ ਕਿੱਦਾਂ ਅਸੀਂ ਕਰ ਸਕਦੇ। ਅਤੇ ਸਾਡਾ ਬਹੁਤ ਵੱਡਾ ਸਾਥ ਨੇ ਔਰ ਸਾਡਾ ਅਸੀਂ ਸਮਝਦੇ ਕਿ ਇੱਕ ਐਸਟ ਨੇ। ਅਤੇ ਮੈਂ ਹੁਣ ਸਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਅਤੇ ਆਪਣੀ ਗੱਲਬਾਤ ਜਿਹੜੀ ਸਾਡੇ ਨਾਲ ਸਾਂਝੀ ਕਰਨ। ਜੀ ਸਰ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਤੋਹੀਦ। ਇੰਨਾ ਵੱਡਾ ਮੈਨੂੰ ਬਣਾਉਣ ਦੀ ਲੋੜ ਨਹੀਂ ਸੀ, ਮੈਂ ਕਿਉਂਕਿ ਮੇਰੇ ਉਸਤਾਦ ਇਸ ਮੀਟਿੰਗ 'ਚ ਹੈਗੇ ਨੇ। ਜੀ ਜੀ, ਤੁਸੀਂ ਮੈਨੂੰ ਸ਼ਰਮਿੰਦਾ ਕਰੋ ਇਸ ਤਰ੍ਹਾਂ ਗੱਲਾਂ ਕਰਕੇ। ਖੈਰ, ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਹੋਣ ਦੀ ਵਜ੍ਹਾ ਤੋਂ ਸਰ ਮੈਂ ਤੁਹਾਡਾ ਤਾਰਫ ਉਸ ਤਰ੍ਹਾਂ ਕਰਵਾਇਆ। ਵੈਸੇ ਤਾਂ ਸਰ ਦੋਸਤ ਜਾਣਦੇ ਸਨ ਕਿ ਸਰ ਵੀ ਖੁਸ਼ ਹੋਣ ਕਿ ਉਹਨਾਂ ਦੇ ਸਟੂਡੈਂਟ ਜਿਹੜੇ ਉਹਨਾਂ ਦਾ ਤਾਰਫ, ਜਿਸ ਤਾਰਫ 'ਚ ਆਪਣਾਪਨ ਹੋਵੇ ਤਾਰਫ ਜ਼ਿਆਦਾ ਅੱਛਾ ਹੁੰਦਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦੀ ਬਹੁਤ ਸਾਰੀ ਮੁਬਾਰਕਬਾਦ। ਅੱਜ 14 ਅਗਸਤ ਦਾ ਦਿਨ ਹੈ, ਪਾਕਿਸਤਾਨ ਦੀ ਆਜ਼ਾਦੀ ਦਾ ਦਿਹਾੜਾ ਹੈ। ਕੱਲ੍ਹ 15 ਅਗਸਤ ਨੂੰ ਹਿੰਦੁਸਤਾਨ ਆਪਣੀ ਆਜ਼ਾਦੀ ਮਨਾਏਗਾ। ਇਹ ਇਤਫਾਕ ਦੀ ਗੱਲ ਨਹੀਂ ਹੈ। ਆਈ ਥਿੰਕ ਕਿ ਆਜ਼ਾਦੀ ਦੇ ਇਸ ਮੌਕੇ 'ਤੇ ਇੱਕ ਐਸੀ ਕਿਤਾਬ ਡਿਸਕਸ ਹੋ ਰਹੀ ਹੈ ਜਿਹੜੀ ਕਿ ਪਾਰਟੀਸ਼ਨ ਦੇ ਨਾਲ ਸਰਕਾਰ ਰੱਖਦੀ ਹੈ। ਜਿਸ ਤਰ੍ਹਾਂ ਕਿ ਤੋਹੀਦ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਇਹਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਲੋਕ ਖਾਸ ਤੌਰ 'ਤੇ ਜਾਂ ਬੰਗਾਲ ਦੇ ਲੋਕ ਜਦੋਂ ਵੀ ਇੰਡੀਪੈਂਡੈਂਸ ਦੀ ਗੱਲ ਕਰਨਗੇ, ਆਜ਼ਾਦੀ ਦੀ ਗੱਲ ਕਰਨਗੇ, ਉਹਦੇ ਨਾਲ ਪਾਰਟੀਸ਼ਨ ਜੁੜੀ ਹੋਈ ਹੈ। ਆਜ਼ਾਦੀ ਦੀ ਇਸ ਸੈਲੀਬ੍ਰੇਸ਼ਨ ਦੇ ਅੰਦਰ ਇੱਕ ਦਰਦ ਹੈ, ਇੱਕ ਦੁਖਾਂਤ ਹੈ। ਪਾਰਟੀਸ਼ਨ ਦਾ, ਲੋਕਾਂ ਦੇ ਘਰੋਂ ਬੇਘਰ ਹੋਣ ਦਾ, ਔਰਤਾਂ ਦੇ ਨਾਲ ਜੋ ਨਾਜਾਇਜ਼ ਹੋਇਆ ਉਸ ਦੀਆਂ ਮੈਮਰੀਜ਼ ਦਾ, ਜਿਸ ਤਰ੍ਹਾਂ ਇਨਸਾਨ ਨੇ ਇੱਕ ਦੂਸਰੇ ਦੇ ਗਲੇ ਵੱਢੇ, ਉਸ ਦੁਖਾਂਤ ਦਾ। ਤੇ ਉਹ ਦੁਖਾਂਤ ਸਿਰਫ ਉਹਨਾਂ ਲੋਕਾਂ ਤੱਕ ਹੀ ਲਿਮਿਟਿਡ ਨਹੀਂ ਹੈ ਜਿਨ੍ਹਾਂ ਨੇ ਕਿ ਉਹਨੂੰ ਭੋਗਿਆ। ਇਹ ਕਿਤੇ ਨਾ ਕਿਤੇ ਪੰਜਾਬ ਦੀ ਪੂਰੀ ਕਲੈਕਟਿਵ ਕੌਨਸ਼ੀਅਸ ਦਾ ਪਾਰਟ ਬਣ ਚੁੱਕਾ, ਸਾਡੀ ਹਿਸਟੋਰੀਕਲ ਕੌਨਸ਼ੀਅਸਨੈਸ ਨੂੰ ਕਹਿ ਸਕਦੇ ਪਾਰਟ ਬਣ ਚੁੱਕਾ। ਜਿਹੜੇ ਲੋਕਾਂ ਨੇ ਉਹ ਟ੍ਰੈਜੇਡੀ ਨਹੀਂ ਵੀ ਦੇਖੀ, ਜਿਹੜੇ ਲੋਕਾਂ ਨੇ ਉਹ ਟਰਾਮਾ ਨਹੀਂ ਵੀ ਦੇਖਿਆ, ਲੇਕਿਨ ਜਦੋਂ ਵੀ ਉਸ ਟਰਾਮਾ ਬਾਰੇ ਗੱਲਬਾਤ ਹੁੰਦੀ ਹੈ, ਦਿਲ ਇੱਕ ਵਾਰੀ ਸਾਰਿਆਂ ਦੇ ਕੰਮ ਕਿ ਉਹ ਕਿਆ ਐਸੀ
वहशत दिमागां ते छाई सी कि इंसान अपनी इंसानियत भुल बैठा। ते इस करके जरूरी है साडे वास्ते कि जदों भी असीं पार्टीशन की गल करिए, असीं पार्टीशन की गल क्यों करिए, असीं पार्टीशन नूं किस तरह याद रख रहे हैं, असीं पार्टीशन नूं देखते किस तरह, असीं पार्टीशन नूं क्यों याद रख रहे हैं। ये सवाल बड़े अहम हैं जिन्हां बारे स्वराज जी ने जिक्र किया, उन्होंने हल्का जिहा टच किया। दूसरी गल, इस किताब की अपनी इंपॉर्टेंस क्या है। ये मैं भी कन्फेशन कर रहा। कन्फेशन ये है कि आतमजीत जी ने जो मैनू इस प्रोजेक्ट के नाल जोड़िया, जिसलिए मैं शुक्रगुजार हूँ उन्होंने कि उन्होंने मैनू पार्टीशन प्लेस ट्रांसलेट करने का मौका दिता। मैनू नहीं पता सीगा कि पंजाबी के अंदर इन्ने सारे नाटक पार्टीशन के उपर लिखे गए, क्योंकि पार्टीशन स्टडीज़ नूं जे स्कॉलर्स ने इंगेज किया है ज़्यादातर नैरेटिव फॉर्म के इंगेज किया। नॉवल्स ने हिंदी, उर्दू, पंजाबी, इंग्लिश या फिर ओरल नैरेटिव्स की उन्होंने कंसोलीडेशन हुई है, या फिल्म्स के अंदर जो नैरेटिव्स आए हैं उन्होंने बारे गलबात। एक इन्नी वड्डी बॉडी नाटकों की जिहड़ी कि वाकई किते ना किते लोगों की नज़रों तो ओहली हो गई सी, उन्होंने नहीं पता सीगा कि इन्ने वड्डी तादाद के अंदर नाटक लिखे गए। जो मैनू आतमजीत जी ने दस्सिया कि 100 तो उपर नाटक पंजाबी के अंदर है जो पार्टीशन के नाल लिंक कर, तो शायद 40-50 के आस-पास उन्हें तो अच्छे नाटक हैं। इस गल का मैं बहुत शुक्रगुजार आतमजीत जी होना था कि उन्होंने मैनू इस प्रोजेक्ट का हिस्सा बनाया। 7 प्लेस मेरे वालों ट्रांसलेट करवाए मेरे को, तो उन्होंने 7 प्लेस के थ्रू मैनू पार्टीशन समझने का मौका मिले। सिर्फ पार्टीशन नहीं, मैनू अपना कंटैंपरेरी पंजाब भी समझने का मौका मिला, क्योंकि पार्टीशन एक ऐसा एपीसोड नहीं जो 47 होया तो उस तो बाद खत्म हो गया। लोग कंपेयर करते हैं कि बंगाल की पार्टीशन वेव्स ऑफ माइग्रेशन हुई, पंजाब की माइग्रेशन इको दम हुई, पर उनका मतलब ये नहीं कि पार्टीशन हुई, वेव आई, वेव बैठ गई, पार्टीशन खत्म। पूरे का पूरा जो रीजन है साडा साउथ एशिया, इसका पूरा ढांचा बदल के रखता पार्टीशन ने। नवे बॉर्डर्स बने, नवे मुल्क बने, लोगों को नवी नैशनल आइडेंटिटीज दी, तो उन्होंने जो फर्दर प्रॉब्लम्स दी सोसाइटी वास्ते तो सरकारां वास्ते, वो हजे तक कर। पार्टीशन एक ऐसा मसला है इंडिया, पाकिस्तान, बांग्लादेश की हिस्टरी का कि पार्टीशन तो पहला जो कुछ हो रहा है कि पार्टीशन तो बाद जो कुछ हो रहा है, एक बहुत बड़ा नैरेटिव है। तो उस नैरेटिव के अंदर होर छोटे छोटे होर नैरेटिव जुड़ते जा रहे हैं, क्योंकि काफ़ी हद तक साड़ियाँ सोसाइटी के जोड़े मसले ने जिन्हों नाल असीं अजकल भी जूझ रहे हैं, वो मसले पार्टीशन के नाल जुड़े हुए हैं किते ना किते। इस करके किताब की अहमियत बहुत ज़्यादा बनती है, क्योंकि जो 2021 किताब आई तो काफ़ी हद तक जोड़े प्लेस इस किताब के अंदर शामिल हैं वो 1980 के डेकेड लिखे गए। कुछ प्लेस उस तो पहले ने, लेकिन काफ़ी प्लेस की तादाद 1980 के डेकेड के आसपास। 1980 के जोड़े नाटक लिखे गए वो पंजाब च जो कुछ हो रहा है 1980 च उनकी गलबात नहीं कर रहे, वो गलबात 1947 की कर रहे। कितना किते पार्टीशन अपने आप एक मैटाफर बने, पार्टीशन के अंदर मैटाफर्स ने, पार्टीशन लिटरेचर के अंदर मैटाफर्स ने। जिस तरह राणा सर ने ओवरटेक सिंह की कहानी जिन्होंने नाटक के अडैप्ट किया, आतमजीत होरां ने रिश्तियां की रखी ना मैडनेस का एक मैटाफर इमर्ज होकर।
उसी तरह मैडनेस का मैटाफोर सानू होर राइटिंग्स में मिलेगा, लेकिन उनके बारे में बाद चो गल करूँगा। फिलहाल जे मैं पार्टीशन को एक मैटाफोर के तौर पर देखा कि पार्टीशन ने जो कुछ 47 होया उसनू एज अ मैटाफोर लैके पंजाबी के नाटककारों ने 1980 के कंटैंपरेरी टाइम्स में कॉमेंट किया। किते ना किते उन्होंने एक कनैक्शन बनाया कि जो सवाल पंजाब के कल्चर के सामने 1980 के डैकेड के खड़े हो रहे हैं, जो चढ़ते पंजाब के हो रहा है, उन्होंने लोगों को 47 की याद दिला। वो याद सिर्फ पार्टीशन के दौरान हुए दंगियां की नहीं सी, वो याद सिर्फ पार्टीशन के दौरान हुए वट कट की नहीं सी, वो याद सिर्फ माइग्रेशन की भी नहीं सी। उस याद के अंदर एक होर पेन छुपी हुई सी, होर दर्द छुपया हुआ सी, उसी पंजाब के सांझे कल्चर की दा नुकसान जो होया, क्योंकि इन्नी पुराना एक कल्चर पंजाब के अंदर डिवेलप हो गया। मैं अपनी लास्ट टॉक की भी गल की थी कि हाँ पंजाब के अंदर फॉल्ट लाइन्स सीगियां, स्वराज जी ने उन्होंने जिक्र किया कि फॉल्ट लाइन्स है, हजे भी है साडी सोसाइटी, उदों भी सीगियां, पर वो फॉल्ट लाइन्स शायद इन्नियां संजीदा नहीं सीगियां कि लोग एक दूजे के नाल रल मिल के प्यार मुहब्बत नाल रह ना पाए। उन्होंने फॉल्ट लाइन्स नू किस तरह ब्रिटिश पीरियड के दौरान एक सोची समझी पॉलिसी के अंदर, एक सोची समझी साजिश के अंदर फॉल्ट लाइन्स नू इन्ना ज़्यादा बढ़ा दिता जाता है कि जोड़े दो लोग एक दूसरे के गवांढी सीगे, शायद भरावां की तरह इकट्ठे रह रहे सीगे, एक दूजे की जान के दुश्मन बन गए। ये जिहड़ा पंजाब के अंदर एक कल्चर सीगा, जिंदे ठीक है मुसलमान लोग भी सीगे, हिंदू भी सीगे, सिख भी सीगे, हर एक दी अपनी अपनी रिलीजियस आइडेंटिटी सीगियां, उस तरह दियां नहीं सी जिस तरह से मॉडर्न टाइम्स समझते हैं आइडेंटिटीज सी। लोग कॉन्शियस सीगे, अपने कल्चर डिफरेंसेस बारे भी कॉन्शियस सीगे, पर उसके नाल नाल एक कल्चरल सांझ भी सीगी। एक कई बार सवाल मैं अपने क्लासरूम के स्टूडेंट्स नाल जिक्र करदा कि तुसीं कदी गौर किया, कदी पूछा कि हीर मुसलमान सीगी कि सरदार सी, या दुल्ला भट्टी कौन सीगा, मुसलमान है कि हिंदू सीगा या सिख सीगा। लेकिन किस तरह कुछ चीज़ां साडियां पंजाब दियां फोकलोर के अंदर ने जिहड़े कि पंजाब दियां सब दियां सांझियां, उस सांझे कल्चर नूं जदों आइडेंटिटीज़ के उस फ्रेम दे विच देखना जाके शुरू किया तो लोगों के अंदर गैप्स वधने शुरू हो गए, डिस्टेंसिंग स्टार्ट हो चुकी है। 1920 के डेकेड के कितने ज़्यादा कम्युनल राइट्स हो रहे हैं, 3-4 साल लगातार दंगे ही दंगे हो गए, तो हर साल जिहड़ी तादाद है दंगियां की वधदी जा रही है। 47 जो कुछ होया वो इक्को दम इरप्ट नहीं होया, उनके पिछे बहुत बड़ा एक किस्सा है, एक नैरेटिव है, उनके पिछे हिस्टोरिकल प्रोसेस है। लेकिन उस तो बाद जो कुछ हो रहा है वो भी एक अपने आप एक लंबी दास्तान बन गया। ये जो नुकसान हो रहा है पंजाब के कल्चर का, कितना किते 1980 के चढ़ते पंजाब के जिहड़े सवाल खड़े हुए उन्हें लोगों को 47 की याद दिलाई। उही गल्लां दोबारा सरफेस हो गई लोगों दियां मैमरीज तो, जो कि 47 तो बाद कुछ लोग शायद जानबूझ के उन्होंने भुलाने की कोशिश भी कर रहे थे, क्योंकि ट्रॉमा की एक मैमरी नूं असी या तो शेयर करके उनके नाल नैगोशिएट करीदा या उनके ते साइलेंस मेनटेन करके उनके नाल नैगोशिएट करी। काफ़ी लंबी साइलेंस रही साडे पंजाब के अंदर पार्टीशन मैमरी नहीं लगी, इन्नी जल्दी लोगों ने रिस्पॉन्ड नहीं किया। लेकिन जदों 1980 के अंदर वो सवाल दोबारा खड़े होंदे है तो उही पागलपन के आसार लोगों को दोबारा नजर आने लगते हैं। अपने 1980s के 80 के क्राइसिस को समझने के लिए
पंजाबी के नाटककारां ने अपनी हिस्टरी वाल मुख किया, पास्ट वाल मुख किया, तो 47 च उन्होंने वो सारे मसले खड़े हो गए। एक नाटक सिर्फ पार्टीशन के नहीं, ये नाटक बेसिकली पंजाब की उस क्राइसिस के ने जिहड़े कि 80s के एक बारी आया, खुदा ना खासा दोबारा ना आए, पर यह सिचुएशन बार बार पैदा हो सकती है। किते ना किते पूरे हिस्टोरिकल पीरियड में जिन्हें दौरान पार्टीशन हो रही है, उस तो बाद पार्टीशन तो बाद असी किस तरह एक दूजे को देख रहे हैं, किस तरह एक सैल्फ ते अदर की कैटेगरी बन रही है, असी उन्होंने इमेजिन किस तरह कर रहे हैं, असी उन्होंने बारे जिक्र किस तरह कर रहे हैं अपनी डे टू डे लाइफ के अंदर, असी उन्होंने किस तरह के मुहावरे के थ्रू, किस तरह की वोकैबुलरी के थ्रू याद रख रहे हैं। उन्हें पार्टीशन बार बार अपने आप को रीअसर्ट करती है, बार बार अपने आप को दोहराती है। इस करके सारे नाटकों के अंदर जो कुछ सानू वहशत दिख रही है, चाहे कि पुलसरात वर्गा नाटक है, एक ऐसी औरत, मुसलमान औरत जिन्होंने एक सरदार किडनैप करके ले आंदा है, जबरदस्ती अपनी वाइफ बनाता है, उनका धर्म तब्दील होता है, सिख बनाया जाता है उन्हें। वो औरत जो अखीर के नाटक के अखीर पहुँचती है तो पागलों की तरह सड़कों पर फिरती है। ये पागलपन का जो मैटाफर है, ये किते ना किते मंटू की याद सानू दिलाता है कि मंटो ने मैडनेस का मैटाफर जो यूज़ किया, राणा सर ने डिस्क्राइब ऑलरेडी कर चुका, मैं उस बारे कोई गल नहीं करूँगा। लेकिन इस औरत का पागलपन देखो, ये औरत पागल हो रही है क्योंकि उन्हें वो सब कुछ फुटते है अपने माइंड से अपनी बॉडी से। तो वो नाटक खत्म हो रहा है पंजाब के 1980 के क्राइसिस के ऊपर। उस नाटक की स्वीप है 47 तो शुरू करके जो 1980 जाके नाटक खत्म कर रहा है, तो नाटककार बड़ी खूबसूरती के नाल सानू दो टाइम पीरियड्स में इको ही फ्रेम के अंदर प्लेस करके दे रहे हैं कि ये साडा क्राइसिस पास्ट विच भी सीगा ते ये क्राइसिस साडे सामने दोबारा फिर खड़ा। जे मैं सागर सरहदी उन्होंने नाटक की गल करा, मसीहा, जिंदे एक टीचर है जो अपनी भैन की वेट कर रहा है क्योंकि उनकी भैन किडनैप हो गई है, तो सरहद पे खड़ा है, वो सरहद तो नीचे आने तो इनकार कर रहा है, कहना मैं जिस दिन नीचे जाऊँगा तो मैं रिफ्यूजी बनूंगा, मैं रिफ्यूजी नहीं बनना, मैनू ऐसे इन अ वे नो मैनस लैंड ते मरना मंजूर है। तो जो उनकी सिस्टर आती है, उनकी भैन आती है, तो समझ लाता है कि उसकी भैन के नाल की कुछ होया उसके शरीर के उत्ते। उस स्कूल टीचर की मौत सरहद ते हो रही है, कंढियां वाली तार के उत्ते जो विजुअल दिता है सागर सरहदी ने कि क्राइस की तरह उसकी बॉडी बाहवां फैलिया हुई हैं तो तारों के ऊपर उनकी लाश लटकी हुई। जो कुछ नाटक स्वराज जी ने ट्रांसलेट किए, ऐसे नाटक, एक ऐसी माँ जिंदे घर दो बच्चे पले, दोनों भरावां की तरह पले, पर एक नू पाकिस्तान लैके जाया जाता है क्योंकि उनकी नैशनल आइडेंटिटी पाकिस्तान बन चुकी है। एक होर नाटक के अंदर एक माँ अपनी बेटी के नू नहीं मिल सकती क्योंकि माँ ते बेटी की नैशनल आइडेंटिटीज डिफरेंट होती है। जो विजुअल्स साडे अगे बन रहे हैं, एक नहरां दे अंदर औरतां दियां नंगियां लाशां वग के आ रही हैं, तो लोगों को हुण ये नहीं पता लग रहा कि हिंदू औरत है, सिख औरत है कि मुसलमान औरत है। हुण इस औरत का, उस लाश का की किया जाए, दफनाया जाए कि संस्कार किया जाए, कैसे कैसे सवाल है। लेकिन जो विजुअल्स ने, कोई औरत माँ घर की दहलीज से मर रही है, कोई पागल नो मैंस लैंड से मर रहा है, कोई स्कूल मास्टर सरहद से मर रहा है। जो विजुअल साढ़े सामने बन रहे हैं, एक ऐसा स्पेस से आके इंसान की मौत हो रही है जोड़ा शायद ना हिंदुस्तान है ना पाकिस्तान है। ये सब सिचुएशंस है जिहड़ियां उन्हां दी पेन एक्सप्रैस कर रही ने, जिहड़े कि घरों बेघर हुए। ये सब उस वहशत की, उस पागलपन को एक्सप्लेन कर रहे हैं, डिस्क्राइब कर रहे हैं, जिसका नतीजा, जिसका सब तो ज़्यादा भुगतान
एक आम इंसान ने अपने शरीर के उत्ते ते अपने माइंड के उत्ते पत्ती वो दुखांत, उस दुखांत नूं बार बार असी लोग याद कर रहे। पार्टीशन के उपर असी जो भी गल करी दी है, जिस इस लालपुर यंग हिस्टोरियंस क्लब के उपर भी जिन्नियां भी पार्टीशन के टॉक्स हुए हैं, बार बार लोग अपने सांझी विरासत के नुकसान के बारे, उनका जो कत्ल होया, जो सांझी विरासत का कत्ल होया, जो उनकी मौत हुई, उसका मातम करते हैं। ये इमोशनल रिस्पॉन्स देना बहुत जरूरी है। पर उससे नाल एक बहुत खतरनाक आस्पेक्ट भी है कि जो असी पार्टीशन मैमरी में याद करी है, स्वराज के बारे हल्का जिहा इशारा कर रहे थे कि जे मैं उसे ट्रॉमा की मैमरी में याद करके, उसे वायलेंस की मैमरी में याद करके दोबारा अपने साथियों का गला कट्टन में तैयार हो जाए, तो फिर एक सवाल खड़ा हो जाएगा, वही जो शायद 47 तो पहला साढ़े सामने बन रहा सीगा, पर असी उस वक्त ध्यान नहीं दे पाए। 47 जो कुछ होया उसके पीछे फैक्टर्स बड़े कॉम्पलैक्स ने, लेकिन 47 जो कुछ किया लोगों ने किया, तो सानू पूरे इस समाज नूं, पूरे मुआशरे नूं इस सच्चाई नूं कन्फ्रंट करना पड़ेगा। सारा ब्लेम किसी होर ते दे के अपनी रिस्पॉन्सिबिलिटी तो उन्होंने अवॉइड नहीं कर सकते। तो जो तक असी इस दे नाल एंगेज नहीं करांगे कि पार्टीशन हुई क्यों, तो पार्टीशन के अंदर जो कुछ होया वो क्यों होया, जे असी इस पूरे प्रोसेस नूं क्रिटिकली उनके नाल एंगेज नहीं करांगे कि ऐसी सोच है जिहड़ी कि सानू एक दूजे का गला वड्डण ते तैयार कर दिंदी, की ऐसी सोच है जिहड़े उन्हां रिश्तियां दा कतल कर दिंदी है, जिहड़े रिश्ते साडे एक दूजे दे लई सपोर्ट बने होए सी, ते शायद असी वो गलतियां दोबारा फ्यूचर दे विच भी रिपीट कर दें। सो पार्टीशन मैमरी का एक डेंजरस साइड तो यह है कि असी शायद उनके तो उस वायलेंस में याद करके दोबारा अपनी रिलीजियस आइडेंटिटीज में कंसोलीडेट करिए, दोबारा एक कम्यूनल पॉलिटिक्स का अनफॉर्चुनेटली हिस्सा बन सकते। दूसरा एस्पेक्ट उस मैमरी का यह भी है कि जे असी उस मैमरी के नाल क्रिटिकली एंगेज कर रहे हैं, उसको समझने की कोशिश कर रहे हैं, ये सानू चिताएगी, ये सानू बार बार याद दिलाएगी कि पार्टीशन की गलती दे विच असी सब जिम्मेवार है। तो असी उस सोच नूं बदलने की कोशिश करिए, उस विचारधारा नूं बदलने की कोशिश करिए। किसी नूं इल्म नहीं सी, जिस करके कि पार्टीशन हुई। इस लिहाज के नाल आई थिंक ये किताब है प्लेस फ्रॉम अ फ्रैक्चर्ड लैंड एक बड़ा इंपॉर्टेंट रोल प्ले कर रही है, क्योंकि ये प्लेस जिहड़े पंजाब के अंदर 1980s ਦੇ ਵਿੱਚ लिखे गए हैं, वो पंजाब के 1980s के हिस्टोरिकल सिचुएशन के ऊपर भी कॉमेंट कर रहे हैं। तो उस हिस्टोरिकल फ्रेम के थ्रू जब असी 47 में देखते हैं, तो सानू दोनों ही सिचुएशन के नाल एक एंगेजमेंट करने का मौका मिलता। उस एंगेजमेंट के विचों ही सानू ये समझ आ सकेगी कि किहड़ी ऐसी आइडियोलॉजी सी, किहड़ी ऐसी सोच सी जिन्हें उस पंजाब के कल्चर की वंड करती, जिस सांझे कल्चर की असीं सब बहुत गलबात करते हैं, तो बहुत तारीफ करते हैं। कि ऐसा होया कि नानक तो उसका मरदाना वक्त कर दिता, कि ऐसा होया कि शाह हुसैन तो मौदुल आलम का वक्त हो गया, की वजह सी कि रांझे की वंजगी के गीत सुकने शुरू हो गए। इन्हां सारे मैटाफर्स के थ्रू, क्योंकि साढ़े पंजाब के सांझे कल्चर के मैटाफर्स ने, सानू जरूरी है कि असीं ये समझने की कोशिश करिए कि पार्टीशन एक टाइम जुड़ी हुई किस तरह बार बार साडी हिस्टरी के अंदर दोहराई जा रही है, इस सिलसिले में किस तरह अगे रोका जा सकता है, किस तरह की सांझ एक दोबारा बना सकिए, दिलों की सांझ, सोच की सांझ, ताकि जो कुछ असी पास्ट के विच गलतियां कर चुके हैं, उन्होंने गलतियों को फ्यूचर के अंदर ना दोहराइए। इन्नी गलबात करके मैं तुहाडे कोल जा सकता हूं। शुक्रिया बहुत बहुत।
ਬਹੁਤ ਬਹੁਤ ਸ਼ੁਕਰੀਆ ਸਰ। ਸਰ ਤੁਸੀਂ ਸਾਡੇ ਨਾਲ ਹੀ ਰਹਿਣਾ ਤਾਂ ਕਿ ਅਸੀਂ ਅੱਗੇ ਗੱਲਬਾਤ ਤੋਂ ਬਾਅਦ ਕੋਈ ਜਿਹੜੇ ਸਵਾਲ ਆਉਣਗੇ ਉਹਨਾਂ ਨੂੰ ਅਸੀਂ ਲੈ ਸਕੀਏ। ਸਾਡੇ ਨਾਲ ਇਸ ਬੁੱਕ ਦੇ ਐਡੀਟਰ ਆਤਮਜੀਤ ਜੀ ਸਾਡੇ ਨਾਲ ਮੌਜੂਦ ਨੇ ਔਰ ਮੈਂ ਸਮਝਣਾ ਕਿ ਇਹ ਜਿਹੜਾ ਡਰਾਮਿਆਂ ਦਾ ਜਿਹੜਾ ਪੂਰਾ ਕੰਮ ਸੀ, ਇੱਕ ਤੇ ਡਰਾਮਾਟਿਸਟ ਨੇ ਲਿਖਦੇ ਨੇ ਔਰ ਦੂਜਾ ਹੈ ਕਿ ਜਿਹੜਾ ਐਡਾ ਵੱਡਾ ਕੰਮ ਸੀ ਇਹਦਾ ਜਿਹੜਾ ਪੂਰਾ ਖਿਲਾਰ ਸੀ ਉਹਨੂੰ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਰਾ ਕਰਵਾਇਆ ਔਰ ਉਸ ਤੋਂ ਬਾਅਦ ਉਹਨੂੰ ਪਬਲਿਸ਼ ਕੀਤਾ। ਜ਼ਾਹਿਰ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਤੇ ਅੱਜ ਸਾਡੇ ਨਾਲ ਨੇ, ਅਸੀਂ ਹੁਣ ਉਹਨਾਂ ਨੂੰ ਰਿਕੁਐਸਟ ਕਰਨੇ ਆ ਕਿ ਜੀ ਉਹ ਆਉਣ ਤੇ ਆਪਣੀ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ ਸਰ। ਤੌਹੀਦ ਜੀ ਬਹੁਤ ਸ਼ੁਕਰੀਆ ਦੋਸਤੋ। ਮੈਂ ਤਾਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਇਹਨਾਂ ਤਿੰਨਾਂ ਸੱਜਣਾਂ ਦਾ ਜਿਹੜੇ ਬੈਠੇ ਹੋਏ ਨੇ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਨੇ ਔਰ ਇਹਨਾਂ ਦੀ ਬਦੌਲਤ ਹੀ ਇਹ ਕਿਤਾਬ ਜਿਹੜੀ ਕਿਸੇ ਸਿਰੇ ਲੱਗ ਸਕੀ ਹੈ। ਇੱਕ ਚੌਥੇ ਸ਼ਖਸ ਅਮੀਨਾ ਚੀਮਾ ਜੋ ਕਿ ਤੁਹਾਡੇ ਪਾਕਿਸਤਾਨ ਤੋਂ ਲਾਹੌਰ ਤੋਂ ਨੇ, ਬਦਕਿਸਮਤੀ ਨਾਲ ਅਸੀਂ ਉਹਨਾਂ ਨਾਲ ਕੰਟੈਕਟ ਨਹੀਂ ਬਣਾ ਸਕੇ, ਉਹਨਾਂ ਨੇ ਵੀ ਇੱਕ ਪਲੇਟ ਟ੍ਰਾਂਸਫਰ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ। ਮੈਂ ਆਪਣੀ ਗੱਲ ਨੂੰ ਵੈਸੇ ਬਹੁਤ ਖੂਬਸੂਰਤ ਤਰੀਕੇ ਨਾਲ ਸਾਰੇ ਦੋਸਤਾਂ ਨੇ ਗੱਲਾਂ ਸਾਹਮਣੇ ਲਿਆਂਦੀਆਂ ਨੇ, ਕਿਤੇ ਕਿਤੇ ਕੰਟਰਡਿਕਸ਼ਨਸ ਵੀ ਬਣ ਰਹੀਆਂ ਨੇ ਔਰ ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਜਿਹੜਾ ਸੋਚਦਾ ਐਸਾ ਮੁਆਸ਼ਰਾ ਜਿਹੜਾ ਹਮੇਸ਼ਾ ਡਾਇਲੋਗ ਵਿੱਚ ਰਹਿੰਦਾ ਹੈ, ਉਹਦੇ ਵਿੱਚ ਉਹ ਕੰਟਰਡਿਕਸ਼ਨ ਜਾਂ ਉਹਦੇ 'ਚ ਵਿਚਾਰਾਂ ਦਾ ਵਿਰੋਧ ਜਾਂ ਥੋੜ੍ਹਾ ਥੋੜ੍ਹਾ ਦਿਸਦਾ ਵਿਰੋਧ ਉਹ ਬਣਿਆ ਰਹਿਣਾ ਚਾਹੀਦਾ, ਤਾਂ ਹੀ ਅਸੀਂ ਕਿਸੇ ਸਿਰੇ 'ਤੇ ਪਹੁੰਚ ਸਕਦੇ ਹਾਂ। ਮੈਂ ਆਪਣੀ ਗੱਲਬਾਤ ਵੀ ਇੱਕ ਐਸੇ ਵਿਰੋਧ ਤੋਂ ਹੀ ਸ਼ੁਰੂ ਕਰਾਂਗਾ। ਸਾਡੇ ਹਿੰਦੁਸਤਾਨ ਦੇ ਇੱਕ ਬਹੁਤ ਵੱਡੇ ਨਾਟਕਕਾਰ ਨੇ, ਫਿਲੋਸਫਰ ਨੇ, ਬੜਾ ਰਿਸਪੈਕਟੇਬਲ ਨਾਂ ਹੈ ਸਾਊਥ ਇੰਡੀਆ ਦੇ, ਗਿਰੀਸ਼ ਕਰਨਾਡ। ਉਹਨਾਂ ਨੇ ਕਿਸੇ ਇੱਕ ਭਾਸ਼ਣ 'ਚ ਕਿਹਾ ਸੀ ਕਿ ਜਿਹੜਾ 1947 ਹੈ ਨਾ, ਇੱਕ ਬਹੁਤ ਵੱਡਾ ਮੋੜ ਨਹੀਂ ਹੈਗਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ। ਵੀ ਠੀਕ ਹੈ, ਦੋ ਦੇਸ਼ ਬਣ ਗਏ ਪਰ ਕੋਈ ਖਾਸ ਕੁਛ ਹੋਰ ਕੋਈ ਹਿੰਦੁਸਤਾਨ ਦੀ ਜ਼ਿੰਦਗੀ ਨੂੰ ਕੁਛ ਫਰਕ ਨਹੀਂ ਪਿਆ, ਕੋਈ ਵਾਪਰਿਆ ਨਹੀਂ। ਮੈਨੂੰ ਇੱਦਾਂ ਲੱਗਦਾ ਕਿ ਉਦੋਂ ਮੈਨੂੰ ਇਹ ਸੋਚਣੀ ਮਜਬੂਰ ਹੋਇਆ ਕਿ ਸ਼ਾਇਦ ਜਿਹੜੀ ਇਹ ਵੰਡ ਹੈਗੀ ਹੈ ਨਾ, ਇਹ ਜਿਹੜੀ ਪਾਰਟੀਸ਼ਨ ਹੋਈ ਹੈ, ਇਹਦੇ ਪੰਜਾਬ ਵਾਸਤੇ ਤੇ ਕਿਸੇ ਹੱਦ ਤੱਕ ਬੰਗਾਲ ਵਾਸਤੇ ਵੱਖਰੇ ਮਾਇਨੇ ਨੇ, ਬਾਕੀ ਲੋਕਾਂ ਲਈ ਵੱਖ ਨੇ। ਉਹਨਾਂ ਨੇ ਵੰਡ ਦੇ ਦਰਦ ਨੂੰ ਕਿਸੇ ਇਮੋਸ਼ਨਲ ਲੈਵਲ ਦੇ ਉੱਤੇ ਜਾਂ ਕਿਸੇ ਅਕੈਡਮਿਕ ਲੈਵਲ ਦੇ ਉੱਤੇ ਮਹਿਸੂਸ ਭਾਵੇਂ ਕੀਤਾ ਹੋਵੇ, ਲੇਕਿਨ ਜਿਸ ਤਰ੍ਹਾਂ ਅਸੀਂ ਫਿਜ਼ੀਕਲ, ਇਮੋਸ਼ਨਲ, ਇਕਨੋਮਿਕਲ ਹਰ ਤਰ੍ਹਾਂ ਦੇ ਲੈਵਲ ਦੇ ਉੱਤੇ ਇਸ ਨੂੰ ਝੱਲਿਆ ਜਾਂ ਇਸ ਦੀ ਤਾਬ ਜਿਹੜੀ ਸਹੀ ਹੈ, ਇਹਦੇ ਜ਼ਖਮ ਜਿਹੜੇ ਖਾਧੇ ਨੇ, ਉਹ ਮੈਨੂੰ ਲੱਗਦਾ ਸਾਨੂੰ ਵੱਖ ਕਰ ਦਿੰਦੇ ਨੇ। ਕਿਉਂਕਿ ਅਸਲ 'ਚ ਨਾ ਸਾਡੀ ਤਕਲੀਫ ਦੋਹਰੀ ਤੀਹਰੀ ਹੈ। ਅਸੀਂ ਬੰਦੇ ਮਾਰੇ ਹੈ, ਅਸੀਂ ਆਪਣੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਹੈ। ਕਹਿਣ ਨੂੰ ਅਸੀਂ ਬੜੇ ਮਹਾਨ ਬੰਦੇ ਹਾਂ, ਸਾਡਾ ਬੜਾ ਵੱਡਾ ਵਿਰਸਾ, ਅਸੀਂ ਬੜੀਆਂ ਡੀਂਗਾਂ ਮਾਰਦੇ ਹਾਂ ਮੰਦਰਾਂ, ਗੁਰਦੁਆਰਿਆਂ ਤੇ ਮਸਜਿਦਾਂ ਵਿੱਚ, ਪਰ ਇਹ ਸੱਚ ਹੈ ਕਿ ਇਹ ਸਾਰਾ ਕੁਝ ਇੱਥੇ ਹੋਇਆ। ਪਰ ਨਾਲ ਇਹ ਵੀ ਸੱਚ ਹੈ ਕਿ ਅੱਜ ਵੀ ਕੋਈ ਹਿੰਦੁਸਤਾਨ ਤੋਂ ਪਾਕਿਸਤਾਨ ਚਲਾ ਜਾਏ, ਉਹਨੂੰ ਅੱਖਾਂ ਤੇ ਬਿਠਾ ਲਿਆ ਜਾਂਦਾ, ਉਹਦੀ ਸੇਵਾ ਕੀਤੀ ਜਾਂਦੀ ਹੈ। ਕੋਈ ਪਾਕਿਸਤਾਨ ਚੋਂ ਹਿੰਦੁਸਤਾਨ 'ਚ ਆ ਜਾਏ, ਕੋਈ ਵਸਤ ਖਰੀਦਦਾ, ਕੋਈ ਸ਼ੈ ਖਰੀਦਦਾ, ਉਹਦੀ ਕੀਮਤ ਨਹੀਂ ਲਈ ਜਾਂਦੀ। ਇੱਕ ਦੂਜੇ ਦੇ ਗਲ ਲੱਗ ਕੇ ਅੱਜ ਵੀ ਅਸੀਂ ਰੋਂਦੇ ਹਾਂ। ਇੱਕ ਐਸਾ ਮੰਜ਼ਰ ਹੈ ਜਿਹਦੇ ਵਿੱਚ ਅਸੀਂ ਪਛਤਾ ਵੀ ਰਹੇ ਹਾਂ, ਜਿਹਦੇ ਵਿੱਚ ਅਸੀਂ ਜ਼ਾਲਮ ਵੀ ਹਾਂ, ਆਪਣੀਆਂ ਨਫ਼ਰਤਾਂ ਨੂੰ ਸੰਭਾਲਿਆ ਵੀ ਹੋਇਆ, ਉਹਨਾਂ ਦੇ ਉੱਤੇ ਕਾਬੂ ਵੀ ਪਾਇਆ ਹੋਇਆ। ਇਹ ਦੋਨੋਂ ਪ੍ਰੋਸੈਸ ਇੱਕੋ ਵੇਲੇ ਚੱਲ ਰਹੇ ਨੇ। ਜਿਹੜੇ ਸਵਾਲ ਖੜੇ ਕੀਤੇ ਨੇ ਡਾਕਟਰ ਸਵਰਾਜ ਨੇ ਔਰ ਡਾਕਟਰ ਵਿਵੇਕ ਨੇ, ਮੈਂ ਉਹਨਾਂ ਨੂੰ ਸੰਬੋਧਿਤ ਹੋ ਰਿਹਾ। ਇਹ ਦੋਵੇਂ ਪ੍ਰੋਸੈਸ ਇੱਕੋ ਸਮੇਂ ਚੱਲ ਰਹੇ ਨੇ। ਦਰਅਸਲ ਅਸੀਂ ਕਿਤੇ ਧੁਰ ਅੰਦਰੋਂ ਬਾਹਰੋਂ ਤੇ ਵੰਡੀ ਗਏ ਨਾ, ਬਾਹਰ ਦੀ ਇੱਕ ਲਾਈਨ ਲਾਤੀ, ਰੈੱਡ ਕਲਿਫ ਲਾਈਨ ਬਣ ਗਈ। ਬਾਹਰੋਂ ਤੇ ਸ਼ਾਇਦ ਇਹ ਵੀ ਆਪਾਂ ਕਹਿ ਸਕਦੇ ਹਾਂ ਮੋਟੇ ਤੌਰ ਤੇ ਕਿ ਮੁਸਲਿਮ ਜਿਹੜੇ ਨੇ ਉਹ ਦੂਜੇ ਪੰਜਾਬ ਚਲੇ ਗਏ, ਸਰਹੱਦ ਪਾਰ ਚਲੇ ਗਏ, ਤੇ ਹਿੰਦੂ ਸਿੱਖ ਇੱਧਰ ਆ ਗਏ। ਬਾਹਰ ਦੀ ਵੰਡ ਵੀ ਹੈ, ਇੱਦਾਂ ਦੀ ਹੋਈ ਹੈ।
लेकिन कितों अंदरों भी टुटिया कुछ। मेरा ध्यान उस अंदरले टुट भजते है थोड़ा जिहा। एक मित्र है मेरा तारक गुज्जर, तुहाडे पाकिस्तान दे विच ही है, किते पढ़ाउंदे है शायद। एक कविता उन्हां दी नाल गल करनी चाहुंदा। मैनूं जम्मण लग्गिआं धरती मां दे दो टोटे हो गए, मेरे बोलां दी कुड़त्तण चाह के वेखो, तुहानूं यकीन आ जाएगा कि मैनूं रत रले पाणियां दी गुड़ती मिली सी। टुटे साजां उत्ते सबूते नगमे नहीं गाए जा सकते। दरिया पार करन लग्गिआं मेरी अद्धी मंजली उधर रह गई सी। ये जिहड़ा अध खुस गया इहदी निशानदेही करन दी लोड़ है। पाकिस्तान एक नवा मुल्क बन गया, मुबारक होवे। लोक पद्धर उत्ते किसी नूं की समस्या, घुग वसो, पर वो नफरतां क्यों नाल लई फिरदे हैं। जिस नाटक का जिक्र रिश्तियां दा की रखे ना का जिक्र दो तीन दोस्तों ने किया, ਉਹਦੇ ਵਿੱਚ भी एक कर्मचारी पागलखाने का कर्मचारी मरीज़ां नूं जाके दसदा टोबा टेक सिंह कहानी के हवाले विच कि हुण पूरे दो मुल्क बन गए ने। तो वकील कहंदा ये वख हो के भी पूरे किवें बन सकते हैं। दूजा पुछदा भी हुण तू इस दरख्त दे दो दरख्त किवें बना लेगा। कर्मचारी कहंदा सिंपल, इनू कट के। एक होर कहंदा फिर तो अद्धे अद्धे बनणगे। आखिरी डायलॉग जिहड़ा मैं बोलना चाहुंदा वो कहंदा एक दी जड़ नहीं होवेगी ते दूजे नूं फल नहीं लगेगा, पूरे किवें होणगे। मुल्कां ने ते अपने आप नूं पूरा कर लिया, पर असी लोकां ने अपने आप नूं पूरा नहीं कर पाए। असी अंदरों किते किते खाली है। मेरा अपना ख्याल है चार चीज़ां ऐसियां ने जिहड़ियां सानू ट्रिगर देंदियां ने, जिहड़ियां सानू ताकत भी देंदियां, भड़काउंदियां भी ने। कुल मिला के मैनूं लगदा समाज शास्त्री इस नतीजे ते पहुंचे होंगे कि सारे पंजाबी हैगे ते किसी ना किसी तरीके दे एक्सट्रीमिस्ट ही ने। चार चीज़ां किहड़ियां ने? सानू भड़काया जा सकदा मजहब के नाम के उत्ते, सानू चुकिया जा सकदा नैशनैलिटी के नाम के उत्ते, साडे अंदर एक अग लग जाती है अपनी बोली के नाम के उत्ते। चौथी चीज़ है साडा विरसा। भरावो मजहब ते नैशनैलिटी का जो जिक्र होंदा तो असीं एक दूजे नूं मारन तुर पैंदे आ। वो जो अग लगती एक दूजे नूं मारन लई तैयार हो जाते हैं। अंग्रेज़ां नूं गया तो 75 साल हो गए, असीं उही काम अजे भी करी तुरे जाते हैं। लेकिन बोली ते विरसे की जो गल हुंदी है, सकाफत की गल हुंदी है, तहजीब की गल हुंदी है, तो असीं एक दूजे तो मरन वास्ते तैयार हो जाते हैं। ये एक मूल नुकता है। ते मैनू लग्गिआ कि पंजाबी नाटककार नूं ये गल समझ आ गई है कि अजे भी किते ना किते आस पई हुई है। जिहड़ा खदशा हुणे जिहड़ा इजहार किया गया सी कि जो कुछ वापरिया उसनूं दोबारा याद करके असीं किते उसे प्रोसेस ते नहीं पै रहे होवांगे। मैनू ये डर शायद नहीं है, क्योंकि अज दे दिन असी अपनी बोली ते विरसे वाल ज्यादा ध्यान दे रहे हैं। किसी हद तक ये अपवाद भी है, मैं उसका जिक्र भी थोड़ा जिहा बाद करांगा, एक्सैप्शनस हैगियां ने। जिहड़ी हिस्टरी साडे कोल साडे हाथ फड़ाई गई है, मैं हिस्टोरीयंस दी ग्रुप दे नाल बैठ के गल कर रहा और धन्नवादी हां स्वराज होना दा, उन्होंने मैनूं एक किताब दे नाल इंट्रोड्यूस करवाया सी और ये गल्लां उन्होंने दसियां सी जिहड़ियां मैं कोट कर रहा। मैमोरीज एंड पोस्ट मैमोरीज ऑफ पार्टीशन ऑफ इंडिया, अंजलि राय गेरा दी 2020 छपी किताब।
और उन्हें कमाल की गल ये की है कि जिहड़ियां पार्टीशन के इतिहास ने जिहड़े साडे कोल अवेलेबल ने वो सरकारां दे ने वो संस्थावां ने बनाए ने और उसनूं वो कहंदी कि सैनिटाइज्ड ऑफिशियल हिस्ट्रीज ने उन्होंने साफ सूफ करके धो धा के सवार के जरा पेश किया गया कई सच जिहड़े उहदे कोल लुका ले गए और हिस्ट्री फ्रॉम द बिलो वाला आइडिया दिता सीगा डॉक्टर स्वराज उन्होंने गल की सीगी वो हिस्ट्री फ्रॉम द बिलो उठी है इन्हां नाटकां दे विच मैं जो इस प्रोजेक्ट को शुरू किया साहित्य अकेडमी साड़ी एक बड़ी वड्डी संस्था है उन्होंने नाल गलबात की उन्होंने मैनूं आग्ञा दी उदों मेरा अपना ख्याल ये सी कि 30-40 नाटक होंगे लेकिन जिवें कि डॉक्टर विवेक ने इशारा किया कुल मिला के मैं 112 नाटक असीं लभ लए इहदे विचों एक ग्रुप ऐसे नाटककारां दा 112 की गल कर रहे जिन्हां ने आज़ादी दे उस हिस्से नूं हंडाया जिन्हों असीं ट्रॉमा कहने भोगिया होया खुद भोगिया होया गुरशरण सिंह ने गलियां दे विच निकलदे जलूस ते औरतां नाल हुंदी बेपती देखी हुई है डॉक्टर हरचरण सिंह ने यह सारा कुछ देखिया होया गुरदयाल सिंह खोसला ने दिल्ली विच रुलदे हिंदू सिख जिहड़े कि उधरों आए सी पाकिस्तान तो उन्हां दी बेपती हुंदियां देखी हुई है अपने मुल्क च आके किस तरह बीतती है कपूर सिंह घुम्मण जिससे एक नाटक का जिक्र हो रहा सी द अबडक्टेड गर्ल उधाली हुई कुड़ी उस बंदे दी वाइफ और उहदा बेटा वो सियालकोट सी ते वो आप दिल्ली विच सी और वो औरत अपने बच्चे नूं चुक के खेतां विचों किसी ग्रुप जथे दे नाल बचदी बचाउंदी खेतां विचों अपने पुत्तर नूं नाल लैके दिल्ली पहुंचदी है सियालकोट तो और रस्ते दे विच वो पानी भी नहीं पिया सकती अपने बच्चे नूं नहीं मिलता कई बारी ते उहनूं रोण भी नहीं सी दिंदी उहदे मूँह ते हत्थ रख लैंदी सी तां कि उहदी रोणे दी आवाज़ सुन के किसी बंदूक या तलवार नूं सद्दा ना दे देवे वो दिल्ली पहुंच गई पर पुत्र मर गया एक ग्रुप ते वो नाटककारां दा जिसने इस पार्टीशन दे दर्द नूं ज़ाती तौर पर हंडाया होया पर जिवें विवेक गल कर रहे सी ना कि 1980 विच फ्रॉम 1980 ऑनवर्ड बहुत सारे नाटक फिर लिखे गए शुरू 47 तो शुरू हुए 48 49 तक तो नहीं होश आई लोगों में 49 50 तो उन्होंने लिखने शुरू किए वो 70 72 तक तो चलते रहे फिर खत्म हो गए पुरानी गल पै गई शायद लेकिन पंजाब दे विच फिर एक इहो जी लहर उठी जिहदे विच खदशा बनदा सी कि पंजाब दे विच हिंदू ते सिखां नूं डिवाइड करके कोई गल जिहड़ी है पोलिटिकल की जा सके उस वेले फिर ये नाटक दोबारा उठे ने इंसीडेंटली सब तो पहला नाटक मेरा इसी रिश्तियां दा की रखे ना जिहड़ा 1981 च मैं खेडिया सी लेकिन वो कल्ला नाटक नहीं बहुत सारे नाटक 1984 नूं ध्यान च रख के 1947 की गल करते तो 1947 नूं ट्रांसफॉर्मेशन दिंदे 1984 में तां कहना एक क्योंकि गोल्डन टैंपल और दिल्ली दे विच जिहड़ियां प्रॉब्लम्स आईयां 84 दी 1984 नाल जुड़ी हुई घटनावां कह दिंदे सी लेकिन जिहड़ी इंपॉर्टेंट गल इस तो भी ज़्यादा है वो ये है कि 2020 दे विच भी एक नाटक लिखिया गया जिहड़ा कि साडी किताब दे प्रोजेक्ट तो बाद साडे सामने आया 19 च लिखे गए 18 च लिखे गए क्यों और उन्होंने लिखे है जिन्हां की उम्र 25-30-40 साल है जिहड़े आज़ादी तो बहुत पहला बहुत बाद च पैदा होए वो इसलिए लिखे जा रहे हैं क्योंकि अज फिर साडे मुल्क विच एक ऐसा माहौल बन रहा है जिहदे विच धर्म के नाम के उत्ते या राष्ट्र के नाम के एक ट्रिगर जिहड़ा है वो बनाने की कोशिश की जा रही है दोस्तों मैं कहना यह चाह रहा इनडायरैक्टली कि इस सारे पागलपन दे विच पंजाबी दा नाटककार इनसेन नहीं सी पंजाबी दा नाटककार जिम्मेवारी नाल चल रहा सी पंजाबी दे नाटककार ने
उस मजहबी संकीर्णता नैरोनेस नू कदी भी अपने हिरदे नाल नहीं लाया, विद द एक्सेप्शन ऑफ 1 और 2 प्लेज जिहड़े कि मैं देखे है। किसी भी प्ले राइट ने अपने किसी भी नाटक दे विच इस तरह दियां तंग दिली वालियां होछियां गल्लां नहीं कीतियां। हो सकदा कुछ लोग इन्हां नू पागल कहंदे होण, क्योंकि इन्हां नू फिर भी एक आस नज़र आंदी सी, जां वो चाहुंदे सी कि इस सारे मसले नू बोली और सकाफत या विरसे या कल्चर दे राहीं देखण दी कोशिश कीती जावे, जिथे असी आपस दे विच जुड़ जाने। ये नफरत ते प्यार दा जिहड़ा सांझा रिश्ता है साडे कोल, नफरत भी करते हैं प्यार भी करते हैं। बड़ी खूबसूरत एक नज़म है, मैं तुहाडे नाल सांझी करनी चाहना। वो मसला सारा साडे पकड़ च आ जाएगा। अहमद सलीम पाकिस्तान वाले पासे का पंजाबी शायर है, बड़ा कमाल का शायर है। वो देखो कितनी खूबसूरत गल करदा, साडे विचकार फुल ने ते कंध ते फिर कंध है, भावें फुल्लां दी होवे। साडे विचकार खत ने ते वो साडे विछोड़े दी पीड़ नूं जगा दिंदे ने। साडे विचकार हंझू ने ते वो सानू धुंधला दिंदे एक दूजे दीयां अखां विच। वाह वाह वाह। साडे विचकार हंझू ने ते वो सानू धुंधला दिंदे एक दूजे दीयां अखां विच, ते दर्द है साडे विचकार थलां वांग खिंडरिया होया, ते साडे विचकार प्यार है सानू एक तो दो करदा होया। सो जी करदा है कमीने सज्जन, तैनू गल लग के नफरत करां ते रोवां। जिथों तक सिचुएशन पहुंच गई है, उत्थे नफरत भी करन नूं जी करदा, पर गल नूं भी लगण नूं जी करदा, उत्थे रोण नूं भी जी करदा, उत्थे सज्जण भी है पर कमीना भी है। ये दोनों पासियां दी इहो सिचुएशन है। ये जिहड़ी कमीनगी है, ये सानू मजहब और नैशनलिज्म जिहड़ा है उहदे विचों क्रिएट की जाती है। ये जिहड़े गल लगना, जिहड़े हंझू निकलते ने प्यार दे, सज्जण कहना, ये सानू साडी बोली विचों, साडी सकाफत विचों, साडी तहजीब विचों, साडे विरसे विचों निकलती है। फैसला असीं करना कि असीं किहड़े पासे जाना ते किद्दां जाना। ये नाटक जिहड़े ने प्लेज फ्रॉम ए फ्रैक्चर्ड लैंड, मैं शुरू सोचा सी कि 8-10 नाटक जिहड़े ने वो दिते जाणगे, पर जो 112 नाटकों का हुजम मेरे सामने आया, फिर असीं रल मिल के सलाह की। ये 4 पूरे नाटक ने, जिहदे 2 तुहाडे वाले पासे दे पंजाब दे ने, पाकिस्तान दे। मैं उत्थों की गल भी करनी चाहना। उधरले पासे आज़ादी तो बाद पार्टीशन बारे शायद कोई पंजाबी नाटक नहीं लिखिया गया। वाजिब सी कि खुशी सी बहुत ज़्यादा प्राप्ति, अचीवमेंट का एहसास सी। उस वेले दुख दर्द की तकलीफ की गल शायद किसी ने नहीं की, लेकिन हौली हौली पता लगा कि नहीं, चीज़ां इन्नियां सुखालियां नहीं। उधर भी वो बोली का ते विरसे का जिहड़ा दबाव बनना शुरू होया। फिर बहुत सारे नाटक जिहड़े ने पंजाबी च लिखे गए, और शाहिद नदीम होना का नाम बड़ा खास है। उहदे विच मेरा ख्याल है 3 या 4 नाटक उन्होंने इसे ही मौजू ते इसे ही इशू के उत्ते हैं। और क्या खूबसूरत नाटक है दुख दरिया, जिहदा जिक्र भी पहला होया, भावें कि वो एक ऐसी सच्ची घटना उत्ते बेस्ड है, जिहड़ी कि साडे एक होर मित्र ने इत्थे जम्मू एंड कश्मीर दे विच किसी जिले के डिप्टी कमिश्नर हुंदे सीगे खालिद हुसैन, उन्हां दे नाल वापरी एक घटना विचों नाटक लिखिया निकलिया। लेकिन जिस किस्म की मजहबी संकीर्णता नैरोनेस तो उत्ते उठ के औरत दे दुख नूं इन्हां वंडां दे प्रसंग दे विच पेश कीता है शाहिद नदीम ने, वो कमाल है। एक होर नाटक है, वो छपिया भी नहीं होया,
वो पाकिस्तानी पंजाब का एक रंगमंच का इंसान है, थिएटर का बंदा है, स्टेज ते ड्रामे करने वाला बंदा। अमीर नवाज उन्होंने नाम है। उन्हें अहमद नदीम कासमी की कहानी परमेश्वर सिंह के उत्ते एक नाटक तैयार किया। हालांकि वो कहानी उर्दू में छपी हुई, पंजाबी च नहीं छपी हुई, और वो नाटक पंजाबी में भी नहीं छपिया तो उर्दू में भी नहीं छपिया। सानू कितों उस नाटक की एक वीडियो लभ गई जिहड़ी कि इनकंप्लीट सी, किसी न किसी तरीके से अमीर नवाज नाल कनैक्शन अपना उहदे नाल नाता एस्टैबलिश किया और उन्हां कोलों उस वीडियो नू कंप्लीट रूप च प्राप्त किया। फिर असी उसनू किसी बंदे कोलों पंजाबी विच गुरमुखी च लिखवाया, क्योंकि नाटक पंजाबी च किया गया सी, और फिर उसनू असी ट्रांसलेट करवाया। बहुत कमाल की गल, साडे एक बहुत वड्डे इत्थों दे चिंतक और ट्रांसलेटर ने, बड़ा वड्डा नाम उन्होंने, उन्होंने हिंदुस्तान ते पाकिस्तान की वंड ते लिखियां गई बहुत सारिया भाषावां दी 90-95 कहानियां नू अंग्रेजी विच ट्रांसलेट किया ते करवाया और छापिया एक ग्रंथ जिहड़ा कि बहुत ही वकारी ग्रंथ है। उहदे विच उन्हां दा ख्याल ये बनिया कि अहमद नदीम कासमी उन्हां 2-4 राइटरां विचों एक है इस कहानी के प्रसंग, सिर्फ इस कहानी के प्रसंग जिस दे विच वो अपने मजहबी नैरोनेस का शिकार हो गया। उसकी गल सिर्फ इन्नी है कि एक जथा जिहड़ा है वो हिंदुस्तान तो पाकिस्तान जा रहा, उस जथे दे विचों एक बच्चा, मुस्लिम बच्चा जिहड़ा वो पेशाब करन गया खेतों में या किस तरह वो विछड़ जाता, और एक पंजाब दे सिख इंसान जिहदा नाम परमेश्वर सिंह है वो उहदे कोल आ जाता। परमेश्वर सिंह उन्होंने अपने घर लै जाता, जदों कि परमेश्वर सिंह का एक बच्चा जिहड़ा है वो पाकिस्तान हैगा ते ओह उहनूं उड़ीकदे पए ने। परमेश्वर सिंह वास्ते बड़ी वड्डी गल है कि मेरा बच्चा चला गया, मैनूं एक होर बच्चा मिल गया, ये मेरा बच्चा ही है, ये मेरा करतार ही है। लेकिन ये गल परमेश्वर सिंह की वाइफ नूं, पत्नी नूं, ओदी 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 साथण नूं, ओदी बेटी नूं, ओदे मुहल्ले नूं, ओदे समाज नूं, मुआशरे नूं मंजूर नहीं है। उन्हां लई ओह मुसला ही है। बड़ा प्यार करदा है उसनूं परमेश्वर सिंह, पर वो बच्चा भी अपनी बच्चा ही है, अपनी मां नूं, अपने बाप नूं, अपने घर नूं याद करदा है। पूरी कोशिश करदा कि उसनूं अपने कोल टिका लवे, उसनूं आग्ञा दिंदा कि तू अपना मुस्लिम तरीके नाल जिंदगी जी, तू जो नमाज पढ़नी है पढ़, लुका के पढ़ाउंदा ओहदे कोलों ताकि ओहदी वोटी नूं ना पता लग जाए। वो बच्चे नूं दिलों प्यार करदा और बहुत ज्यादा प्यार करदा, इन्ना प्यार करदा कि बच्चा भी उहदे नाल प्यार करदा, पर बच्चा अपनी मां को जाना चाहता। कहानी के अंत विच परमेश्वर सिंह उस बच्चे नूं बॉर्डर पार करा के कहंदा भी ओ अजान जिथों आवाज़ आ रही है मस्जिद विचों लाउड स्पीकर दे उत्ते, इस पासे तुरिया जा, ये अगे बॉर्डर है, मैं अगे जा नहीं सकदा, बस मैं तैनूं थोड़ा लंघा दिता है बॉर्डर, तो तू अपने घर पहुंच जाएगा, उत्थे जाके मौलवी नूं कहीं मैनूं मेरे घर पहुंचा दिओ, पिंड तेरा इहो ही है। वो बच्चा उस मस्जिद वाल वधदा है। पाकिस्तान के कुछ सिपाही इस सरदार नूं पछाण लैंदे ने भी ये तो इंडियन है, ये तो सिख है, ये साडे हद विच की करदा पिया, और जा उस वेले तारां तूरां नहीं सी हुंदियां, बॉर्डर इन्ने सख्त नहीं सी हुंदे, और उसनूं ओह गोली मार दिंदे ने। उस गोली की आवाज़ नूं सुन के फट्टड़ होए परमेश्वर सिंह नूं देख के वो बच्चा वापस आंदा है, और कहानी इत्थे खत्म हुंदी है कि वो बच्चे दे सिर दे वाल जिहड़े ने वो उड़ रहे सन ते वो परमेश्वर सिंह वाल भजा रहा सी। हुण साडे विद्वान आलोचक नूं इदां लग्गिया कि अहमद नदीम कासमी किसी तरीके नाल ये गल कर रहा है कि वो बच्चे नूं हिंदुस्तान वाले सारा जोर ला के अपना मजहब नहीं दे सके और सिख नहीं बना सके, वो अपने दीन अमान का पक्का रहा और मुस्लिम बन के अपने मुल्क दे विच चला गया। उन्होंने इस नज़रिए तो इस कहानी नूं देखिया, पर जदों मैं उस कहानी नूं पढ़िया, मैं कहा भी जे तुसी इसे तरह इस मैटाफर नूं यूज़ करना है कि उहदा जाना जिहड़ा मस्जिद वाल वो मुस्लिम होना है,
ਤੇ ਇਹਨੂੰ ਛੱਡ ਕੇ ਜਾਣਾ, ਸਿੱਖੀਜ਼ਮ ਨੂੰ ਰਿਜੈਕਟ ਕਰਨਾ, ਮੈਂ ਕਿਹਾ ਇਹ ਉਹਦੇ ਮਸਲੇ ਨਹੀਂ, ਕਿਉਂਕਿ ਅਹਿਮਦ ਨਦੀਮ ਕਾਸਮੀ ਸਾਹਿਬ ਉਸ ਰਚਨਾ ਦੇ ਅਖੀਰ 'ਚ ਇੱਕ ਜਿਹੜਾ ਫਿਕਰਾ ਲਿਖਦੇ ਉਹ ਬਹੁਤ ਕਮਾਲ ਦਾ ਹੈ। ਉਹ ਇਹ ਹੈ ਕਿ ਉਹਦੇ ਵਾਲ ਜਿਹੜੇ ਨੇ ਉਹ ਹਵਾ ਵਿੱਚ ਉੱਡ ਰਹੇ ਸਨ ਤੇ ਉਹ ਵਾਪਸ ਪਰਮੇਸ਼ਰ ਸਿੰਘ ਵੱਲ ਜਾ ਰਿਹਾ ਸੀ। ਮੈਂ ਕਿਹਾ ਅਹਿਮਦ ਨਦੀਮ ਕਾਸਮੀ ਇੱਥੇ ਇਹ ਨਹੀਂ ਕਹਿ ਰਹੇ ਕਿ ਉਹ ਸਿੱਖ ਬਣਨ ਜਾ ਰਿਹਾ ਸੀ, ਨਾ ਉਹਦਾ ਸਿੱਖੀ ਨਾਲ ਕੋਈ ਸੰਬੰਧ ਹੈ, ਨਾ ਉਹਦਾ ਕੋਈ ਮੋਮਨ ਹੋਣ ਨਾਲ ਸੰਬੰਧ ਹੈ। ਉਹਦਾ ਸੰਬੰਧ ਸਿਰਫ ਪਰਮੇਸ਼ਰ ਸਿੰਘ ਨਾਲ ਹੈ, ਜਿਹਨੂੰ ਉਹ ਪਿਆਰ ਕਰਦਾ, ਜਿਹਨੇ ਉਹਨੂੰ ਸਾਂਭਿਆ ਕੁਝ ਮਹੀਨੇ। ਉਹਦਾ ਸੰਬੰਧ ਆਪਣੀ ਮਾਂ ਨਾਲ ਹੈ, ਜਿਹਨੂੰ ਉਹ ਯਾਦ ਕਰਦਾ। ਇਹ ਸੈਨਿਟੀ ਹੈ ਸਾਡੇ ਕਹਾਣੀਕਾਰਾਂ ਵਿੱਚ ਔਰ ਸਾਡੇ ਨਾਟਕਕਾਰਾਂ ਵਿੱਚ। ਅਮੀਰ ਨਵਾਜ਼ ਨੇ ਇਸ ਨਾਟਕ ਨੂੰ ਪੇਸ਼ ਕੀਤਾ, ਜਿਹੜਾ ਕਿ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਹੋਇਆ। ਇਹਨਾਂ ਨਾਟਕਾਂ ਵਿੱਚ ਲੋਕਾਂ ਦੀਆਂ ਤਕਲੀਫਾਂ ਨੇ। ਇੱਕ ਵਿਚਾਰੀ ਮਾਂ ਦਾ ਜ਼ਿਕਰ ਆਇਆ, ਇੱਕ ਵਿਚਾਰੀ ਮਾਂ 'ਚ ਇੱਕ ਔਰਤ ਜਿਹੜੀ ਉਧਾਲ ਕੇ ਲੈ ਆਂਦੀ ਪਾਕਿਸਤਾਨ ਤੋਂ, ਉਹਦੇ 2 ਬੱਚੇ ਉੱਧਰ ਰਹਿ ਗਏ ਨੇ, ਇੱਥੇ ਆ ਕੇ ਜਿਸ ਘਰ 'ਚ ਵਸਦੀ ਹੈ 2 ਉੱਥੇ ਉਹਦੇ ਪੈਦਾ ਹੋ ਗਏ ਨੇ। ਔਰ ਫਿਰ ਉੱਥੋਂ ਦੀ ਪੁਲਿਸ ਜਿਹੜੀ ਹੈ ਉਹਦੇ ਵਿੱਚ ਉਹਦਾ ਇੱਕ ਭਰਾ ਵੀ ਹੈ, ਚਚੇਰਾ ਮੇਰਾ ਭਰਾ ਕੋਈ ਆ ਗਿਆ ਔਰ ਉਹਨੂੰ ਲੈ ਕੇ ਜਾਣਾ ਚਾਹੁੰਦਾ, ਔਰ ਉਹ ਮਾਂ ਕਿੱਥੇ ਜਾਵੇ ਵਿਚਾਰੀ? ਉਹਨੂੰ ਆਪਣੇ ਬੱਚੇ ਚਾਹੀਦੇ, ਇੱਧਰਲੇ ਬੱਚੇ ਵੀ ਚਾਹੀਦੇ, ਉੱਧਰਲੇ ਵੀ ਚਾਹੀਦੇ, ਔਰ ਉਹ ਦਹਲੀਜ਼ ਦੇ ਵਿੱਚ ਅੜ ਕੇ ਪੈਰ ਤੇ ਡਿੱਗ ਪੈਂਦੀ ਤੇ ਉੱਥੇ ਮਰ ਜਾਂਦੀ। ਕੀ ਕਰੇ ਵਿਚਾਰਾ ਇਹੋ ਜਿਹਾ ਬੰਦਾ? ਇਹਨੂੰ ਮਾਰਨ ਵਾਲਾ ਕੌਣ ਹੈ? ਇਹਨੂੰ ਮਾਰਨ ਵਾਲਾ ਸਾਡਾ ਪੋਲਿਟਿਕਸ ਹੈ। ਇੱਕ ਔਰਤ ਦਾ ਸੁੱਚਾ ਜਜ਼ਬਾ ਹੈ ਜਿਹੜਾ ਅਸੀਂ ਕਤਲ ਕਰ ਦਿੱਤਾ। ਇਹਨਾਂ ਜਿਸ ਤਰ੍ਹਾਂ ਕਾਲਾ ਲਹੂ ਦਾ ਜ਼ਿਕਰ ਕੀਤਾ, ਇੱਕ ਭਰਾ ਨੂੰ ਮਾਰ ਦਿੰਦਾ। ਇਹਨਾਂ ਨਾਟਕਾਂ ਵਿੱਚ ਕੜਵਾਹਟ ਨਹੀਂ ਹੈ, ਮਜ਼ਹਬੀ ਸੰਕੀਰਣਤਾ, ਨੈਰੋਨੈਸ ਨਹੀਂ ਹੈ, ਨੈਰੋ ਨੈਸ਼ਨਲਿਜ਼ਮ ਵੀ ਨਹੀਂ ਹੈ। ਪਰਮੇਸ਼ਰ ਸਿੰਘ ਦੀ ਮੈਂ ਤੁਹਾਨੂੰ ਹੁਣੇ ਮਿਸਾਲ ਦਿੱਤੀ ਹੈ। ਇਸ ਜਗ੍ਹਾ ਇੱਕ ਪਿੰਡ ਸੀ, ਕਮਾਲ ਦੀ ਕਹਾਣੀ ਹੈ ਕਰਤਾਰ ਸਿੰਘ ਦੁੱਗਲ ਦੀ, ਜਿਸ ਉੱਤੇ ਜਗਦੀਸ਼ ਸਚਦੇਵਾ ਨੇ ਆਪਣਾ ਨਾਟਕ ਬਣਾਇਆ। ਔਰ ਉਹਦੇ ਵਿੱਚ ਉਸ ਸਾਰੇ ਹਿੰਦੂ ਸਿੱਖਾਂ ਦੇ ਪਿੰਡ ਵਿੱਚ ਇੱਕੋ ਮੁਸਲਿਮ ਵਿਅਕਤੀ ਹੈ ਜਿਹੜਾ ਕਿ ਧਾੜਵੀ ਮੁਸਲਮਾਨ, ਪਾਕਿਸਤਾਨ ਦੇ ਵਿੱਚ ਧਾੜਵੀ ਮੁਸਲਮਾਨਾਂ ਦੇ ਨਾਲ ਲੜਦਾ ਹੋਇਆ ਮਰ ਜਾਂਦਾ। ਔਰ ਫਿਰ ਉਸ ਨੂੰ, ਕਿਉਂਕਿ ਪਿੰਡ ਗੁਰਦੁਆਰੇ, ਉਹ ਸਾਰੇ ਗੁਰਦੁਆਰੇ ਵਿੱਚ ਨੇ, ਗੁਰਦੁਆਰੇ ਚੋਂ ਬਾਹਰ ਜਾ ਨਹੀਂ ਸਕਦੇ। ਹੁਣ ਉਸ ਨੂੰ ਅੰਤਮ ਜਿਹੜੇ ਉਹਦੇ ਸੰਸਕਾਰ ਨੇ, ਰਸਮਾਂ ਨੇ, ਉਹ ਕਰਨ ਦਾ ਮੌਕਾ ਹੈ। ਗੁਰਦੁਆਰੇ ਵਾਲੇ ਕਹਿੰਦੇ ਨੇ ਕਿ ਤੁਸੀਂ ਇਸ ਨੂੰ ਗੁਰਦੁਆਰੇ 'ਚ ਦਬਾ ਦਿਓ, ਬਾਹਰ ਤੁਸੀਂ ਨਹੀਂ ਜਾ ਸਕਦੇ। ਪਰ ਲੇਕਿਨ ਉਹਦੀ ਪਤਨੀ, ਉਹਦੀ ਵਹੁਟੀ, ਉਹਦੀ ਸਾਥਣ ਕਹਿੰਦੀ ਹੈ ਕਿ ਨਹੀਂ, ਅਸੀਂ ਇਸ ਨੂੰ ਗੁਰਦੁਆਰੇ ਵਿੱਚ ਦਬਾਵਾਂਗੇ ਨਹੀਂ, ਇਸ ਦਾ ਸੰਸਕਾਰ ਕਰਾਂਗੇ, ਇਹਨੂੰ ਜਲਾਵਾਂਗੇ, ਇਹਨੂੰ ਸਾੜਾਂਗੇ, ਕਿਉਂਕਿ ਨਹੀਂ ਤਾਂ ਗੁਰਦੁਆਰਾ ਬੇਅਦਬੀ ਹੋ ਜਾਏਗੀ। ਇਸ ਹੱਦ ਤੱਕ ਲੋਕਾਂ ਨੇ ਇੱਕ ਦੂਸਰੇ ਦਾ ਸਾਥ ਦਿੱਤਾ। ਧਰਾਬੀ ਦਾ ਜ਼ਿਕਰ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ। ਹਕੀਕਤਾਂ ਵੀ ਹੈਗੀਆਂ ਇਹਦੇ ਵਿੱਚ। ਇਹ ਨਹੀਂ ਕਿ ਹਕੀਕਤਾਂ ਨੂੰ ਅੱਖਾਂ ਮੀਟ ਕੇ ਤੇ ਨਜ਼ਰ ਅੰਦਾਜ਼ ਕੀਤਾ ਗਿਆ। ਇਹ ਹਕੀਕਤ ਹੈ ਕਿ ਦੁੱਖ ਦਰਿਆ ਦੇ ਵਿੱਚ ਇੱਕ ਔਰਤ ਜਿਹੜੀ ਹੈ ਉਹ ਪਾਕਿਸਤਾਨ ਤੋਂ ਗਲਤੀ ਨਾਲ ਕਿਤੇ ਡਿੱਗ ਕੇ ਐਕਸੀਡੈਂਟਲੀ ਰੁੜ ਕੇ ਦਰਿਆ ਵਿੱਚ ਇੱਧਰਲੇ ਪਾਸੇ ਆ ਜਾਂਦੀ ਹੈ। ਇੱਥੇ ਉਹਨੂੰ ਕੱਢ ਲਿਆ ਜਾਂਦਾ, ਬਚਾ ਲਿਆ ਜਾਂਦਾ। ਕਿਸੇ ਇੱਕ ਸਿਪਾਹੀ ਜਾਂ ਫੌਜੀ ਜਾਂ ਸਿਪਾਹੀ ਉਹਦੇ ਵੱਲੋਂ ਉਸ ਦੇ ਨਾਲ ਮਿਸਬਿਹੇਵ ਕਰਕੇ ਉਸ ਨੂੰ ਪ੍ਰੈਗਨੈਂਟ ਕਰ ਦਿੱਤਾ ਜਾਂਦਾ। ਉਹਦੀ ਇੱਕ ਬੱਚੀ ਹੁੰਦੀ ਹੈ। ਹੁਣ ਔਰਤ ਪਾਕਿਸਤਾਨ ਤੋਂ ਆਈ ਹੈ ਔਰ ਬੱਚੀ ਜਿਹੜੀ ਹੈ ਉਹ ਹਿੰਦੁਸਤਾਨੀ ਹੋ ਗਈ ਹੈ। ਬੱਚੀ ਹਿੰਦੁਸਤਾਨ ਨਹੀਂ ਜਾ ਸਕਦੀ, ਪਾਕਿਸਤਾਨ ਨਹੀਂ ਜਾ ਸਕਦੀ, ਔਰਤ ਹਿੰਦੁਸਤਾਨ ਨਹੀਂ ਰਹਿ ਸਕਦੀ। ਕਿੱਡਾ ਵੱਡਾ ਮਸਲਾ ਹੈ। ਲੇਕਿਨ ਦੁੱਖ ਔਰਤ ਦਾ ਹੈ, ਦੁੱਖ ਮੁਆਸ਼ਰੇ ਦਾ ਹੈ। ਹਿਸਟਰੀ ਜਿਹੜੀਆਂ ਨੇ ਆਫੀਸ਼ੀਅਲ ਇਹਨਾਂ ਗੱਲਾਂ ਨੂੰ ਕਦੀ ਨਹੀਂ ਲਿਖਣਗੀਆਂ। ਇਹਨਾਂ ਔਰਤਾਂ ਦਾ ਕਦੀ ਵੀ ਇਨਸਾਫ ਨਹੀਂ ਕਰਨਗੀਆਂ। ਬੱਚਿਆਂ ਨਾਲ ਕਦੀ ਇਨਸਾਫ ਨਹੀਂ ਕਰਨਗੀਆਂ। ਉਸ ਅਖਤਰ ਨਾਲ ਇਨਸਾਫ ਨਹੀਂ ਕਰਨਗੀਆਂ ਜਿਹੜਾ ਪਰਮੇਸ਼ਰ ਸਿੰਘ ਤੇ ਆਪਣੀ ਮਾਂ ਦੇ ਪਿਆਰ 'ਚ ਫਸ ਜਾਂਦਾ। ਉਸ ਬੱਚੇ ਨਾਲ ਵੀ ਇਨਸਾਫ ਨਹੀਂ ਕਰਨਗੀਆਂ ਜਿਹੜਾ ਕਿ ਕਮਲੇਸ਼ਵਰ ਦੀ ਸ਼ਾਇਦ ਇੱਕ ਕਹਾਣੀ ਹੈ, ਪੋਸਟ ਬਾਕਸ, ਉਹ ਡਾਕਖਾਨੇ ਦੇ ਕੋਲ ਰੋਜ਼ ਜਾ ਕੇ ਖਲੋ ਜਾਂਦਾ ਕਿ ਉਹਦਾ ਬਾਪ ਇੱਕ ਬੱਚਿਆ, ਉਹਨੂੰ ਯਾਦ ਹੈਗਾ ਤੇ ਉਹਨੂੰ ਚਿੱਠੀ ਕਿਹੜੇ ਐਡਰੈਸ ਤੇ ਪਾਵੇ, ਉਹਨੂੰ ਕੋਈ ਐਡਰੈਸ ਨਹੀਂ ਦਿੰਦਾ। ਇਹਨਾਂ ਬੱਚਿਆਂ ਦੀ ਕੌਣ ਕਹਾਣੀ ਲਿਖੇਗਾ? ਉਹਨਾਂ ਪਾਗਲਾਂ ਦੀ ਕੌਣ ਕਹਾਣੀ ਲਿਖੇਗਾ? ਇੱਕ ਦੀ ਤਾਂ ਲਿਖ ਦਿੱਤੀ ਸਾਦਤ ਹਸਨ ਮੰਟੋ ਨੇ, ਲੇਕਿਨ ਹਿੰਦੁਸਤਾਨ 'ਚ ਆਗਰੇ ਵਿੱਚ ਉਹਨਾਂ ਪਾਗਲਾਂ ਨੂੰ ਛੱਡ ਦਿੱਤਾ ਗਿਆ ਵੀ ਜਾਓ ਜਿੱਥੇ ਜਾਣਾ। ਕਿੱਥੇ ਜਾਣ ਵਿਚਾਰੇ? ਕੌਣ ਸੀ ਉਹਨਾਂ ਨੂੰ ਲੈਣ ਵਾਲਾ ਆਇਆ? ਕਿੱਧਰ ਜਾਣਗੇ? ਸਿਆਣਾ ਬਿਆਣਾ ਬੰਦਾ ਨਹੀਂ ਜਾ ਸਕਦਾ, ਉਹਨਾਂ ਪਾਗਲਾਂ ਨੂੰ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਸਾਹਿਬ ਸਿੰਘ ਨੇ ਆਪਣੇ ਨਾਟਕ ਦੇ ਵਿੱਚ ਵੀ ਉਹਨਾਂ ਹਕੀਕਤਾਂ ਨੂੰ ਪਛਾਣਿਆ। ਲੇਕਿਨ ਮੈਂ ਗੱਲ ਇਹ ਕਰਨੀ ਚਾਹਨਾ, ਫਿਰ ਵੀ ਸਾਡੇ ਕੋਲ ਇੱਕ ਆਸ ਹੈ। ਉਹ ਬੋਲੀ ਦੀ ਆਸ ਹੈ, ਉਹ ਵਿਰਸੇ ਦੀ ਆਸ ਹੈ। ਰਿਸ਼ਤਿਆਂ ਦਾ ਕੀ ਰੱਖੇ ਨਾ ਇਸ ਆਸ ਦੇ ਉੱਤੇ ਜੀ ਰਿਹਾ। ਅੰਨੇ ਨਿਸ਼ਾਨਚੀ ਨਾਟਕ ਹੈ ਅਜਮੇਰ ਸਿੰਘ ਔਲਖ ਦਾ,
वो भी इस आस ते जी रहा। यात्रा केवल धालीवाल का नाटक है, वह भी इस आस ते जी रहा। और सब तो ज्यादा जिहदा जिक्र पहला कर चुके ने डॉक्टर स्वराज, मुंशी खान नाटक है गुरशरण सिंह ने किया, जिहड़ा कि जोगा सिंह की नज़म मुंशी खान के उत्ते बेस्ड सीगा। और कमाल की गल यह की गई है कि जदों मुंशी खान को हिंदुस्तान च रह जाता, वो सरदार बनाता जाता, सिख बना दिता जाता, और फिर अंत दे विच भावें गुरुद्वारे वाले उसनूं दाह संस्कार करना चाहते, उन्होंने साड़ना चाहते ने, पर उसे घर का पुत्र एक स्टैंड लैंदा कि यह मोमन है और इसकी इच्छा हैगी है कि इसनूं इसकी देह का संस्कार ना किया जाए, इन्हें दबाया जाए, ये इच्छा सी और इस इच्छा नूं पूरा करना साडा फर्ज बनता है। ये डबल आस है। एक आस तो यह है कि उस वेले उहदी जान बचाई गई 1947 विच, और अंत दे विच उसका मजहब बचाया गया 1970 72 71 जो भी उसकी डेथ हुई। मैं एक गल होर करके अपनी गल नूं खत्म करांगा। मैं शुरू गल इत्थों कीती सी कि पंजाब ते बाकी दा हिंदुस्तान, पाकिस्तान के बारे मैनूं नहीं पता, इन्हां दा पार्टीशन बारे, वंड बारे नज़रिए च फर्क है, और इसनूं बहुत ज़्यादा प्रोब करना बनता है। उसकी एक छोटी जी मिसाल दिना। एक कहानी है गुलाम अब्बास की अवतार, शायद मुरादाबाद उत्ते बेस्ड है कि जदों होए फसाद उदों बहुत सारे मुसलमानों नूं मार दिता गया। उत्थे जिहड़े बचे वो बेचारे किते लुकण दे खातर किते उजाड़ दे विच संभल नां दी जगह दे उत्ते चले गए, और उत्थे 10-15-20 साल जीउंदे रहे, जिस तरह भी औखे सौखे हो गए, माड़े मोटे गुजारे करके। और उत्थे एक पुराना ढट्ठा होया मंदिर सीगा जिहदे खूह दा पानी वो पींदे सी। लेकिन जदों 20-25 साल बाद फिर पता लगा, फिर कम्यूनल वायलेंस हुई कि ये मुसलमान तो अजे भी बैठे हुए ने, वो 20 साल बाद फिर जाके मारे गए। 47 मारे गए, 20-25 साल बाद फिर मारे गए। ये उल्ट पंजाब, लोचन बख्शी साडा एक कहानीकार है, उसने कहानी लिखी सी धूड़ तेरे चरनां दी। वो अपने पिंड जांदा 15-20-25 साल बाद, कहंदा मैनूं मेरा घर दिखाओ। वो घर देखदा ते घर दा खूह देखदा। ये उस इलाके का कल्ला खूह सी जिहड़ा पानी मिठा सी, बाकी सारे खारे पानी सी, और उत्थों दे लोग 10 मील परेओं जाके पानी लैके आउंदे सी। पिंड का नाम मैनूं याद नहीं, उन्हें एक्चुअली लिखिया भी होया। वो कहंदा भी तुसीं हुण भी पानी च क्यों नहीं पींदे, तुसीं हुण क्यों जांदे उत्थे? वो कहंदे सानूं शक सी कि जाण लग्गिआं तुसीं लोकां ने इहदे विच जहर पाता होएगा ते असीं मर जावांगे। वो बंदा उन्हां दे सामने उहदे चों डूंगी सुट के बाल्टी पानी कढदा और पानी पींदा। सिर्फ छोटा जिहा इशारा कर रहे हैं कि पंजाब तो बाहर 20 साल पहला भी शक सी, 20 साल बाद भी शक है। पंजाब दे विच 1947 शक सी कि ये जहर पा गए ने, लेकिन 20 साल बाद जो शक खत्म हो गया, वो एक दूजे की रखवाले बन गए। ये आस है, ये नाटकों में, ये साहित्य विच, ये साड़ियां रचनावां विच, सिद्धड़ां दे विच कुट कुट के भरी हुई है। इस आस दे सिर ते सानू जीना पएगा, होर साडे कोल रस्ता कोई नहीं है। अपनी बोली उत्ते, अपने 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 विरसे उत्ते माण भी करना पएगा, उस दे नाल एक दूजे नाल जुड़ना पएगा, और ये ध्यान रखना पएगा कि सानू रिलीजन या नैशनैलिटी के नाम के उत्ते कोई एक्सप्लॉइट ना करे। साडे देश वसदे रहन, मेरा हिंदुस्तान वसदा रहे, उधरों पाकिस्तान वसदा रहे, वो भी मेरा ही है। मेरी माँ पाकिस्तान की जंमपल है, मेरा बाप पाकिस्तान का जंमपल है, मेरे बाप की माता जिहड़ी है दादी मेरी, वो मलेशिया की सी, मेरा नाना जिहड़ा वो काबली सी, मेरी धी जिहड़ी है कनेडियन है, मेरा पुत्र जिहड़ा अमरीकन है, मैं इंडिया च हाँ। मैं किहड़ी धरती नाल नफरत करां ते किहदे नाल प्यार करां?
ਮੈਨੂੰ ਸਾਰੀਆਂ ਧਰਤੀਆਂ ਆਪਣੀਆਂ ਲੱਗਦੀਆਂ ਨੇ, ਇਹ ਸਾਰੇ ਮੇਰੇ ਆਪਣੇ ਨੇ। ਸਾਨੂੰ ਇਸ ਐਟੀਟਿਊਡ ਨਾਲ ਜੀਣਾ ਪਏਗਾ। ਵਕਤ ਜਿਹੜਾ ਉਹ ਜ਼ਖਮ ਭਰ ਸਕਦਾ ਹੈ ਜੇ ਸਾਡੇ ਐਟੀਟਿਊਡ ਠੀਕ ਹੋ ਜਾਣ। ਬਹੁਤ ਖੂਬਸੂਰਤ ਗੱਲ ਜਿਹੜੀ ਹੈ ਗੁਰਭਜਨ ਗਿੱਲ ਨੇ ਲਿਖੀ ਸੀਗੀ, ਸ਼ਹਿਰ ਲਾਹੌਰੋਂ ਅੰਮ੍ਰਿਤਸਰ ਦਾ, ਪੈਂਡਾ ਕਰੀਏ ਘਰ ਤੋਂ ਘਰ ਦਾ। ਜੇ ਪੋਲੀਟੀਸ਼ੀਅਨ ਬੰਦਾ ਬਣ ਜਾਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਆਪਣੀ ਬੋਲੀ ਔਰ ਆਪਣੇ ਵਿਰਸੇ ਦੀ ਤਾਕਤ ਦੇ ਨਾਲ ਇੱਕ ਦੂਜੇ ਨਾਲ ਗਲਵੱਕੜੀ ਸੱਚੀ ਮੁੱਚੀ ਦੀ ਪਾ ਸਕਦੇ ਹਾਂ। ਸੱਜਣ ਕਮੀਨੇ ਨਹੀਂ ਰਹਿਣਗੇ, ਸੱਜਣਤਾਈ ਐਕਚੁਅਲ ਆ ਜਾਏਗੀ। ਆਖਰੀ ਲਾਈਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬੜੀ ਇੱਜ਼ਤ ਕਰਦੇ ਹਾਂ, ਗੁਰਦੁਆਰੇ ਦੇ ਅੰਦਰ ਵੀ ਅਤੇ ਗੁਰਦੁਆਰੇ ਤੋਂ ਬਾਹਰ ਵੀ। ਉਹਦੇ ਅੱਗੇ ਮੱਥਾ ਟੇਕਣ ਲੱਗਿਆਂ ਅਸੀਂ ਇਹ ਕਦੀ ਨਹੀਂ ਕਹਿੰਦੇ ਕਿ ਇਹ ਮੱਥਾ ਅਸੀਂ ਬਾਬਾ ਫਰੀਦ ਨੂੰ ਨਹੀਂ ਟੇਕਿਆ। ਤੇ ਸਾਡੇ ਸਾਂਝੇ ਨਾਇਕ ਨੇ ਇਹ ਦੁੱਲਾ ਭੱਟੀ, ਇਹ ਭਗਤ ਸਿੰਘ, ਇਹ ਬਾਬਾ ਨਾਨਕ, ਇਹਨਾਂ ਕੋਲੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਤੇ ਠੀਕ ਹੈ ਕਿ ਮੈਂ ਹਿਸਟਰੀ ਵਾਲਿਆਂ ਦੇ ਸਾਹਮਣੇ ਇਮੋਸ਼ਨਲ ਗੱਲਾਂ ਕਰ ਰਿਹਾ, ਪਰ ਮੇਰਾ ਖਿਆਲ ਹੈ ਇਹ ਆਮ ਲੋਕਾਂ ਦਾ ਇਤਿਹਾਸ ਹੀ ਹੋਈ ਹੈ। ਇਹਨਾਂ ਸ਼ਬਦਾਂ ਦੇ ਨਾਲ, ਇਹਨਾਂ ਅਲਫਾਜ਼ ਨਾਲ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੇ ਬਾਕੀ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਵੀ ਇਨਵਾਈਟ ਕਰਨਾ ਕਿ ਉਹ ਵੀ ਸਾਡੇ ਨਾਲ ਰਹਿਣ। ਪ੍ਰੋਫੈਸਰ ਡਾਕਟਰ ਰਾਣਾ ਨਾयर जी, ਪ੍ਰੋਫੈਸਰ ਵਿਵੇਕ ਸਚਦੇਵਾ ਜੀ ਔਰ ਪ੍ਰੋਫੈਸਰ ਸਵਰਾਜ ਰਾਜ ਜੀ ਅੱਜ ਸਾਡੇ ਨਾਲ ਇਸ ਬੈਠਕ ਵਿੱਚ ਮੌਜੂਦ ਸਨ। ਔਰ ਅਸੀਂ ਆਪਣੇ ਕਲੱਬ ਵੱਲੋਂ ਖਾਸ ਕਰ ਬਹੁਤ ਜ਼ਿਆਦਾ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਦੇ ਦਿਨ ਤੇ ਕਿਤਾਬ, ਕਿਉਂਕਿ ਪਾਰਟੀਸ਼ਨ ਦੇ ਹਵਾਲੇ ਨਾਲ ਸੀ, ਔਰ ਅੱਜ ਦੇ ਦਿਨ ਤੇ ਤੁਸੀਂ ਟਾਈਮ ਕੱਢਿਆ ਔਰ ਇੰਨੀ ਜ਼ਬਰਦਸਤ ਗੱਲਬਾਤ ਹਰ ਗੱਲ ਦੇ ਨਾਲ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਸਨ। ਔਰ ਅਸੀਂ ਇਹ ਚਾਹੁੰਦੇ ਸੀ ਕਿ ਅਸੀਂ ਇਹਦੇ ਤੇ ਕਾਫੀ ਗੱਲਬਾਤ ਕਰੀਏ। ਬਹੁਤ ਸਾਰੀ ਜਿਹਨੂੰ ਤਸ਼ਨਗੀ ਕਹਿ ਲਓ ਜਾਂ ਪਿਆਸ ਕਹਿ ਲਓ ਜਾਂ ਤੇ ਰਹਿ ਗਈ ਜਿਹਦੇ ਅਸੀਂ ਗੱਲਾਂ ਕਰ ਸਕਦੇ ਸਾਂ। ਔਰ ਹੁਣ ਸਾਡੇ ਕੋਲ ਟਾਈਮ ਦਾ ਵੇਲਾ ਜਿਹੜਾ ਸਾਡੇ ਕੋਲ ਬਹੁਤ ਘੱਟ ਰਹਿ ਗਿਆ। ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹਿਸਟਰੀ ਵਾਲਿਆਂ ਦੀ, ਸਰ ਆਤਮਜੀਤ ਸਾਹਿਬ ਤੁਸੀਂ ਨੇ ਗੱਲ ਕੀਤੀ ਕਿ ਹਿਸਟਰੀ ਵਾਲਿਆਂ ਨੇ ਪਾਰਟੀਸ਼ਨ ਦੇ ਨਾਲ ਜੋ ਕੀਤਾ ਸੋ ਕੀਤਾ, ਪਰ ਜਿਹੜੇ ਕੁਝ ਲੋਕ ਲੱਗ ਕੇ ਜਿਹੜੇ ਲੋਕਾਂ ਨੇ ਆਪਣੇ ਕੋਲ ਸੰਭਾਲ ਕੇ ਰੱਖੀ, ਮੈਂ ਉਹਦੇ ਚੋਂ ਇੱਕ ਕਲਿੱਪ ਮੈਂ ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸ਼ੇਅਰ ਕਰਾਂਗਾ 3-4 ਮਿੰਟ ਦਾ। ਤੇ ਉਹ ਅਗਰ ਅਸੀਂ ਵੇਖ ਸਕੀਏ, ਤੁਸੀਂ ਇਜਾਜ਼ਤ ਦਿਓ ਤੇ ਮੈਂ ਉਹ ਕਰਨਾ ਹੈ ਤਾਂ ਕਿ ਉਹ ਅੱਜ ਦੇ ਦਿਨ ਦੇ ਹਵਾਲੇ ਨਾਲ ਕਿਸੇ ਦਾ ਸੁਨਾ ਹੈ ਉਹ ਵੀ ਅਪੜ ਜਾਏਗਾ। ਜ਼ਰੂਰ। हुकूमतां बदलती नहीं, आवाम बैठी रहनी है। उस वक्त टीवी कोई नहीं सी, रेडियो है सर, वो भी शहरों नादर सा। तो जिस वे अनाउंसमेंट हुई है ना, उस तो अगले दिन जो छोटे पिंड सी ना, सिख बरादरी दे वो वड्डियां पिंडां च आ गए सी। ਉਹਨਾਂ ਦਾ ਦਿਲ ਕਰਦਾ ਸੀ ਘਰ-ਬਾਰ ਛੱਡਣ ਨੂੰ, ਨਹੀਂ ਕਰਦਾ ਸੀ। चर साहब जिथे को वसदा है जन्नत करके वसदा है, लेकिन मियाँ जी घर तो जानवर का ढाइए तो चां करता। हाय हाय हाय, क्या बात है, क्या बात। तो तुसी गल करते ऐसा कि जंग लगी सी पता नहीं। तो साढ़े जिन्ने पंजाब दे या जिन्ने भी ताड़े हिंदुस्तान, उस हिंदुस्तान बोलता जी जी, इन हथियार सुट दिते सी। अच्छा, तो साढ़े लो जापान आ जाए, साढ़े लो रूस आ जाए, तो रहना ही गुलाम है। हाँ, तो असां नहीं लड़ना। सही है, वर्ल्ड वार 2 की गल कर रहे हैं। ये कमीना बैठी, इन्हें आख्या भी तुसी लड़ो, असी तुहानू आज़ाद कर देने। जी 47 में 5वीं क्लास जो चरंजीत लाल साहब से ना हेड मास्टर से ਕਿਹੜੇ ਸਕੂਲ 'ਚ? 115 ਦਿਆਲ ਕਰਦੇ ਪਏ। ਸਾਡੀ ਮਸ਼ੀਰਾ ਸਭ ਤੋਂ ਵੱਡੀ ਸੀ, ਉਹਦਾ ਨਾਮ ਨਜ਼ੀਰਾ ਬੀਬੀ ਸੀ। ਅੱਛਾ, ਉਹ ਉਸ ਘਰ ਜਾ ਕੇ ਨਾ ਹਾਂ, ਹੈਡ ਮਾਸਟਰ ਦੇ ਚਰਨਜੀਤ ਲਾਲ ਦੇ, ਲਾਲ ਬੰਤੀ ਉਹਦਾ ਨਾਂ ਸੀ, ਉਹ ਮਸ਼ੀਨ ਦੀ ਜਾਚ ਸਿੱਖਦੀ ਨਹੀਂ ਸੀ। ਇੰਦਰ ਜੋਗਿੰਦਰ ਤੇ ਮਹਿੰਦਰ ਤਿੰਨ ਭਾਈ ਸੀ, ਮੇਰੀਆਂ ਅੱਖਾਂ ਦੇ ਵੇਖੇ ਵਾਕਿਆ ਨੇ। ਇਹ ਜਲਵਾ ਉਹਨਾਂ ਦਾ ਸਾਰੇ ਸੀ ਇਲਾਕੇ 'ਚ। ਉਹ ਬੜਾ ਅੱਛਾ ਜੱਗ ਕਰਦਾ ਹੁੰਦਾ ਸੀ, ਅਮਰ ਸਿੰਘ। ਅੱਛਾ, ਹਰਨਾਮ ਸਿੰਘ ਸੀ ਉਹਦਾ। ਉਹ ਵੇਖੋ ਨਾ ਪਿੰਡ ਦੀ ਸੀ, ਠਾਕਰੀ ਸੀ ਤੇ ਜਾਗਰ, ਯਾਰੂ, ਸਮੁੰਦਾ, ਇਹ ਸਾਰੇ ਨਾਲ ਪੜ੍ਹਦੇ ਹੁੰਦੇ ਸਨ। ਲਾਹੌਰ ਬੜਾ ਠੀਕ ਨਹੀਂ ਸੀ।
अच्छा माझा बोलते हैं माझे दे ना मुसलमान ठीक सी ना सिख ठीक सा सही हाँ जी आड़ा सी ना फैसला लाहौर दे लोग गुस्सा ना कर जान ओ नहीं जी उन्होंने मना लांगे भी वो लाहौर में भी बदल गया है अच्छा हाँ जी और पाकिस्तान भी बदल गया तो लाहौर भी बदल ही गया लाहौर मुंडा ताड़ा कह रहा कि ससुराली है सीगे ਤੁਹਾਡੇ ਆ ਤਾਂ ਨਹੀਂ ਠੀਕ ਸੀ ਆ ਕੋਈ ਹੋਰ ਗੱਲ ਆ ਆ ਤਾਂ ਸੋਨੇ ਦੇ ਸੁਹਾਗਾ ਅੱਛਾ ਬਜ਼ੁਰਗੋ ਹੁਣ ਅਗਰ ਕੋਈ ਮੈਨੂੰ ਤੁਹਾਡੇ ਬਾਠਾਂ ਵਾਲੇ ਦਾ ਰਸੂਲਪੁਰ ਦਾ ਦਿਆਲਗੜ੍ਹ ਦਾ ਜਾਂ ਲੈਲਪੁਰ ਦਾ ਕੋਈ ਵੀ ਬੰਦਾ ਮਿਲ ਜਾਵੇ ਪੁਰਾਣਾ ਉਹਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਕੋਈ ਸਲਾਮ ਦੁਆ ਕੋਈ ਸਾਫ ਸਲਾਮ ਭੇਜਣਾ ਹੋਵੇ ਤੇ ਦੱਸੋ मियाँ जी लिख के सलाम देना मेरी तरफ ਕੀ ਬਾਤ ਹੈ ਕੀ ਤੇ ਜੀ ਇਹੀ ਲਿਖ ਕੇ ਸਲਾਮ ਦੋਵਾਂ ਪਾਸਿਆਂ ਨੂੰ ਜਿਹੜੇ ਜਿਹੜੇ ਜਿੱਥੇ ਜਿੱਥੇ ਵਸਦੇ ਨੇ। ਇਹ ਇੱਕ ਛੋਟਾ ਜਿਹਾ ਕਲਿੱਪ ਸੀ, ਸਾਡੇ ਦੋਸਤ ਨੇ ਇੱਥੇ ਇਕੱਠਾ ਕਰਦੇ ਰਹਿੰਦੇ ਨੇ ਜਿਹੜੀ ਪਾਰਟੀਸ਼ਨ ਦੀ ਹਿਸਟਰੀ ਹੈ, ਤੇ ਅੱਜ ਪ੍ਰੋਫੈਸਰ ਹਜ਼ਰਾਤ ਬੈਠੇ ਸਨ ਤੇ ਮੈਂ ਕਿਹਾ ਉਹਨਾਂ ਦੇ ਸਾਹਮਣੇ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਅੱਜ ਦੇ ਮੌਕੇ ਦੇ ਹਵਾਲੇ ਨਾਲ ਰੱਖਿਆ ਜਾਵੇ। ਤੇ ਇਸ ਦੇ ਨਾਲ ਹੀ ਸਰ ਅਸਾਂ ਤੁਹਾਡੇ ਸਾਰੇ ਦੋਸਤਾਂ ਤੋਂ ਇਜਾਜ਼ਤ ਚਾਹਾਂਗੇ ਕਿ ਟਾਈਮ ਕਾਫੀ ਹੋ ਗਿਆ, ਤੁਸਾਂ ਵੀ ਵਾਹਵਾ ਕਵੇਲ ਹੋ ਗਈ ਤੁਹਾਡੇ ਵੱਲ, ਤੁਸਾਂ ਸਾਡੇ ਤੋਂ ਅੱਧਾ ਘੰਟਾ ਅੱਗੇ ਹੋ ਤੇ ਇਸ ਕਰਕੇ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਸ਼ੁਕਰੀਆ ਆਉਣ ਦਾ, ਔਰ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਆਉਂਦੇ ਜਾਂਦੇ ਰਹੋ ਔਰ ਇਸ ਕਲੱਬ ਦੇ ਉੱਪਰ ਇੱਕ ਜਿਹੜੀ ਸਾਡੀ ਪੰਜਾਬ ਦੀ ਜਾਂ ਪੰਜਾਬੀਆਂ ਦੀ ਸਾਂਝ ਉਹ ਤੁਰੀ ਰਹੇ। ਬਹੁਤ ਬਹੁਤ ਸ਼ੁਕਰੀਆ। बहुत बहुत शुक्रिया तौहीद ਤੁਹਾਡਾ। बहुत शुक्रिया, थैंक यू वेरी मच एवरीबॉडी, थैंक यू वेरी मच। थैंक यू राणा साहब, थैंक यू वेरी मच जी। ਸਵਰਾਜ ਸਾਹਿਬ ਸਾਡੇ ਨਾਲ ਕਨੈਕਟ ਨਹੀਂ ਹੋ ਪਾ ਰਹੇ ਸਨ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸਵਰਾਜ ਰਾਜ ਜੀ, ਉਹਨਾਂ ਦੀ ਬਹੁਤ ਖੂਬਸੂਰਤ ਗੱਲਬਾਤ ਸਾਡੇ ਨਾਲ ਹੋਈ। ਇਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਪੰਜਾਬੀ ਲਹਿਰ ਦਾ ਵੀ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦਾ ਕਲਿੱਪ ਜਿਹੜਾ ਅਸਾਂ ਇਹਦੇ ਵਿੱਚ ਪਲੇ ਕੀਤਾ ਉਹਨਾਂ ਦੀ ਕਰਟਸੀ ਹੈ। ਤੇ ਬਾਕੀ ਵੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਮੌਜੂਦ ਸਨ। ਔਰ ਸਾਡਾ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਹੈ ਉਹ 14 ਅਗਸਤ ਦੇ ਉੱਪਰ ਇਕੱਠੀ ਕੀਤੀ ਗਈ ਲੋਕਾਂ ਦੀ ਜਿਹੜੀ ਤਾਰੀਖ ਹੈ ਉਹਦੇ ਹਵਾਲੇ ਨਾਲ ਮੁਖਤਲਿਫ ਜਿਹੜੇ YouTube ਚੈਨਲਸ ਦੇ ਲੋਕ ਨੇ ਉਹ ਕੱਲ੍ਹ ਸਾਡੇ ਨਾਲ ਹੋਣਗੇ, ਜਿਹੜਾ ਪੰਜਾਬ ਦੇ ਦੋਵਾਂ ਪਾਸੇ ਲੋਕਾਂ ਦੇ ਕੋਲ ਘਰ ਘਰ ਜਾ ਕੇ ਉਹ ਤਾਰੀਖ ਇਕੱਠੀ ਕਰਦੇ ਨੇ। ਸਾਡੇ ਇਸ ਲਹਿੰਦੇ ਪੰਜਾਬ ਤੋਂ ਨਾਸਰ ਢਿੱਲੋਂ ਔਰ ਲਵਲੀ ਸਿੰਘ ਮੌਜੂਦ ਹੋਣਗੇ, ਪੰਜਾਬੀ ਲਹਿਰ TV ਦੇ ਨਾਮ ਤੋਂ ਕੰਮ ਕਰਦੇ ਨੇ। ਔਰ ਦੂਸਰੀ ਸਾਈਡ ਤੋਂ ਸਾਡੇ ਨਾਲ ਸਾਵਲ ਧਾਮੀ ਜੀ ਜਿਹੜੇ ਨੇ ਉਹ ਮੌਜੂਦ ਹੋਣਗੇ। ਤੇ ਤੁਸੀਂ ਸਭ ਲੋਕ ਵੀ ਸਾਡੇ ਨਾਲ ਮੌਜੂਦ ਹੋਵੋਗੇ ਔਰ ਗੱਲਾਂ ਬਾਤਾਂ ਕੱਲ੍ਹ ਸਾਂਝੀਆਂ ਕਰਾਂਗੇ। ਆਜ਼ਾਦੀ ਦੀ ਗੱਲ ਹੋ ਰਹੀ ਹੈ ਤੇ ਇੱਕ ਦਫਾ ਫਿਰ ਸਾਰਿਆਂ ਨੂੰ ਮੁਬਾਰਕ, ਔਰ ਮਿਲਦੇ ਹਾਂ ਕੱਲ੍ਹ ਇੱਕ ਹੋਰ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।